अस्सलाम वालेकुम जनाब, ने प्रोग्राम में खुशामदीद। मेरा नाम खुशियां वाला ही मौजू लगन तू डायरेक्ट ही ਇਹਨੂੰ ਵਜਾ ਲਾ, ਉਹਦੇ ਥਰੂ ਵੀ ਤਾਂ ਉਹਨੂੰ ਹੀ ਵਜਾਉਣੇ ਆ ਪੂਰੇ ਨੂੰ, ਉਹਦੇ ਸਨੇਰ ਨਹੀਂ ਨਾ। ਚਲੋ ਕੋਈ ਨਹੀਂ, ਇਹੋ ਜਿਹੇ ਮੁੰਡੇ ਵਾਜੇ ਵਾਲਿਆਂ ਕੋ ਹੁੰਦੇ ਉਹ ਜਿਹੜੇ ਜਾ ਲੱਗਿਆ ਟੀਮ ਪੂਰੀ ਇਹੋ ਜਿਹੇ ਮੁੰਡੇ ਨੂੰ ਕਹਿੰਦੇ ਹੁੰਦੇ ਤੂੰ ਨਹੀਂ ਜਾਣਾ ਤੂੰ ਬੂਟ ਪਾਲਿਸ਼ ਕਰ। ਆ ਸਹੀ ਗੱਲ ਆ। ਇਹਦਾ उस्ताद जी राही मनवा दुख की चिंता ਕਿਉਂ ਸਤਾਤੀ ਹੈ, ਦੁੱਖ ਤੋਂ ਆਪਣਾ ਸਾਥੀ ਹੈ। ਤੇ ਵਿਆਹ ਦਾ ਕੀ ਬਣਿਆ ਤੇਰੇ ਦਾ? ਵਿਆਹ ਦਾ ਭੈਣ ਤੁਸੀਂ ਬਣਾਉਣਾ ਜੋ। एक मिनट यार उस्ताद जी मेरी कोई गल मैं नहीं रखती। नहीं यार, वेरी गुड उस्ताद जी, क्या बात है उस्ताद जी। ਰਾਹੀ ਮਨਵਾ ਤੂੰ ਕਹ ਰਾਹੀ ਮਨਵਾ ਦੁੱਖ की चिंता क्यों साथी है, मैं कह दुख तो अपना साथी है। ਹੋਰ ਕੀ ਕਰਾਂ उस्ताद जी मैं कैसी गाना मेरे अबू ਗਾਣਾ ਲੋਕੀ ਕਹਿੰਦੇ ਨੇ ਕਿ ਯਾਰ ਨਾ ਸਟਾਰ ਤੇ ਗਾਣਾ ਕਰਿਆ ਕਰੋ। उस्ताद जी मेरे अबू मेरी ख्वाब च आए सी, ਮੈਨੂੰ ਯਾਦ ਹੈ ਜਦੋਂ ਮੇਰੇ ਅਬੂ ਨੇ ਪਹਿਲੀ ਵਾਰੀ ਜ਼ਿੰਦਗੀ ਯਾਰ ਤੇਰੇ ਖਾਬ ਵਾਲਾ ਜਿਹੜਾ ਉਹਦੀ ਕੁੰਡੀ ਟੁੱਟੀ ਦਰਵਾਜ਼ੇ ਦੀ। ਉਸਤਾਦ ਜੀ ਮੇਰੀ ख्वाब ਚ ਮੇਰੇ ਅਬੂ ਆਏ ਯਾਰ, ਉਹਨਾਂ ਨੇ ਨਾ ਜਦੋਂ ਜ਼ਿੰਦਗੀ ਚ ਪਹਿਲੀ ਵਾਰੀ ਇੱਕ ਯੁੱਧ ਚ ਹਿੱਸਾ ਲਿਆ ਸੀਗਾ ਨਾ। ਕਿਹਦੇ ਚ? ਯੁੱਧ ਚ ਯੁੱਧ ਲੜੀ ਸੀ ਨਾ ਮੇਰੇ ਅਬੂ ਨੇ। ਇਹ ਤੇ ਯੁੱਧ ਮੱਖਣਾ ਨਾ ਪਲੀ। ਇਹ ਤੇ ਯੁੱਧ ਦਾ ਯੁੱਧ, ਪਾਣੀ ਦਾ ਪਾਣੀ ਕਰ ਦੇਣਾ ਸੀ। ਇੱਕ ਨਾ ਯੁੱਧ ਦੋ ਯੁੱਧ। ਓ ਯਾਰ ਤੂੰ ਮੰਗਲ ਯੁੱਧ ਨੂੰ ਕਰਿਆ ਕਰ ਗੱਲ। ਓਏ ਤੂੰ ਜੰਗਲ ਚ ਜਾ ਕੇ ਨਾ ਤੇ ਉਹ ਪਰਿੰਦੇ ਫੜਿਆ ਕਰ, ਯੁੱਧ ਉਸਤਾਦ ਜੀ ਜਦੋਂ ਮੇਰੇ ਅਬੂ ਨੇ ਯੋਧਾ ਸੀ ਉਹ। ਹਾਂ ਯੋਧਾ ਸਨ ਬੜੇ ਵੱਡੇ। ਭੁੱਖਾ ਯੋਧਾ। ਭੁੱਖਾ ਯੋਧਾ ਸੀ ਇਹਦਾ ਅੱਬਾ। ਇਹਦਾ ਅੱਬਾ ਆ ਯਾਰ ਵੇਖ ਲੋ ਨਾਜ਼ਰੀਨ ਨੇ ਹੁਣ ਆਪ ਜਾਣ ਕੇ ਇਨਸਲਟ ਕਰਾਉਂਦਾ ਆਪਣੇ ਪਿਓ ਦੀ। ਇਨਸਲਟ ਨਹੀਂ ਯਕੀਨ ਉਹ ਸਾਡੇ ਲਈ ਨਾ ਉਹ ਇੱਕ ਬੇਮੈਨੀ ਜਿਹਾ ਕਰੈਕਟਰ ਹੋ ਗਿਆ। ਇਹਨਾਂ ਨੇ ਫਿੱਕਾ ਕਰਤਾ ਉਹਨਾਂ ਦਾ ਜ਼ਿਕਰ ਕਰ ਕਰਕੇ। ਇੱਕ ਜਗ੍ਹਾ ਤੇ ਇਹਦੇ ਝੂਠ ਬੋਲ ਬੋਲ ਕੇ ਵਿਚਾਰੇ ਅੱਲਾ ਉਹਨਾਂ ਤੇ ਆਪਣੀ ਗਰੀਕੇ ਰਹਿਮਤ ਕਰੇ, ਠੀਕ ਆ, ਲੇਕਿਨ ਇਹਨੇ ਹਰ ਗੱਲ ਚ ਮੇਰੇ ਅੱਬੂ ਆਏ ਸੀ, ਖਾਬ ਚ ਮੇਰੇ ਅੱਬੂ ਆਏ ਸੀ, ਮੇਰੇ ਅੱਬੂ ਨੇ ਯੋਗਾ ਕੀਤਾ, ਮੇਰੇ ਅੱਬੂ ਕਰਾਟੇ ਦੇ, ਦੁਨੀਆ ਦਾ ਕੋਈ ਜਾਣ ਕੰਮ ਕਰ ਲੋ ਇਹਦੇ ਅੱਬੂ ਨੇ ਕੀਤਾ ਸੀ। ਇਹ ਜਾਣ ਕੇ ਅੱਬੂ ਨੂੰ ਇਦਾਂ ਕਰਾ ਰਿਹਾ। ਨਹੀਂ ਨਹੀਂ ਉਸਤਾਦ ਜੀ ਮੈਨੂੰ 24 ਘੰਟੇ ਮੇਰੇ ਅੱਬੂ ਯਾਦ ਨੇ ਤੇ ਜਾਂ ਮੇਰੇ ਉਸਤਾਦ ਜੀ ਮੈਨੂੰ ਯਾਦ ਨੇ। ਮੈਂ ਜੈਨੂਇਨ ਕਹਿੰਦਾ ਮੇਰੇ ਉਸਤਾਦ ਤੇਰੇ ਅੱਬੂ ਜੀ ਯੋਧਾ ਸਨ। ਆਹੋ ਇੱਕ ਯੁੱਧ ਚ ਹਿੱਸਾ ਲਿਆ ਸੀ ਉਹਨਾਂ ਨੇ। ਨਹੀਂ ਅੱਬਾ ਫਿਰ ਯੋਧਾ ਹੋਇਆ ਨਾ ਤੇ ਅੰਮੀ ਓਏ ਯਾਰ युद्धी को कर बुलंद इतना। ਅਸੀਂ ਤੁਸੀਂ ਸਾਰੇ ਯੁੱਧਿਆਂ ਦਾ ਟੱਬਰ। युद्ध में पानी थोड़ा था, युद्ध ने उसमें कंकर गिराए और फिर पानी ऊपर। अच्छा जी, अच्छा युद्ध च हिस्सा लिया। ਮੇਰੇ ਅੱਬੂ ਨਾ ਇਹ ਗਾਣਾ ਸੁਣਦੇ ਹੁੰਦੇ ਸੀ, ਰਾਹੀ ਮਨਵਾ ਦੁੱਖ ਕੀ ਚਿੰਤਾ। राही मनवा दुख की चिंता क्यों सताती है, दुख तो अपना साथी है। सुख है एक छाँव ढलती आती है जाती है, दुख तो अपना साथी है। ਐਸੇ ਇਦਾਂ ਤਾਂ ਨਹੀਂ ਹੈਗਾ ਉਸਤਾਦ ਜੀ ਗਾਣਾ। राही मनवा दुख की चिंता क्यों सताती है, दुख तो अपना साथी है। ਇਸ ਗਾਣੇ ਤੋਂ ਦਿਲ ਚੜ ਗਿਆ ਹੁਣ ਮੇਰਾ। ਨਹੀਂ ਨਹੀਂ ਫਰੀਦ ਮੈਂ ਜੈਨੂਇਨ ਕਹਿਣਾ ਯਾਰ, ਮੈਂ ਹਾਸ਼ਾ ਲੀਲਾ ਮੈਂ ਕੱਲ ਨਾ ਮੈਂ ਰੋਣ ਲੱਗ ਪਿਆ ਯਾਰ। ਓਏ ਹੋਏ ਫਰੀਦ ਉਹ ਯੁੱਧ ਦੀ ਵਜ੍ਹਾ ਤੋਂ। ਉਹ ਹਾਸ਼ਾ ਤੇ ਦੇ ਵੇਲੇ ਕੀ ਆਪੇ ਕਿਹਾ ਹਾਸ਼ਾ ਲੀਲਾ। ਨਹੀਂ ਨਹੀਂ ਉਸਤਾਦ ਜੀ ਮੈਨੂੰ ਨਾ ਇੱਕ ਫੋਨ ਆਇਆ ਸਰਦਾਰ ਜੀ ਦਾ ਤੇ ਕਹਿੰਦੇ ਯਾਰ ਅਸੀਂ ਨਾ ਇੰਡੀਆ ਦੇ ਵਿੱਚ ਸੀ ਤੇ ਅਸੀਂ ਉੱਥੋਂ ਜਾਣਾ ਪਿਆ ਤੇ ਕਹਿੰਦਾ ਸਾਡਾ ਸਾਰਾ ਜਿਹੜਾ ਖਾਨਦਾਨ ਨਾ ਉਹਨਾਂ ਨੇ ਕਿਹਾ ਕਿ ਇਹ ਨਾ ਸਪੋਰਟ ਕਰਦੇ ਨੇ ਤੇ ਕਹਿੰਦਾ ਯਾਰ ਮੇਰਾ ਸਾਰਾ ਖਾਨਦਾਨ ਨਾ ਉੱਥੇ ਹੀ ਹੈ ਬਲੈਕ ਲਿਸਟ ਤੇ ਸਜਾਦ ਜਾਨੀ ਸਾਹਿਬ ਕਹਿੰਦਾ ਮੇਰੀ ਫੈਮਿਲੀ ਹੈ, ਮੇਰਾ ਉਹ ਖਾਨਦਾਨ ਹੈ ਯਾਰ, ਮੇਰਾ ਸਾਰੀ ਜਾਇਦਾਦ ਹੋਊਗਾ। कहना क्या चाहते हैं? ਸਾਰੇ ਪੈ ਜਾਓ। ਉਹ ਕਰੋ ਤੁਸੀਂ ਕੋਈ ਉਸਤਾਦ ਜੀ ਨਹੀਂ ਨਹੀਂ ਕਰੋ ਨਹੀਂ ਸਹੀ ਉਹ ਮੇਰਾ ਉਸਤਾਦ ਹੈ, ਉਹ ਮੇਰਾ ਜਾਇਦਾਦ ਨਹੀਂ ਤੂੰ ਦੱਸ ਇਹਨਾਂ ਨੂੰ। ਅੱਛਾ ਮੈਂ ਉਹ ਵਾਲਾ ਸਾਹਿਬ ਦਾ ਵਾਲਾ ਸਾਹਿਬ ਦਾ ਤੇ ਦੱਸ ਨਾ ਆਪਣੇ ਨਹੀਂ ਨਹੀਂ ਉਸਤਾਦ ਜੀ ਵਾਲਦ ਸਾਹਿਬ ਨਹੀਂ ਦੱਸ ਲਾ ਚਲੋ ਮੈਂ ਨਹੀਂ ਕਰਦਾ। ਵਾਲਾ ਸਾਹਿਬ ਦਾ ਯੁੱਧੇ ਦਾ ਉਸਤਾਦ ਜੀ ਵੇਖ ਤੁਸੀਂ ਇੰਡੀਆ ਦਾ ਯਾਰ ਤੂੰ ਦੱਸ ਲਾ। ਤੁਸੀਂ ਪੁੱਠੀਆਂ ਗੱਲਾਂ ਕਰਦੇ ਰਹਿੰਦੇ। ਚਲੋ ਮੈਂ ਨਹੀਂ ਦੱਸਦਾ। ਇਹਦੇ ਅੱਬੂ ਨੇ ਕੀਤਾ ਇੱਕ ਜਗ੍ਹਾ ਤੇ ਯੁੱਧਾ ਭਾਈ, ਇੱਕ ਬਾਬੇ ਨੇ ਇੰਨਾ ਝੰਬਿਆ ਕਹਿੰਦਾ ਚੁੱਕ ਕਿੱਥੋਂ ਯੁੱਧਾ ਚੁੱਕ, ਤੈਨੂੰ ਨਹੀਂ ਪਤਾ ਕਿਤੇ ਮੈਨੂੰ ਕੀ ਦੱਸਣ ਡਿਆ ਤੂੰ? ਬਿਸਤੀ ਕਰਦੇ ਪਏ ਨੇ ਤੁਸੀਂ ਫਿਰ। ਚੱਲ ਤੂੰ ਇੱਥੇ ਆ ਜਾ ਉਹਨੂੰ ਮੂੰਹ ਕਰਕੇ ਬਹਿ ਜਾ। ਚਲੋ ਉਸਤਾਦ ਜੀ ਤੂੰ ਆਪਣੇ ਅੱਬੇ ਦਾ ਖਾ ਪਹਿਲੇ ਦੱਸ। ਚਲੋ ਸੌਰੀ ਉਸਤਾਦ ਜੀ ਯਾਰ ਨਾ ਕਰ, ਅੱਗੇ ਤੋਂ ਨਹੀਂ ਦੱਸਦਾ। ਚਲੋ ਹੱਥ ਚਲਾ ਕਿ ਨਾ ਕਰੀ ਮੈਨਾਂ। ਅੱਛਾ ਉਹ बड़े बड़े योद्धा सी। ਉਸਤਾਦ ਜੀ ਨੂੰ ਉਠਾ ਪਹਿਲੇ ਫਿਰ। इंज युद्धा गया बंदा सी। ਉਸ ਤਾਂ ਕਾਨੇ ਵੀ ਯੁੱਧਾ ਦਾ ਬੜਾ ਪੱਕਾ ਵਾ ਹੁਣ ਮਨਾ ਕੇ। ਉਹ ਬੜਾ ਯੁੱਧਾ ਦਾ ਪੱਕਾ और बे युद्धया तेनू पता भी नहीं की कहना वा। ਜਿਹੜਾ ਤੈਨੂੰ ਪਤਾ ਉਹ ਗੁੱਡਾ ਲਿਆਂਦਾ ਸੀ ਤੇ ਉਹ ਯੁੱਧ ਨਹੀਂ ਸੀ ਹੈਗਾ ਸੀ। ਬਾਅਦ ਦੇ ਵਿੱਚ ਤੂੰ ਕਹਿੰਦਾ ਰਿਹਾ ਯਾਰ ਇਹਨੂੰ ਕੰਨੀਆਂ ਦੇ, ਉਹ ਰੌਲਾ ਬਣਿਆ ਰਿਹਾ। योद्धा वा योद्धा बाई दा भरा। ਯੋਧਾ हाँ ਉਸਤਾਦ ਜੀ
ਉਸਤਾਦ ਜੀ ਨੂੰ ਕੋਈ ਆਪਣਾ ਕੰਮ ਆ। ਉਸਤਾਦ ਜੀ ਨੂੰ ਆਪਣਾ ਕੰਮ ਨਹੀਂ, ਤੁਸੀਂ ਤੇਰੇ ਉਹਨਾਂ ਨੂੰ- ਮੁਖਾਬ ਚਾਹੇ ਉਹ ਦੱਸ ਤੂੰ। ਉਹ ਦੱਸ। ਮੈਂ ਨਹੀਂ ਉਸਤਾਦ ਜੀ ਨਾ ਤੇਰਾ ਮੂੰਹ ਨਾ ਯੋਧਾ। ਯੋਧਾ ਸੀਗੇ ਉਹ। ਚਲੋ ਯੋਧਾ ਕਿੰਨੇ ਕਿਲੋਮੀਟਰ ਤੁਹਾਨੂੰ ਪਤਾ? ਹਾਂ ਯੋਧਾ ਚ ਪਾਣੀ ਪੂਣੀ ਪਾਉਂਦੇ ਸੀ ਕਿ ਨਹੀਂ? ਚਲੋ ਠੀਕ ਹੈ। ਯਾਰ ਤੁਸੀਂ ਸਾਨੂੰ ਸੁਣਾਓ ਯੁੱਧ ਕਰ। ਲਓ ਜੀ, ਨਹੀਂ ਮੈਂ ਨਹੀਂ ਭਾਈ। ਲਓ ਜੀ, ਮੈਂ ਤੁਹਾਨੂੰ ਇੱਕ ਆਵਾਜ਼ ਸੁਣਾਉਣੀ ਆ, ਤੁਸੀਂ ਦੱਸਣਾ ਹੈ ਇਹ ਕਿਸ ਸਿੰਗਰ ਦੀ ਆਵਾਜ਼ ਆ, ਤੇ ਜਿਹੜਾ ਬੰਦਾ ਬੁੱਝ ਲਵੇ ਵੀ ਇਹ ਕਿਸ ਸਿੰਗਰ ਦੀ ਆਵਾਜ਼ ਆ, ਉਹਨੂੰ ਮੈਂ 5000 ਰੁਪਇਆ ਈਜ਼ੀ ਪੈਸਾ ਕਰਾਵਾਂਗਾ। ਚਲੋ ਠੀਕ ਹੋ ਗਿਆ ਉਸਤਾਦ। ਆ ਵੀ ਆ। ਠੀਕ ਹੈ, ਸਾਡੇ ਚੋਂ ਕਿਸੇ ਨੇ ਪੁੱਛ ਲਿਆ ਤੇ ਹੁਣੇ ਹੀ? ਹਾਂ ਡਨ। ਲੇਕਿਨ ਅਗਰ ਉਹਨਾਂ ਦਾ ਵਿੱਚ ਨਾਮ ਉਹਨਾਂ ਨੇ ਲਿਆ ਤਾਂ ਫੇਰ ਨਹੀਂ, ਕੱਲੀ ਉਹ ਗੱਲ ਕਰਨਗੇ ਤਾਂ ਉੱਥੇ ਅਗਰ ਉਹਨਾਂ ਨੇ ਕੋਈ ਕਿਉਂ ਐਸਾ ਦੇਤਾ, ਕਿਉਂਕਿ ਮੈਂ ਵੀ ਨਹੀਂ ਸੁਣਿਆ क्यों ऐसा देता तो वो नहीं बच गिने जाना। बहुत अच्छा गाना गाना जानते हैं। हमारे फादर को तो पता ही नहीं था गाना किसे कहते हैं, ना हमें पता था। मैट्रिक में पढ़ा करते थे। फादर बड़े ताज्जुब हो गए, कल क्या कर रहे हैं। रफी साहब के बेटे ने उस्ताद जी, हाँ जी, रफी साहब के बेटे ने इंजमामुल हक ਇਹ ਉਹ ਨਹੀਂ ਹੈਗੇ नील निथल मुकेश। ਮੈਨੂੰ ਇਹ ਉਹ ਜਿਹੜਾ ਯੋਗ ਨਾਮ ਨਹੀਂ ਆਉਂਦਾ, ਸਾਹਰ ਸਦੀਕੀ ਉਹਦਾ ਹੀ। हाँ जी, ਯਾਰ ਉਹ ਸ਼ਾਗਿਰਦ ਕੀ ਨਾਮ ਸੀ ਉਹਨਾਂ ਦਾ ਇਹ ਰਫੀ ਸਾਹਿਬ ਦੇ? महेंद्र कपूर साहब। ਮਹਿੰਦਰ ਕਪੂਰ ਸਾਹਿਬ। चलो तो दस हाले नहीं उन्होंने भी दस ਅੱਛਾ ठीक है उस्ताद जी भाई? ये है ना, पीछे करके सुन लेना, पीछे करके सुन लेना, पीछे करके सुन लो, पीछे करके सुन लो, कोई प्रॉब्लम नहीं। दसरा थले के किस सिंगर की आवाज है? रफी साहब ओ यार ठहर जा यार एक मिनट। ਉਹਨੂੰ ਫਰੀ ਨੂੰ ਪੁੱਛ। रफी साहब तो एडा अच्छा बोलते नहीं सी नीचे उदों तो इंज बोलते जिवें पता नहीं कि मैं ना मैंने शर्मा- भी शादी शर्मा। कर ली। सादे वो यार वो तो कोई दुनिया ही होर सी। लो जी ਅਨਵਰ ਅਲੀ ਸਾਹਿਬ। ਯਾਰ ਉਹ ਹੁਣ ਦੱਸਣ ਦੇ ਥੱਲੇ ਤੁਸੀਂ ਵਿਆਹ ਤੇਰਾ ਮੈਂ ਕਰਨਾ ਵਾ, ਹਾਂਜੀ ਹਾਂਜੀ। ਤੇਰੀ ਇੱਕ 15 ਦਿਨਾਂ ਚ ਮੈਂ ਸ਼ਾਦੀ ਕਰ ਦੇਣੀ, ਓਏ ਕਿਉਂਕਿ ਬੈਸਟ ਏਜ ਸ਼ਾਦੀ ਦੀ ਜਿਹੜੀ ਨਾ ਹਾਂਜੀ ਉਹ ਹੈਗੀ ਆ 18 19 20 ਸਾਲ। ਹਾਂਜੀ ਇਹਦੇ ਚ ਸ਼ਾਦੀ ਹੋਣੀ ਚਾਹੀਦੀ। ਇਹ 18 19 20 ਸਾਲ। 18 19 20 ਸਾਲ ਇਦਾਂ ਹੀ। ਤੇ ਜੇ ਤੇਰੇ ਕੋਲ ਕੋਈ ਕੁਦਰਤੀ ਉੱਪਰ ਹੋ ਗਏ ਨੇ ਤੇ ਉਹ ਤਾਂ ਖੈਰ ਆ, ਲੇਕਿਨ ਤੈਨੂੰ ਚਾਹੀਦਾ ਸੀ 18 19 20 ਸਾਲ ਚ ਤੂੰ ਸ਼ਾਦੀ ਕਰ ਲੈ। ਉਸਤਾਦ ਜੀ 18 19 20 ਸਾਲ ਬੱਚਿਆਂ ਦੀਆਂ ਖੇਡਣ ਮੱਲਣ ਦੀਆਂ ਉਮਰਾਂ ਹੁੰਦੀਆਂ ਨੇ। ਉਹ ਭਾਈ ਇਹ ਹੀ ਵਿਆਹ ਦੀ ਉਮਰ ਆ। ਤੈਨੂੰ ਪਤਾ ਮੇਰਾ ਬੈਂਕ ਬੈਲੈਂਸ ਕਿੰਨਾ ਸੀਗਾ ਤੇ ਮੇਰਾ ਪ੍ਰਾਪਰਟੀ ਕਿੰਨੀ ਸੀ? ਚਵਲਾ ਮਾਰਦਾ ਤੇਰੇ ਕੋ ਕੀ ਆ? ਉਸਤਾਦ ਦੇ ਸਿਰ ਤੇ ਕਰਨੀ ਚਾਹਦੀ ਤੂੰ। ਅੱਛਾ ਤੇਰੇ ਕੋ ਹੁਣ ਕੱਖ ਨਹੀਂ ਤੇ ਉਦੋਂ ਕਿੰਨੀ ਹੋਣੀ ਤੇਰੇ ਕੋ ਸ਼ਾਰ। ਉਦੋਂ ਤੇਰੇ ਕੋਲ ਕਿੰਨਾ ਕੁਛ ਕੱਖ ਨਹੀਂ ਹੋਣਾ। ਕਹਿੰਦਾ ਉਦੋਂ ਤੇਰੇ ਕੋਲ ਕਿੰਨਾ ਸ਼ਾਰਟ ਹੋਣਾ। ਯਾਰ ਜੇ ਉਹ ਤੇ ਭਾਵੇਂ 17 18 ਦਾ ਹੈ ਹੀ ਨਹੀਂ, ਹੁਣ ਇਹਦੇ ਕੰਨ 'ਚ ਪਿੰਸਲ 12 ਲੋ 18 ਡਾਲਰ ਨਹੀਂ ਹੈਗਾ, ਲੇਕਿਨ ਨਹੀਂ ਉਹ ਭਾਵੇਂ- ਸ਼ਾਦੀ ਇਸ ਦੌਰ ਦੇ ਵਿੱਚ 18 19 20 ਸਾਲ ਦੀ ਉਮਰ ਚ ਹੋ ਜਾਣੀ ਚਾਹੀਦੀ। ਉਸਤਾਦ ਜੀ ਨਹੀਂ 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 ਨਹੀਂ, ਇਹ ਗਲਤ ਗੱਲ ਹੈ। ਤੁਸੀਂ ਹੁਣ ਜੋ ਕਹੋ ਅਸੀਂ ਮੰਨੀ ਜਾਈਏ। ਅੱਛਾ ਨਾ ਮੰਨੋ ਕਿ ਮੇਰੀ ਆਪਣੀ ਸੋਚ ਆ, ਮੈਂ ਤੁਹਾਨੂੰ ਪ੍ਰੂਫ ਦੇਣਾ ਕਿਉਂ। ਲੋ ਹਾਂਜੀ ਦੱਸੋ। क्योंकि हालात मोबाइल नेटवर्क ये वो बच्चा 18-20 साल ਦਾ ਬੱਚਾ 40 ਸਾਲ ਜਿੰਨਾ ਉਹਦਾ ਦਿਮਾਗ ਸਾਡੇ ਮੋਬਾਈਲ ਕਰ ਚੁੱਕੇ ਹੁੰਦੇ। ਲੇਕਿਨ ਰਿਸ਼ਤਿਆਂ 'ਚ ਜਿਹੜੀ ਮੈਚੁਰਿਟੀ ਚਾਹੀਦੀ ਆ ਉਹਨਾਂ ਨੂੰ ਕਾਇਮ ਰੱਖਣ ਲਈ ਉਹ ਨਹੀਂ ਨਾ ਹੁੰਦੀ 20 ਸਾਲ ਹਾਂਜੀ। ਦੀ 18 ਸਾਲ ਦੀ ਉਹ ਕਦੋਂ ਹੁੰਦੀ ਹੈ ਜੀ? ਉਹ ਰੁੱਲ ਕੇ ਧੱਕੇ ਖਾ ਕੇ ਗੱਲਾਂ ਸੁਣ ਕੇ 30 32 35 ਸਾਲ ਦਾ ਹਾਂਜੀ। ਜਦੋਂ ਬੰਦਾ ਹੋਏ ਉਦੋਂ ਕੋਈ ਬਿਜ਼ਨਸ ਡਿਵੈਲਪ ਕਰੇ, ਕੋਈ ਬੱਚਾ ਕੋਈ ਕੁਛ ਨਾ ਕੋਈ। 30 32 35 ਸਾਲ ਚ ਵਿਆਹ ਕਰਕੇ 10 ਕੁ ਸਾਲ ਬੁੱਢੀ ਨਾ ਰਵੇ, ਫਿਰ ਹੱਕ ਹੋ ਜੇ। ਉਹ ਯਾਰ ਇਹ ਕਿਹੜੀ ਗੱਲ? ਇਹਨਾਂ ਨੂੰ ਤੁਸੀਂ ਪੁੱਛੋ ਤੇਰੀ ਕਦੋਂ ਹੋਈ ਦੱਸੋ ਫਰੀਦ ਭਾਈ। ਮੇਰੀ 23 ਸਾਲਾਂ ਚ ਹੋਈ। ਜਾਣਦੇ ਅੱਲਾ ਆ ਵੇਖ ਲੋ ਝੂਠ 23 ਸਾਲਾਂ ਚ। ਆਹੋ ਨਾ, ਪਤਾ 35 ਸਾਲ ਦੀ ਉਮਰ ਚ ਵਿਆਹ ਕਰੋ, 36 ਸਾਲ 37 ਸਾਲ ਦੀ ਉਮਰ ਚ ਅੱਲਾ ਧੀ ਪੁੱਤ ਦੇਵੇ, ਤੇ ਜਦੋਂ ਧੀ ਪੁੱਤ 20 ਸਾਲ ਦਾ ਹੋਵੇ ਤੇ ਉਦੋਂ ਬੰਦਾ 58 ਸਾਲ ਦਾ ਹੋਵੇ। ਹਾਂਜੀ ਹਾਂ ਨਹੀਂ ਨਹੀਂ 17 18 ਸਾਲ ਦੀ ਉਮਰ ਚ ਵਿਆਹ ਕਰੋ, ਬੰਦਾ ਇੰਨੀ ਕੁ ਉਮਰ ਵਾਲਾ ਵੈਸੇ ਬੁੱਢੀ ਨੂੰ ਬਾਜੀ ਕਹਿ ਪੈਂਦਾ। ਸਹੀ ਗੱਲ ਓ ਯਾਰ, ਗਲਤੀ ਨਾਲ ਹੀ ਉਹਨੂੰ ਪਤਾ ਹੀ ਨਹੀਂ ਹੁੰਦਾ। ਇਹ ਬੱਚੇ ਨੂੰ ਉਹਦੀ ਖੇਡਣ ਤੇ ਦਿਓ, ਉਹਦੀ ਮੈਂਟਲੀ ਗਰੋਥ ਹੀ ਰੁਕ ਜਾਣੀ। ਸ਼ਾਦੀ ਤੇ ਇੱਕ ਅੱਜ ਕੱਲ ਦੇ ਦੌਰ ਦੇ ਵਿੱਚ ਇੱਕ ਕੈਦ ਆ। ਜਦੋਂ ਗਰੋਥ ਸ਼ੁਰੂ ਹੋਣੀ ਉੱਥੇ ਵਿਆਹ ਹੋ ਗਿਆ, ਹਾਂਜੀ। ਫਾਇਦਾ ਕੀ? ਠੀਕ ਹੈ, ਬੰਦਾ ਲਿਜਾ ਵੀ ਨਹੀਂ ਸਕਦਾ ਕਿਤੇ ਬਾਹਰ, ਕਿਤੇ ਪਾਰਕ ਪੂਰਕ ਦੇ ਵਿੱਚ। ਇਹਨਾਂ ਨੂੰ ਕੀ 18-20 ਸਾਲ ਦਾ ਅੱਜ ਕੱਲ ਬੱਚਾ ਮਾਸ਼ਾਅੱਲਾ ਬਿਲਕੁਲ ਸੈਂਸਿਟਿਵ ਪੜ੍ਹੇ ਲਿਖੇ ਸਾਰਾ ਕੁਝ ਹੋ ਜਾਂਦਾ। ਅੱਜ ਇੱਕ ਦੌਰ ਸੀ ਡਬਲ ਐਮਏ ਕਰਦੇ ਆ ਬੰਦੇ ਦੇ ਚਿੱਟੇ ਆ ਜਾਂਦੇ ਸੀ। ਹੁਣ ਦੇਖ ਬੱਚਿਆਂ ਨੇ, ਕੁਆਰੇ ਬੱਚਿਆਂ ਨੇ ਐਮਫਿਲ ਕੀਤਾ ਫਿਰਦਾ। ਐਮਫਿਲ ਕਿੱਡਾ ਮੁਸ਼ਕਲ ਆ। ਪੀਐਚਡੀ ਕੀਤੀ ਫਿਰਦੀ ਆ 25 26 27 ਸਾਲ ਦੀ ਉਮਰ ਚ ਬੰਦਾ ਪੀਐਚਡੀ ਕਰ ਲੈਂਦਾ। ਤੁਸੀਂ 5 ਸਾਲ ਦੀ ਉਮਰ ਚ ਬੱਚਾ ਪੜ੍ਹਨਾ ਸ਼ੁਰੂ ਕਰ ਦਿੰਦਾ, 25 ਸਾਲ ਦੀ ਉਮਰ ਚ ਪੀਐਚਡੀ ਕਰ ਲੈਂਦਾ ਉਹ। ਇਦਾਂ ਹੀ। ਠੀਕ ਆ ਜੀ। ਤੇ ਕਈ ਲੋਕ ਸ਼ਾਦੀ ਤੋਂ ਬਾਅਦ ਪੜ੍ਹਦੇ ਰਹਿੰਦੇ ਆ। ਉਹ ਯਾਰ ਉਹ ਕਿਸੇ ਜਿਵੇਂ ਚਾਈਨੀਜ਼ ਦੀ ਕਹਾਵਤ ਹੈ ਨਾ ਕਿ ਸ਼ਾਂ ਘੀ ਬਾਚਾਂ ਸ਼ਾਂ ਕਾ ਪੂਛੀ ਜਣਾ ਦਾ, ਲੱਖ ਰੁਪਏ ਦੀ ਗੱਲ ਆ ਫਰੀਦ। ਕਿ ਹਮੇਸ਼ਾ ਆਪਣੀ ਉਮਰ ਜਿਹੜੀ ਹੈ ਨਾ ਉਹਦੇ ਨਾਲ ਤਜਰਬਾ ਵੀ ਹੋਣਾ ਤੁਹਾਡਾ ਹੋਣਾ ਚਾਹੀਦਾ। ਹਾਂ ਠੀਕ ਹੈ ਨਾ। ਭਾਜਨ
ਚਾਈਨੀਜ਼ ਦੇ ਵਿੱਚ ਤੇ ਇੱਕੋ ਹੀ ਕਹਾਵਤ ਨਹੀਂ ਨਾ, ਚਾਈਨੀਜ਼ ਦੇ ਵਿੱਚ ਤੇ ਉਹ ਵੀ ਉਹਨੇ ਕੀ ਕਿਹਾ ਵਾ ਕਿ ਈਚੋ ਵਾਕਲ ਲੈ ਅੱਜ ਬਾਕ ਜੋ ਆ ਰਿਹਾ ਮੈਂ ਨਹੀਂ ਮੰਨਦਾ ਸੀਗਾ, ਮੈਂ ਮੰਨਦਾ ਹੀ ਨਹੀਂ। ਮੈਂ ਉਹਨੇ ਪਤਾ ਕੀ ਕਿਹਾ? ਏਡੀ ਮਸ਼ਹੂਰ ਮਿਸਾਲ ਉਹਨੇ ਕਿਹਾ ਕਿ 20 ਸਾਲ 'ਚ ਬੱਚੇ ਦੀ ਸ਼ਾਦੀ ਕਰ ਦੇਣੀ ਚਾਹੀਦੀ ਹੈ। ਵੇ ਨਾ ਅਜੀਬ ਗੱਲ ਆ। ਇਹ ਮੈਨੂੰ ਭੈਣ ਕਹਿੰਦੇ ਆ, ਕਹਿੰਦੇ ਇਹ ਲੇਟ ਕਰ ਤਾਂ ਕਿ ਆਪਣੀ ਸੈਟਿੰਗ ਕਰਕੇ ਨਾ ਲੇਟ ਸ਼ਾਦੀ ਕਰ। ਇਹਨਾਂ ਨੇ 32 ਸਾਲ 'ਚ ਕੀਤੀ, ਤੁਸੀਂ ਕੀ ਬਣਾ ਲਿਆ? ਮੈਨੂੰ 32 ਸਾਲ 'ਚ ਨਹੀਂ ਕੀਤੀ ਇਹਨਾਂ ਨੇ, 18 ਸਾਲਾਂ 'ਚ ਕੀਤੀ ਆ। ਤੇ ਗਲਤ ਕਿਤੇ ਹੋਇਆ ਨਾ, ਉਹ ਗਲਤ ਹਲਕੇ ਨਹੀਂ ਮੁੱਕਣ ਦੇ, ਉਹਦੇ ਤੇ ਲਾਹਨਤ ਪਈ ਆ, ਗਰਕ ਹੋਣ ਵਾਲਾ ਹੋਇਆ। ਉਹਦੇ ਘਰ ਖਾਣਾ ਨਹੀਂ ਹੈਗਾ, ਬਗੈਰਤ ਹੋ ਗਿਆ ਵਾ, ਚਵਲ ਹੋ ਗਿਆ, ਨਿਆਣਿਆਂ ਦੇ ਮੰਗਦੇ ਫਿਰਦੇ, ਤੇ ਕੀ ਬਣਿਆ ਦੱਸੋ? ਮੱਲਾ ਪੂਰਾ ਉਹਨੂੰ ਝੂਠ ਕਹਿੰਦਾ, 18 ਸਾਲ ਦੀ ਉਮਰ 'ਚ ਵਿਆਹ ਕਰਕੇ ਉਹਨੇ ਕਿਹੜਾ ਪਹਾੜ ਤੋੜ ਲਏ। ਬੰਦਾ ਉਹਦੇ ਤੇ ਥੁੱਕਦਾ ਵਾ, ਤੇ ਉਹਨੇ ਕੀ ਕਰ ਲਿਆ ਵਿਆਹ ਕਰਾ ਕੇ? ਇਹ ਝੂਠ ਤੁਸੀਂ ਹੱਥ ਇੱਧਰ ਨੂੰ ਕਰਕੇ ਸ਼ੁਰੂ ਕਰਦੇ, ਖਤਮ ਮੇਰੇ ਤੇ ਲਿਆ ਕੇ ਕਰਦੇ। ਲੇਕਿਨ ਜੋ ਮੇਰੇ ਮਗਰ ਸਪੋਰਟ ਸੀ ਜਾਂ ਜੋ ਮੇਰੇ ਕੋ ਸੀ, ਉਹ ਇਹਦੇ ਕੋ ਕੀ ਹੈ? ਲੰਮਾ ਮੇਰੇ ਕੋਲ ਦਵਾਵਾਂ ਵਾ ਮੁਹੱਬਤ ਆ। ਹਾਂਜੀ, ਹੋਰ ਕੀ ਇਹ ਕੁਛ ਹੀ ਹੁੰਦਾ। ਤੁਹਾਡੇ ਮਗਰ ਕੀ ਸੀ? ਵਜ਼ੀਫਿਆਂ ਤੋਂ ਤੇ ਤਾਵਨਾ ਤੋਂ ਇਲਾਵਾ ਜੀ, ਕਰਜ਼ਿਆਂ ਤੋਂ, ਕਿਸ਼ਤਾਂ ਤੋਂ ਇਲਾਵਾ ਤੇਰੇ ਮਗਰ ਕਿਹੜੀ ਸਪੋਰਟ ਸੀ? ਭਾਈ ਮੇਰੀ ਸੁਣ ਲਓ ਗੱਲ। ਮਰਸਨ ਮੇਰੀਆਂ ਸਿਸਟਰਾਂ ਆਪਣੇ ਆਪਣੇ ਘਰ ਸੀ, ਨੰਬਰ ਫਿਰ ਮੇਰਾ ਹੀ ਸੀਗਾ, ਠੀਕ ਹੈ। ਉਸ ਤੋਂ ਬਾਅਦ ਮੈਂ ਇਹ ਫੀਲਡ ਦੇ ਵਿੱਚ ਸੀਗਾ, ਸ਼ੋਬਿਜ਼ ਦੀ। ਘਰਲੇ ਸ਼ਾਦੀਆਂ ਦੀਆਂ ਤੁਹਾਨੂੰ ਤੇ ਪਤਾ ਕਿੰਨੀਆਂ ਆਫਰਾਂ ਸੀਗੀਆਂ, ਇਧਰੋਂ ਇਧਰੋਂ। ਸਿਸਟਰਾਂ ਵਿਆਹ ਤੋਂ ਪਹਿਲੇ ਹੀ ਆਪਣੇ ਆਪਣੇ ਘਰ ਕਿਦਾਂ ਸੀ? ਨਹੀਂ ਸ਼ਾਦੀ ਕਰਕੇ ਆਪਣੇ ਆਪਣੇ ਘਰ ਸੀ। ਅੱਛਾ, ਜਦੋਂ ਤੇਰੀ ਸ਼ਾਦੀ ਹੋਈ ਸਿਸਟਰਾਂ ਸ਼ਾਦੀ? ਮੇਰੀ ਸ਼ਾਦੀ ਜਦੋਂ ਹੋਣੀ ਸੀਗੀ, ਅੱਛਾ, ਠੀਕ ਹੈ ਨਾ। 4 ਮਹੀਨੇ ਕਿੰਨੀ ਉਮਰ ਸੀ ਤੇਰੀ? ਮੇਰੀ 15-16 ਸਾਲ। 21 ਸਾਲ ਸੀ। ਤੇਰੀ ਕਿੰਨੀ ਸੀ? ਸਰ 23 ਸਾਲ ਦੀ। ਹਾਂ, ਤੇਰੀ ਕਿੰਨੀ ਸੀ? ਹੈ ਮੇਰੀ 16 ਸਾਲ ਜਦੋਂ ਮੇਰੀ ਸ਼ਾਦੀ ਹੋਈ। ਇਹ ਜਿੰਨੀ ਮੇਰੀ ਉਮਰ ਹੈ ਨਾ, ਦੋਵੇਂ ਹੀ ਆਪਣੀ ਉਮਰ ਚੋਂ ਉਨੀ ਪੀ ਗਏ। 16 ਸਾਲ ਦੀ ਉਮਰ 'ਚ ਮੇਰੀ ਸ਼ਾਦੀ ਹੋਈ ਤੇ ਸਪੋਰਟ ਇਹ ਉਹ ਦੌਲਤ ਸੀਗੀ ਕਾਫੀ, ਯਾਨੀ ਕਿ ਪੈਸਾ ਸੀ, ਸਪੋਰਟ ਸੀਗੀ। ਤੇ ਅੱਬੂ ਯਕੀਨ ਕਰ ਕਹਿੰਦੇ ਹੁੰਦੇ ਸੀਗੇ ਕਿ ਯਾਰ ਨਹੀਂ ਦੌਲਤ ਸੀ ਤੇ ਅੱਬੂ ਤੇਰਾ ਤੇਰੀ ਜੰਜਣਾ ਸਿਗਟਾ ਮੰਗ ਪੀ। ਇਹ ਕੀ ਰੌਲਾ ਉਹ ਸੀ? ਨਹੀਂ ਉਹ ਯਾਰ ਦੌਲਤ ਸੀ ਨਾ, ਉਹ ਗਲਤ ਕਰ ਰਹੇ ਨੇ। ਦੌਲਤ ਸੀ ਤੇ ਤੁਸੀਂ ਘਰ ਸ਼ੋਰਬਾ 3 ਦਿਨ ਇਸਤੇਮਾਲ ਕੀਤਾ, ਇਹ ਦੌਲਤ ਦੀ ਨਿਸ਼ਾਨੀ ਹੈ। ਉਸਤਾਦ ਜੀ ਮੈਨੂੰ ਦੱਸ, ਨੇ- ਦੌਲਤ ਦੇ ਵਿੱਚ ਏਦਾਂ ਹੁੰਦਾ ਵਾ ਕਿ ਤੁਸੀਂ ਬਾਜ ਵਾਲਿਆਂ ਨੇ ਚਿੱਤਰੋ ਚਿੱਤਰੀ ਹੋ ਕੇ ਇਹਨਾਂ ਨੂੰ ਘਰੋਂ ਦੌਲਤ ਕੱਢੋ? ਹੁੰਦੀ ਤੇ ਟੈਂਟਾਂ ਵਾਲਾ ਜੱਗ ਮਾਰਦਾ ਦਾਦਾ ਜੀ ਨੇ। ਨਹੀਂ ਪਤਾ ਕੀ ਗੱਲ, ਉਸਤਾਦ ਜੀ ਦੇ 2-3 ਫੈਸਲੇ ਗਲਤ ਨੇ। ਮੈਂ ਨਹੀਂ ਉਹਨਾਂ ਚੀਜ਼ ਤੇ ਇਤਫਾਕ ਕਰਾਂਗਾ। ਇੱਕ ਇਹਦੀ ਸ਼ਾਦੀ ਦਾ ਫੈਸਲਾ ਗਲਤ ਵਾ, ਦੂਸਰਾ ਫਰੀਦ ਨੂੰ ਕਹਿੰਦੇ ਬਹੁਤ ਅੱਛਾ ਹੈ, ਇਹ ਵੀ ਗਲਤ। ਨਹੀਂ ਮੈਂ ਕਹਿ ਰਿਹਾ ਮੈਂ 20 ਸਾਲ ਦੀ ਉਮਰ 'ਚ ਅੱਜ ਕੱਲ ਬੱਚੇ ਦੀ ਸ਼ਾਦੀ ਕਰ ਦਿਓ। ਲੈ ਉਹ ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਇੱਕ ਗੱਲ ਦੱਸਾਂ। ਕੁਝ ਬੱਚੇ ਹੁੰਦੇ ਨੇ, ਉਹਨਾਂ ਦਾ ਰੁਖਪੁਣਾ, ਉਹਨਾਂ ਦੀ ਚਾਲ ਚੱਲਣ ਤੋਂ ਬੰਦਾ ਹਿਸਾਬ ਲੈ ਲੈਂਦਾ ਕਿ ਵੀ ਇਹ 20 ਸਾਲ ਦੀ ਉਮਰ 'ਚ ਕਰ ਦਿਓ। ਕੁਝ ਬੱਚੇ ਮੇਰੇ ਵਰਗੇ ਸ਼ਰੀਫ ਵਿਚਾਰੇ, ਨਾ ਕੋਈ ਮੋਬਾਈਲ ਨਾ ਕੋਈ ਗੱਲਬਾਤ, ਉਹ ਕਹਿੰਦੇ ਨੇ ਕੋਈ ਨਹੀਂ ਪੜੀ ਜਾਵੇ ਬੱਚਾ, ਸਾਨੂੰ ਕਿਤੇ ਵੀ ਕੋਈ ਨਾ ਖੁਦਾ ਨਾ ਖਾਸਾ ਕੋਈ ਕੀ ਨਹੀਂ ਕਰਦਾ। ਕੁਝ ਬੱਚਿਆਂ ਦੀ ਚਾਲ ਚੱਲਣ ਦੱਸ ਦਿੰਦੇ ਕਿ ਭਾਜੀ ਇਹਨੂੰ ਫੌਰਨ ਤੋਂ ਪਹਿਲੇ ਵਿਆਹੋ। ਇਹਦੀ ਕੀ ਗਾਰੰਟੀ ਹੈ ਕਿ ਉਹ ਖੁਸ਼ ਰਹੇਗੀ ਸ਼ਾਦੀ ਕਰਕੇ? ਕਿਹਦੀ ਗਾਰੰਟੀ ਹੈ ਵੇ? ਦੱਸੋ। ਤੇਰੀ ਖੁਸ਼ ਆ? ਅਲਹਮਦੁਲਿਲਾ। ਉਹ ਲੋੜ ਨਹੀਂ ਤੇਰੀ ਖੁਸ਼ ਰਹਿੰਦੀ ਜਿੰਨੀ ਦੇਰ ਤੂੰ ਇੱਥੇ ਰਹਿਣਾ। ਨਹੀਂ ਦੇਖਿਆ ਨਾ, ਇੱਕ ਵੈਸੇ ਦੇਖਿਆ ਨਾ। ਮਾਫੀ ਨਾਲ ਇੱਕ ਗੱਲ ਏ, ਬੱਚੇ ਦੇ ਲਈ 2-3 ਚੀਜ਼ਾਂ, ਮੈਚੁਰਿਟੀ, ਬਲੂਗੀ ਜਿਹਨੂੰ ਕਹਿੰਦੇ ਨੇ, ਬਾਲਗ ਹੋਣਾ, ਉਹਦੇ ਨਾਲ ਉਹਦੀ ਕੋਈ ਫਾਈਨੈਂਸ਼ੀਅਲੀ ਸਪੋਰਟ, ਫਾਈਨੈਂਸ਼ੀਅਲੀ ਸਪੋਰਟ, ਉਹਦਾ ਕੋਈ ਬਿਜ਼ਨਸ ਪੁਆਇੰਟ, ਠੀਕ ਹੈ ਜੀ। ਇਹ 3-4 ਚੀਜ਼ਾਂ, ਉਹਦਾ ਘਰ, ਪ੍ਰਾਪਰਟੀ, ਕਮ ਸੇ ਕਮ ਪ੍ਰਾਪਰਟੀ ਨਹੀਂ ਨਾ ਹੈ ਤੇ ਉਹ ਆਪਣਾ ਆਪ ਕੁਛ ਨਾ ਕੁਛ ਤੇ ਬਣਾ ਕੇ ਬੈਠਾ ਹੋਵੇ। ਪ੍ਰਾਪਰਟੀ 18-16 ਸਾਲ ਵਿਆਹ ਤੋਂ ਬਾਅਦ ਬਣਾ ਲਵੇ। ਸਰ ਨਹੀਂ, ਇਹ ਗੱਲ ਗਲਤ ਆ। ਪਾਕਿਸਤਾਨ ਦਾ ਜਿਹੜਾ ਕਲਚਰ ਹੈ ਨਾ, ਇਹਦੇ ਚ ਭਾਵੇਂ ਅੱਜ ਕੱਲ ਜਿਹੜੇ ਐਮਏ ਪੜ੍ਹੇ ਜੋਬਾਂ ਤੇ ਲੱਭਣ ਦੇ ਨੇ ਤੇ ਉਹ ਭੁੱਜੇ ਚਨੇ ਲਾਏ ਨੇ, ਇਹੋ ਜਿਹੇ ਬੱਚੇ ਜਿਨ੍ਹਾਂ ਦੇ ਕੋਲ ਹੈ ਹੀ ਕੁਛ ਨਹੀਂ, ਆਪਣੀ ਧੀ ਦੇ ਦੇਣ ਤੇ ਉਹ ਇਸ ਲਾਰੇ ਤੇ ਦੇ ਦੇਣ ਕਿ ਲੋ ਜੀ ਕੱਲ ਨੂੰ ਕੁਛ ਬਣ ਜਾਏਗਾ। ਕਿੱਦਾਂ ਦੇ ਦੇਣ? ਕੋਈ ਸਾਰੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਮੇਨਟੇਨ ਕਰੋ। ਸਾਊਦੀ ਅਰਬ ਚ ਮੈਂ ਰਿਹਾ, ਸਾਊਦੀ ਅਰਬ ਦੇ ਵੇਖਣ ਵਾਲੇ ਸਾਰੇ ਅੰਤਲ ਕੁੱਲ ਹਦਫੀ ਸ਼ੂਫ ਹਦਫੀ ਲਓ ਅਜ਼ਵਾਜ ਕਿਦਾ ਅਵਲ ਸ਼ੈ ਹੁਆ ਹਨਾ ਵੀ जहेज हुआ आती बादन हुआ कलाम हदा कुल्लू हदा कुड़माचारी मालूम इतला बर्रा लाजिम हदा जफ्फी जफ्फा हदा या अखी यानी कुंडा मुंडा हदा कुल्लू इतला बर्रा ਦਾਦਾ। ਉਹਨਾਂ ਦੇ ਵਿੱਚ ਇੱਕ ਰਿਵਾਜ ਹੈ, ਉਹਨਾਂ ਰਿਵਾਜ ਹੈ ਕਿ ਬੱਚੇ ਨੂੰ ਕਹਿੰਦੇ ਨੇ ਕਿ ਭਾਈ ਆਪਣਾ ਜਹੇਜ਼ ਔਰਤ ਦਾ ਤੂੰ ਬਣਾਉਣਾ ਵਾ, ਘਰ ਤੂੰ ਲੈਣਾ ਵਾ, ਸਾਰਾ ਕੁਝ ਤੂੰ ਕਰਨਾ, ਤੈਨੂੰ ਅਸੀਂ ਸਪੋਰਟ ਕਰਾਂਗੇ। ਬੈਂਕ ਕਰਜ਼ੇ ਦਿੰਦੇ ਨੇ, ਉਹ ਬੈਂਕਾਂ ਕੋ ਕਰਜ਼ੇ ਲੈ ਕੇ ਤੇ ਉਹ ਆਪਣਾ ਬਣਾ ਲੈਂਦੇ ਨੇ, ਫੇਰ ਉਹ ਸ਼ਾਦੀ ਦੇ ਮੁਸਤਹਿਕ ਹੁੰਦੇ ਨੇ। ਲੋ ਸਹੀ ਗੱਲ ਉਸਤਾਦ ਜੀ, ਬਿਲਕੁਲ। ਉਹ 18 ਸਾਲ ਦੀ ਉਮਰ 'ਚ ਬੈਂਕ ਕੋ ਕਰਜ਼ਾ ਲੈ ਕੇ ਬਾਅਦ ਚ ਲਾਉਂਦਾ ਰਵੇ। ਨਹੀਂ ਤਾਂ ਤੁਸੀਂ ਇਹ ਵੀ ਤਾਂ ਸਰ ਵੇਖੋ, ਇਹਦੀ ਲਈ ਇਹ ਵਾ ਨਾ ਕਿ ਉਹਨੇ ਕੁਛ ਨਾ ਕੁਛ ਆਪਣਾ ਬਣਾਇਆ ਤੇ ਹੈ ਨਾ, ਕੀ ਯਾਨੀ ਉਹਨੇ ਆਪਣਾ ਆਪ ਤੇ ਬਣਾਇਆ ਨਾ, ਘਰ ਤੇ ਬਣਾਇਆ। ਜਹੇਜ਼ ਇੱਥੇ ਪਾਕਿਸਤਾਨੀ ਦਿੰਦੇ ਨੇ, ਇੰਡੀਅਨ ਦਿੰਦੇ ਨੇ ਜਹੇਜ਼, ਉਹ ਮੁੰਡੇ ਬਣਾਉਂਦੇ ਨੇ, ਉਹਨਾਂ ਚ ਰਿਵਾਜ ਇਹ ਵਾ। ਇਹਨੂੰ ਚਾਹੀਦਾ ਕਿ ਜਹੇਜ਼ ਨਹੀਂ ਬਣਾ ਸਕਦਾ, 3 ਸ਼ਰਟਾਂ ਹੀ ਲੈ ਦੇ ਜਿਹੜੀਆਂ ਉਹ ਬਦਲ ਲੈ। ਉਹ ਤੂੰ ਜਾ ਚਵਲਾ ਮਾਰਦਾ, ਤੈਨੂੰ ਲੱਖ ਰੁਪਈਆ ਜੇ ਤੈਨੂੰ ਦੇ ਦਈਏ, ਤੂੰ
30,000 ਦੀ ਸਲੰਟੀ ਖਾਲ ਦੇਣੀ ਤੇ 70,000 ਦਾ ਲੋੜੀ ਨਹੀਂ ਮੇਰਾ ਵਿਆਹ ਇਹਨਾਂ ਲੇਟ ਕਰਨ ਨੇ ਬਿੱਦ ਤੁਸੀਂ ਦੇਣੀ 25,000 ਦੀ ਮੈਨੂੰ ਦੱਸੋ ਜੀ ਬਣਾ ਲਈ ਯਾਰ ਤੇਰੇ ਨਾ ਹਲੇ ਤੈਨੂੰ ਨੱਕ ਪੁੰਝਣਾ ਨਹੀਂ ਆਂਦਾ, ਤੇਰਾ ਵਿਆਹ ਕਰਾ ਦਈਏ, ਪਹਿਲੇ ਮੈਚੁਰਿਟੀ ਲਿਆ ਆਪਣੇ ਆਪ। ਮਚੋੜੀ ਦੀ ਛਾੜ ਪਵਾਈਆਂ ਵਾ ਆਪਣੇ ਆਪ ਨੂੰ ਕਿੱਦਾਂ ਰਹੇ ਵਾ ਮਚੋੜੀ ਦੀ ਗੱਲਾਂ ਵੇਖ ਲਓ ਉਹਦੀ। ਝਾੜ ਉਹ ਤੁਹਾਡੇ ਇਹ ਵੀ ਕੋਲ ਤੂੰ ਘਰ ਤੇਰੇ ਕੋਲ ਕੀ ਆ ਉਸਤਾਦ ਜੀ? ਪੁੱਛੋ ਕੀ? ਇਹਦੇ ਕੋਲ ਪੁੱਛੋ ਤੇਰੇ ਕੋ ਕੀ ਆ? ਮੇਰੇ ਕੋਲ ਟੈਕਨੋ ਮੋਬਾਈਲ ਆ ਮਰੇ ਹਜੇ ਵੀ ਤੂੰ ਘਰ ਚੂਚੇ ਰੱਖੇ ਹੋਏ ਆ। I have mom is, मेरे पास माँ है। ਹੋਰ ਕੀ ਹੈ? ਯਾਰ ਮੇਰੇ ਕੋ ਬੜਾ ਕੁਛ ਆ, ਮੇਰੇ ਕੋ ਮੁਹੱਬਤ ਆ, ਉਹਨੂੰ ਮਿਲੇਗੀ, ਉਹਨੂੰ ਖਿਦਮਤ ਮਿਲੇਗੀ, ਉਹ ਖਿਦਮਤ ਉਹਨੇ ਕਰ ਉਹਦੀ ਜ਼ਿੰਦਗੀ ਬਣ ਜਾਣੀ ਆ। ਜ਼ਿੰਦਗੀ ਬਣ ਸਹੀ ਗੱਲ ਆ। ਹਾਂਜੀ ਮੇਰੀ ਭਲਾ ਬਰਬਾਦ ਨਹੀਂ ਹੁੰਦੀ। ਲੇਕਿਨ ਮੈਨੂੰ ਕੀ ਕਹਿੰਦਾ ਫੈਸਲ ਭਾਈ 2-3 ਦਿਨ ਤੋਂ ਇੱਕ ਖਾਬ ਆਂਡੀ ਕਿ ਅੰਗਰੇਜ਼ਣੀ ਮੈਨੂੰ ਕਹਿੰਦੀ ਕਿ ਬਾਹਰ ਆ ਜਾ ਮੇਰੇ ਕੋ, ਬਾਹਰ ਆ ਜਾ ਮੇਰੇ ਕੋ। ਮੈਨੂੰ 3 ਵਾਰੀ ਕਹਿੰਦਾ ਭਾਈ ਨੇ ਉਠਾਤਾ ਤੇ ਕਹਿੰਦਾ ਮੈਨੂੰ ਹੁਣ ਉਹਨੇ ਦਾਨਿਸ਼ ਨੂੰ ਉਠਾਤਾ। ਅੰਗਰੇਜ਼ ਨਹੀਂ ਆਈ ਸੀ, ਮੈਨੂੰ ਕਹਿੰਦੀ ਬਾਹਰ ਆ ਚਲੀਏ, ਬਾਹਰ ਆ ਚਲੀਏ। ਤੈਨੂੰ ਖਾਬ ਆਂਡੀ 3 ਦਿਨ। ਅੱਛਾ ਉਸਤਾਦ ਜੀ ਤੁਸੀਂ ਇਹ ਦੱਸੋ, ਇਸ ਬੱਚੇ ਦੀ ਉਮਰ ਦੇ ਲਿਹਾਜ਼ ਨਾਲ ਇਸ ਬੱਚੇ ਨੂੰ ਚਾਹੀਦਾ ਵਾ ਕਿ ਇਹ ਆਪਣੇ ਕੰਮਕਾਰ ਯਾਨੀ ਬਿਜ਼ਨਸ ਤੋਂ ਇਲਾਵਾ ਵਿਆਹ ਕਰ ਲਵੇ? ਹਾਂ ਕੰਮ ਕਰਦਾ ਪਿਆ ਮਾਸ਼ਾਅੱਲਾ। ਕੀ ਕਰ ਰਿਹਾ ਕੀ ਕਰ ਰਿਹਾ? ਇਹ ਕੰਮਕਾਰ ਤੁਸੀਂ 30,000 ਦਿੰਦੇ ਹੋ, ਉਹਦੇ ਚੋਂ ਵੀ ਧਾਰੇ ਲੈ ਲੈਂਦੇ ਤੇਰਾ ਹੋ। ਜਦੋਂ ਵਿਆਹ ਹੋਇਆ ਸੀ ਨਾ, ਤੂੰ ਹੁਣ ਪੈਸੇ ਕਮਾਉਣ ਲੱਗਾ। ਸਹੀ ਗੱਲ। ਜਦੋਂ ਅੱਗੇ ਤੇਰੇ ਬੱਚਿਆਂ ਦਾ ਮਾਸ਼ਾਅੱਲਾ ਹੋਣ ਵਾਲਾ ਹੋ ਗਿਆ, ਤੂੰ ਜਦੋਂ ਵਿਆਹ ਹੋਇਆ ਸੀ ਨਾ, ਤੇਰਾ ਨਾਂ ਫਰੀਦ ਸਹਿਗਲ ਨਹੀਂ ਸੀ। ਪੂਰਾ ਮਹੱਲਾ ਥੂ ਕਰਦਾ ਸੀ, ਲਾਂਟਾ ਭੇਜਦਾ ਸੀਗਾ, ਕਹਿੰਦਾ ਸੀ ਚਵਲ ਹੈਗਾ ਖਾਨਦਾਨੀ ਪੂਰਾ ਘਟਿਆ ਵੇ। ਨਹਿਰ ਤੇ ਟੂਪਾਂ ਕਿਰਾਏ ਤੇ ਦਿੰਦਾ ਸੀ। ਸਰ ਨਹੀਂ, ਮੈਂ ਕਿਉਂਕਿ ਸਾਡੇ ਅਬਾਉਜਦਾਦ ਦਾ ਜੋ ਪ੍ਰਾਪਰਟੀ ਦਾ ਸਿਲਸਿਲਾ ਸੀ ਨਾ, ਉਹ ਸਾਡੇ ਤੱਕ ਪਹੁੰਚਿਆ। ਸਾਨੂੰ ਮਤਲਬ ਸਰ ਤੁਹਾਡੇ ਅਬਾਉ ਅਜਦਾਦ ਨਹੀਂ ਵਜਾਓ ਅਬਦਾਦੂ ਤੇ ਉਹਦੇ ਚ ਸਾਨੂੰ ਵਜਾਓ ਅਜਦਾਦ ਨਹੀਂ, ਸਾਡੀ ਵਿਰਾਸਤ ਦੇ ਵਿੱਚ ਯਾਨੀ ਚੀਮਾ ਫੈਮਿਲੀ ਚ ਇਹ ਇੱਕ ਰਿਵਾਜ ਹੈ ਕਿ ਟੋਟਲੀ ਪੀੜ੍ਹੀ ਦਰ ਪੀੜ੍ਹੀ ਕਨਵਰਸੇਸ਼ਨ ਹੁੰਦੀ ਹੈ ਜਿਹੜੀ ਨਾ ਖਾਨਦਾਨੀ ਵਿਰਾਸਤ ਹੁੰਦੀ। ਹੁਣ ਸਾਡੇ ਕੋਲ ਯਾਨੀ ਸ਼ਹਿਰ ਦੇ ਵਿੱਚ ਸ਼ਹਿਰ ਚ ਵਿਰਾਸਤ ਨਹੀਂ ਸੀ ਤੁਹਾਡੀ, ਵਿਰਾਸਤ ਪਾਏ ਨੂੰ ਉਹਨਾਂ ਦਾ ਜਦੋਂ ਕੋਈ ਵੱਡਾ ਮਰਦਾ ਨਾ ਇੰਜ ਅਗਲੋ ਘਰ ਦੇ ਵੱਡੇ ਦੇ ਵਿੱਚ ਇੰਜ ਕਰਕੇ 2 ਹੱਥਾਂ ਨਾਲ ਉਹਨੂੰ ਤਲਵਾਰ ਤਰ੍ਹਾਂ ਚਮੋਟਾ ਫੜਾਉਂਦੇ। ਵਿਰਾਸਤ ਨਹੀਂ ਵਿਰਾਸਤ। ਜਾਇਦਾਦ ਤੇ ਨਸੀ ਇਹਨਾਂ ਦੀ ਜਾਇਦਾਦ ਆ ਸੀ। ਤੁਹਾਡੇ ਕੋਲ ਬਾਦ ਸਾਹਿਬ ਐਸੀ ਕਿਹੜੀ ਚੀਜ਼ ਆ ਸਿਵਾਏ ਸਜਾਦ ਜਾਨੀ ਸਾਹਿਬ ਦੀ ਜਿਹੜੀ ਉਹ ਥੋੜੀ ਜੀ ਰਕਮ ਜਿਹੜੀ ਦਿੰਦੇ ਨੇ ਤੁਹਾਨੂੰ, ਜਿਹਦੇ ਤੇ ਤੁਸੀਂ ਫਿਰ ਧਾਰੇ ਲੈ ਕੇ ਕਸ਼ਫ ਵਾਲੇ ਦੇ ਵੀ ਪੈਸੇ ਦੇਣੇ? ਉਹ ਭਾਈ ਉਹ ਰਕਮ ਨੂੰ ਛੱਡ, ਤੂੰ ਪੁੱਛ ਜਾਇਦਾਦ ਦਾ ਪੁੱਛ। ਤੇਰੇ ਕੋ ਕੀ ਐਸੀ, ਤੇਰੇ ਕੋ ਇਸ ਟਾਈਮ ਕੀ ਐਸਾ? ਇੱਕ ਮਿੰਟ ਜਦੋਂ ਤੇਰਾ ਵਿਆਹ ਹੋਇਆ ਤੇਰੇ ਕੋ ਕੀ ਸੀ? ਸਰਾਏ ਆਲਮਗੀਰ ਦਾ ਮਤਲਬ ਚੌਧਰੀ ਸੀ ਤੂੰ? ਨਹੀਂ ਤੇਰੇ ਕੋ ਕੀ ਸੀ? ਜਵਾਬ ਦੇ। ਕੀ ਸੀ? ਮੈਂ ਤੁਹਾਨੂੰ ਦੱਸਣਾ, ਮੇਰੇ ਕੋਲ ਆਪਣਾ ਜ਼ਾਤੀ ਘਰ ਅੱਬੇ ਦਾ, ਜਿਹੜਾ ਅੱਜ ਵੀ ਤੁਹਾਡੇ ਕੋਲ ਚ 3 ਭਰਾਵਾਂ ਦੇ ਹਿੱਸੇ, 7 ਭੈਣਾਂ ਦੇ ਹਿੱਸੇ ਆ, ਅੰਮੀ ਦਾ ਹਿੱਸਾ ਵਾ, ਚਾਚੇ ਦਾ ਹਿੱਸਾ ਵਾ, ਉਹਨੇ ਵਿੱਚ ਅੱਧਾ ਕਰ ਦਿੱਤਾ। ਛੋਟਾ ਏਦਾਂ ਦਾ ਕੇਕ ਰਸ ਚ ਰਹਿੰਦੇ ਤੁਸੀਂ। ਅਗਲੀ ਗੱਲ ਦੱਸ। ਅੱਬਾ ਮੇਰਾ ਸੀ ਔਰ ਅੱਬਾ ਤੇਰਾ ਸੀ, ਤੇਰੇ ਨਾਲ ਭਰਾਵਾਂ ਦਾ ਸੀ, ਤੇਰਾ ਕੀ ਸੀ? ਉਹਦੇ ਅੱਬੇ ਦਾ ਵੀ ਹਿੱਸਾ ਹੈਗਾ, ਤੇਰਾ ਆਪਣਾ ਕੀ ਸੀ? ਮੇਰਾ ਜ਼ਾਤੀ ਉਹ ਮੇਰਾ ਹੀ ਸੀ ਨਾ, ਵਿਰਾਸਤ ਚ ਮੇਰੇ ਕੋਲ ਨਹੀਂ ਆ ਤੇਰੇ ਗਿਆ। ਕੋ ਨਹੀਂ, ਤੇਰੇ ਭਰਾ ਦਾ ਅੱਜ ਵੀ ਹਿੱਸਾ ਵਾ। ਉੱਤੇ 15 ਲੱਖ ਮੈਂ ਲਾ ਕੇ ਹੁਣ ਬਣਾ ਰਿਹਾ, ਤੇਰਾ ਕੀ ਸੀ? ਸੁਣਾਓ ਐਲਾਨ ਕਰਾਓ, ਲੋਕਾਂ ਨੂੰ ਐਲਾਨ ਕਰਾਓ। ਨਹੀਂ ਉਹ ਤੇ ਠੀਕ ਆ, ਸਾਡਾ ਤੁਸੀਂ ਨਹੀਂ ਬਣਾਉਣਾ ਤੇ ਕਿੰਨੇ ਬਣਾਉਣਾ, ਲੇਕਿਨ ਮੇਰੇ ਵਾਲਦ ਨੇ ਜੋ ਜਿਹੜੀ ਜ਼ਮੀਨ ਭੋਏ ਜਿਹੜੀ ਪ੍ਰਾਪਰਟੀ ਦੇ ਦਿੱਤੀ ਆ, ਵੇਖੋ ਉਹ ਕਹਿੰਦੇ ਨੇ ਓਏ ਉਹ 2.5 ਮਰਲੇ ਦਾ ਤੇਰਾ ਮਕਾਨ ਆ, ਉਹ ਚੋਂ ਵੀ ਉਹ 2-4 ਇੰਚ ਘੱਟ ਹੀ ਆ। ਉਹ 16 ਕਿੱਲੇ ਜ਼ਮੀਨ ਛੱਡਦੀ ਅਸੀਂ। ਉਹ ਠਹਿਰ ਜਾਓ, ਸਿਰਫ ਕਿੱਲੇ ਨੇ 16। ਹਾਂਜੀ ਬਸ ਉਹ ਤੇਰੀ ਇੰਨੀ ਕੁ ਜ਼ਮੀਨ ਆ, ਉਹਦੇ ਆਲੇ ਦੁਆਲੇ ਤੁਸੀਂ ਠੋਕੇ ਤੇ ਲੋਕਾਂ ਨੇ ਕਹਿੰਦਾ ਜੀ ਇਹ 16 ਕਿੱਲੇ ਸਾਡੇ ਨੇ। ਜ਼ਮੀਨ ਦੂਰੋਂ ਦੇਖੋ ਕਸਮੇ 9 ਨੰਬਰ ਦਾ ਪੈਰ ਉਹਦੇ ਚਾ ਦੋ ਨਾ ਤੇ ਅੰਗੂਠਾ ਅਗਲੇ 1 ਕਿੱਲੇ ਨਾਲ ਲੱਗ ਜਾਂਦਾ। ਪਿੱਛੋਂ ਅੱਡੀ 1 ਕਿੱਲੇ ਨਾਲ ਲੱਗ ਰਹੀ ਹੁੰਦੀ ਹੈ, ਅੰਗੂਠਾ ਦੂਜੇ ਕਿੱਲੇ ਨਾਲ ਲੱਗ ਜਾਂਦਾ। ਜ਼ਮੀਨ ਇਹਨਾਂ ਦੀ ਹੈ ਨਾ 3 ਘੰਟੇ ਵਿੱਚ ਘੋੜਾ ਦੌੜਦਾ ਰਵੇ, ਇਹਨਾਂ ਦੀ ਜ਼ਮੀਨ ਨਹੀਂ ਮੁੱਕਦੀ। ਸਹੀ ਗੱਲ ਆ। ਮੋਬਾਈਲ ਤੇ ਘੋੜਿਆਂ ਦੀ ਰੇਸ ਲਾ ਕੇ ਨਾ ਇੰਜ ਜ਼ਮੀਨ 'ਚ ਰੱਖ ਦਿੰਦੇ, ਉੱਤੇ ਵੇਖਦੇ ਨੇ ਪੂਰੇ 3 ਘੰਟੇ ਬਾਅਦ ਚੋਂ ਕਹਿੰਦੇ ਲਓ ਜੀ ਸਾਡੀ ਜ਼ਮੀਨ ਨਹੀਂ ਮੁੱਕੀ, ਬੈਟਰੀ ਮੁੱਕ ਗਈ। ਤੁਸੀਂ ਉਹ ਆਰਟਿਸਟ ਜੇ ਛੋਟੇ ਜੇ ਉਹ ਚਾਚੇ ਮੇਰੇ ਵੇਖਣ ਦੇ ਨੇ, ਉਹਨਾਂ ਨੇ ਰੌਲਾ ਬਣ ਗਿਆ ਨਾ ਤੇ ਉਹਨਾਂ ਨੇ ਮਿੰਟ ਨਹੀਂ ਲਾਣਾ ਹੈਗਾ। ਉਹ ਚਾਚੇ ਤੇਰੇ ਦਾ ਕਿਹੜਾ ਨਾਂ? ਸਰਦਾਰ ਸਿਆਲ ਸਿੰਘ ਆ। ਉਹ ਕੌਣ ਸੀ? ਉਹ ਤੈਨੂੰ ਨਹੀਂ ਪਤਾ? ਸਾਜੀ ਨਹੀਂ, ਬਾਕੀ ਮੈਂ ਤੁਹਾਨੂੰ ਦੱਸਣ ਡਿਆ ਕਿ ਮੇਰੇ ਨਾਲ ਮਸਲਾ ਨਹੀਂ ਸੀ ਹੈਗਾ। ਮੇਰੇ ਭਰਾ ਜਿਹੜੇ ਭਤੀਜੇ ਦੇ ਨਾਲ ਕੰਧ ਮਾਰ ਲਈ ਆ, ਮੈਨੂੰ ਭਲਾ ਤਾਂ ਪਤਾ ਨਹੀਂ ਉਹਨਾਂ ਦਾ। ਓ ਯਾਰ ਝੜਦੇ ਯਾਰ, ਜੋ ਵੀ ਹੈ ਯਾਰ, ਭਾਵੇਂ ਜਿੱਦਾਂ ਦਾ ਵੀ ਆ। ਮੇਰੇ ਨਾਲ ਮਸਲਾ ਇਹ ਨਹੀਂ ਸੀ ਹੈਗਾ। ਮੇਰੀ ਇਹ ਸੀ ਕਿ ਪ੍ਰਾਪਰਟੀ ਵੀ ਸੀ, ਮੇਰਾ ਖਾਨਦਾਨ ਵੀ ਵੱਡਾ ਸੀ, ਪਿੱਛੋਂ ਸਪੋਰਟ ਵੀ ਸੀ, ਸਾਨੂੰ ਇਹ ਵੀ ਸੀ ਕਿ ਕੋਈ ਵਾਧਾ ਘਾਟਾ ਕੋਈ ਦੁਸ਼ਮਣਦਾਰੀ ਉਹ ਵੀ ਅਸੀਂ ਨਿਬੇੜ ਲੈਂਦੇ ਸੀ। ਹੁਣ ਯਾਰ ਫਰੀਦ ਖੁਦਾ ਦਾ ਨਾਂ ਯਾਰ ਇੰਨਾ ਜ਼ਿਆਦਾ ਫੇਕ ਨਾ ਹੋਇਆ ਕਰ, ਉਸਤਾਦ ਜੀ ਇੰਨੀ ਫੇਕਨੈਸ ਨਾ ਪਾਇਆ ਕਰ। ਜ਼ਮੀਨਦਾਰੀ, ਖਾਨਦਾਨ, ਬਰਾਦਰੀ, ਅੱਲਾਹ ਤੋਂ ਡਰ ਕੇ ਕਹਿਣਾ, ਜਿੱਤ ਕਿਤੇ ਤੁਹਾਨੂੰ ਮੇਰਾ ਜੈਨੂਇਨ ਪਤਾ ਲੱਗ ਬਸ ਕਰਦੇ ਜਾਏ ਯਾਰ। ਤੁਸੀਂ ਮੇਰੇ ਨਾਲ ਚਲੇ ਚਲੋ, ਬਸ ਵਲੌਗ ਕਰਦੇ। ਕਰਨੇ ਇੱਕ ਵਲੌਗ
ਮੇਰੇ ਨਾਲ ਚਲੇ ਚੱਲੋ ਟੋਟਲ 7 ਵਾਰੀ ਤੇਰਾ ਮੁੰਡਾ ਝਲੂੰਗੀ ਪਾਰਟੀ ਹੋਣ ਦੀ ਵਜ੍ਹਾ ਤੋਂ ਵਿੱਚੋਂ ਡਿੱਗਿਆ। ਇਹ ਇਸ ਗੱਲ ਦੀ ਦਲੀਲ ਆ ਵੀ ਮੈਂ ਭੁੱਖਾ ਨਾ ਹਾਂ ਉਹ ਯਾਰ ਤੇਰੇ ਘਰ ਹਾਲੇ ਤੱਕ ਬੱਚੇ ਦਾ ਭੰਗੂੜਾ ਹੈ ਨਹੀਂ। ਅੱਛਾ ਜੀ ਕਸਮ ਆਹੋ ਬੱਚੇ ਦੇ ਸਾਹਮਣੇ ਆਪ ਆਦਾ ਇੰਜ ਕਰਕੇ ਉਹਨੂੰ ਚੁੱਪ ਕਰਾਉਂਦੇ ਆ। ਉਹ ਮੈਂ ਜਿਹੜਾ ਤੇ ਤੁਹਾਡਾ ਵਾਈਫਾਈ ਤੇ ਸਲੋ ਚੱਲਦਾ ਉਹਦੇ ਨੂੰ ਕਿਉਂ ਨਹੀਂ ਕਹਿੰਦੇ? ਮੈਂ ਦਾਵਾ ਕਿਦੋਂ ਕਰਨ ਡਿਆ? ਮੈਂ ਦਾਵਾ ਕਿਉਂ ਕਰਨ ਲਿਆ? ਜੀ ਇਹਦੇ ਘਰ ਅਸਮਾਨੀ ਭਗੂੜਾ ਲੱਗਾ ਵਾ। ਯਾਰ ਮੈਂ ਕਦੋਂ ਗੱਲ ਕੀਤੀ ਉਹਦੀ? ਮੈਂ ਤਾਂ ਉਹਨੇ ਕਿਹਾ ਉਹਦਾ ਕਦੋਂ ਤੁਸੀਂ ਨਾਲ ਉਹਦਾ ਕੰਪੈਰੀਜ਼ਨ ਕਿਉਂ ਕਰਨ ਲੱਗ ਇੱਕ ਪਏ? ਠਹਿਰ ਜੋ ਤੁਸੀਂ ਉਹਦੀ ਸ਼ਾਦੀ ਕਰ ਰਹੇ ਹੋ ਉਹਦੇ ਕੋਲ ਕਿੰਨੀ ਨਹੀਂ property? ਨਹੀਂ ਠਹਿਰ ਜਾ। ਕਿੰਨੀ ਪ੍ਰਾਪਰਟੀ ਹੈ? ਯਾਰ ਤੇਰੇ ਕੋ ਕਿੰਨੀ ਪ੍ਰਾਪਰਟੀ ਸੀ? ਮੇਰੇ ਕੋਲ ਅਲਹਮਦੁਲਿਲਾ। ਰੇਲਵੇ ਵਾਲਿਆਂ ਦਾ ਘਰ ਸੀ, ਅੱਜ ਵੀ ਉਹੀ ਹੈ। ਕਿਹੜਾ? ਉਹ ਜਿੱਥੇ ਰਹਿ ਰਿਹਾ ਉਸਤਾਦ ਜੀ ਕਰਾਚੀ ਇੱਕ ਫੈਕਟਰੀ ਵੇਚੀ ਹੈ ਮੇਰੇ ਅੱਬੂ ਨੇ, ਠੀਕ ਹੈ ਨਾ? ਉਹ ਹਾਲੇ ਤੱਕ ਕੇਸ ਚੱਲ ਰਿਹਾ। ਉਹਨਾਂ ਨੇ ਕੀਤਾ ਵਾ ਕਿ ਸਾਡੀ ਫੈਕਟਰੀ ਵੇਚ ਕੇ ਚਾਚਾ ਜੀ। ਮਾਲਕਾਂ ਨੂੰ ਵੀ ਨਹੀਂ ਪੁੱਛਿਆ। ਸਮਝ ਆ ਰਿਹਾ? ਹਾਂਜੀ ਫ੍ਰੀ ਵਾਈ ਹੋਣ ਤੋਂ ਫੈਕਟਰੀ ਉਹ ਲੈ ਕੇ ਇੱਥੋਂ ਚੁੱਕ ਕੇ ਲੈ ਕੇ ਗਏ ਆ ਹੱਥਾਂ ਤੇ ਐ ਜਾ ਕੇ ਭਾਈਜਾਨ ਰੇਲਵੇ ਕਲੋਨੀ 'ਚ ਰਹਿੰਦਾ ਵਾ ਹਾਂਜੀ ਆਹੋ ਔਰ ਬਸ ਉਹਨਾਂ ਦੇ ਰਹਿਮੋ ਕਰਮ ਤੇ ਆ। ਸਹੀ ਗੱਲ। ਠੀਕ ਆ ਜੀ। ਆ ਪਿੱਛੇ ਜੇ ਨਸੀਮ ਸਾਦਕ ਸਾਹਿਬ ਆਏ ਨੇ, ਉਹਨਾਂ ਨੇ ਇਹਨਾਂ ਦਾ ਇੰਜ ਕਰਕੇ ਅਗਾੜਾ ਸਾਰਾ 9 ਮਰਲੇ ਦਾ ਘਰ ਸੀ, 6 ਮਰਲੇ ਉਹ ਲੈ ਗਏ। ਉਹਨਾਂ ਨੇ ਸੋਹਣਾ ਉੱਤੇ ਰੋਡ ਬਣਾਤਾ। ਠੀਕ ਆ ਜੀ। ਨਹੀਂ ਪਿੱਛੇ ਇਹਨਾਂ ਕੋ 3.5 ਮਰਲੇ ਲੈ ਗਿਆ। ਹੁਣ ਕੋਈ ਹੋਰ ਆਇਆ, ਗਵਰਨਮੈਂਟ ਦੀ ਜ਼ਮੀਨ ਆ, ਜਦੋਂ ਮਰਜ਼ੀ ਫਰਕ ਕਰਾ ਲੈਣਗੇ। ਚਲੋ ਉਹਦੇ ਕੋਲ ਠੀਕ ਆ। ਥੋੜੀ ਨਹੀਂ ਨਹੀਂ 30-40 ਸਾਲ ਹੋ ਗਏ ਉੱਥੇ ਇਹਨਾਂ ਨੂੰ ਰਹਿੰਦੇ ਆ। ਹਾਂਜੀ ਤੇ ਕਿਹੜਾ ਐਸਾ ਵਿਆਹ ਸੀ ਵੀ ਉਸ ਟਾਈਮ ਪਤਾ ਨਹੀਂ ਕੀ ਹੋ ਗਿਆ, ਫੈਕਟਰੀ ਵੇਚੀ ਸੀ ਜੋ ਰੇਲਵੇ ਕਲੋਨੀ ਇਹਨਾਂ ਦੇ ਮਕਾਨ ਦੇ ਆਲੇ ਦੁਆਲੇ ਉਹਨਾਂ ਨੇ ਬਣਾਈ ਹੈ। ਜੇ ਜਿਹੜੀ ਉਸਤਾਦ ਜੀ ਸਾਡੇ ਦੀਨੇ ਜਗ੍ਹਾ ਹੈਗੀ ਹੈ 4 ਮਰਬੇ 4 ਮਰਬੇ ਪਏ ਉੱਥੇ ਹਾਂਜੀ। ਸੇਬਾਂ ਦਾ ਹੈ। ਯਾਰ ਨਾ ਯਾਰ ਦੀਨੇ ਨਾ 36-3700 ਰੁਪਏ ਮਰਲਾ ਜਗ੍ਹਾ ਉੱਥੇ 4 ਮਰਲੇ ਇਹਨਾਂ ਦੇ। 4 ਮਰਬੇ ਉਸਤਾਦ ਜੀ 4 ਮਰਬੇ ਇਹਨਾਂ ਦੇ। ਆਹ, ਠੀਕ ਆ ਜੀ। ਉਹ ਪ੍ਰਾਪਰਟੀ ਡੀਲਰ ਨੇ ਕਿਹਾ ਭਾਜੀ ਮੈਂ 5000 ਰੁਪਏ ਲੈਣਾ, ਵੇਚ ਦੇਣਾ। ਉਹਨੇ ਕਿਹਾ ਵੇਚਣੀ ਕਿੰਨੇ ਦੀ? ਉਹਨੇ ਕਿਹਾ ਤੁਸੀਂ ਮੈਨੂੰ 6000 ਰੁਪਏ ਉਹ ਕੋਲੋਂ ਦੇ ਦੇਣਾ, ਮੈਂ ਤੁਹਾਡੀ ਜ਼ਮੀਨ ਵੇਚ। ਹਾਂ ਜਾ ਹੁਣ ਦਿਨੇ ਕਿ ਨਹੀਂ ਉਹਨਾਂ ਨੂੰ? ਭਾਵੇਂ ਇਹਨਾਂ ਦੀ ਛੱਡੋ, ਤੁਸੀਂ ਮੇਰੇ ਵਿਆਹ ਦੀ ਗਾਂ ਰੋਲਾ ਨਹੀਂ ਮੈਂ ਤੁਹਾਨੂੰ ਸਰਦੀਆਂ ਵੀ ਲੰਘਣ ਦਈਆਂ ਵਾ। ਅੱਛਾ ਉਸਤਾਦ ਜੀ ਇੱਕ ਗੱਲ ਆ, ਜੇ ਫਰਜ਼ ਕਰੋ ਬੱਚਾ ਨਾਬਾਲਗ ਹੋਵੇ, ਯਾਨੀ ਉਹਨੂੰ ਤਮੀਜ਼ ਹੀ ਨਾ ਹੋਵੇ ਕਿ ਨਿਕਾਹ ਪੜਨ ਦੀ ਨਾ ਤਮੀਜ਼ ਹੋਵੇ। ਨਹੀਂ ਤਮੀਜ਼ ਉਮਰ ਦੇ ਨਾਲ ਨਹੀਂ ਹੁੰਦੀ ਹੁੰਦੀ। ਤਮੀਜ਼ ਬਾय ਬੋਰਨ ਖਾਨਦਾਨੀ ਹੁੰਦੀ ਹੈ। ਫਿਰ ਇਹ ਨਹੀਂ ਕਿ 20 ਸਾਲ ਦਾ ਬੱਚਾ ਬਦਤਮੀਜ਼ ਆ 24 ਸਾਲ ਦਾ ਹੋ ਕੇ ਤਮੀਜ਼ ਵਾਲਾ ਹੋ ਜਾਏਗਾ, ਇੰਜ ਨਹੀਂ ਹੁੰਦਾ। ਫਿਰ ਤੁਸੀਂ ਇਸ ਗੱਲ ਨੂੰ ਤੂੰ ਮੰਨੋਗੇ? ਹੋਇਆ ਅੱਜ ਤੱਕ 36 ਦਾ ਹੋ ਗਿਆ ਤੂੰ। ਆ ਹੋਇਆ ਬਦਤਮੀਜ਼ ਦੇ ਬਦਤਮੀਜ਼। 4 ਤੁਸੀਂ ਬੱਚੇ ਜੰਮ ਲਏ, ਤੁਸੀਂ ਹਲੇ ਵੀ ਬਦਤਮੀਜ਼। ਕੀ ਇਹ ਇੱਥੋਂ ਕਿਹੜੀ ਬਾਤ ਓਏ ਯਾਰ ਮੈਂ ਬਦਤਮੀਜ਼ੀ ਨਹੀਂ ਨਹੀਂ ਬਦਤਮੀਜ਼ੀ ਕਰਦਾ। ਕਿਹੜੀ ਕੀਤੀ ਸੀ? ਉਹ ਕਰਦੇ ਨਹੀਂ, ਲੇਕਿਨ ਤੁਸੀਂ ਬਦਤਮੀਜ਼ ਜੇ। ਮੈਂ ਨਹੀਂ ਕਿਹਾ ਤੁਸੀਂ ਬਦਤਮੀਜ਼ੀ ਕਰਦੇ, ਅੱਲਾ ਮਾਫੀ ਦੇਵੇ, ਮੈਂ ਕੋਈ ਇਦਾਂ ਦੀ ਗੱਲ ਨਹੀਂ ਕਰਦਾ। ਮੈਂ ਕਹਿੰਦਾ ਤੁਸੀਂ ਬਦਤਮੀਜ਼ ਹੈ ਜੇ। ਬਦਤਮੀਜ਼ੀ ਤੁਸੀਂ ਨਹੀਂ ਕਰਦੇ, ਇਹ ਤੁਹਾਡੀ ਸਿਰ ਪੀੜ। ਕਰੋ ਨਾ ਕਰੋ। ਇਹ ਲੌਜੀਕ ਹੀ ਆ। ਇਹ ਇਸੇ 20 ਸਾਲ ਦਾ ਬੱਚਾ, ਮੈਂ ਕਹਿ ਰਿਹਾ ਦੇਖੋ ਨਾਜ਼ਰੀਨ ਮੇਰੀ ਗੱਲ ਸੁਣੋ, ਬੱਚਾ ਮੋਬਾਈਲ ਫੜਦਾ ਨਾ, ਤੁਹਾਨੂੰ ਪਤਾ ਕਿਹੜੀ ਕਿਹੜੀ ਐਡ ਆਉਂਦੀ ਵਿੱਚ? ਸਾਰੀਆਂ ਸਹੀ। ਅੱਜ ਕੱਲ ਇੱਕ ਬਹੁਤ ਜ਼ਿਆਦਾ ਐਡ ਚੱਲ ਰਹੀ ਹੈ ਹਕੀਮ ਦੀ। ਟਿਕਟੋਕ ਖੋਲ ਲਓ, YouTube ਖੋਲ ਲਓ, ਕੋਈ ਖੋਲ ਲਓ। ਉਹ ਹਕੀਮ ਸਾਹਿਬ ਐਡੇ ਬੁਰੇ ਤਰੀਕੇ ਦੇ ਨਾਲ ਸ਼ੁਰੂ ਹੁੰਦੇ ਨੇ ਕਿ ਮੈਂ ਨਹੀਂ ਸੁਣਦਾ। ਮੈਂ ਉਹਨੂੰ ਫੌਰਨ ਕਹਿੰਦਾ ਕਿ ਯਾਰ ਕੀ ਇੰਨੀ ਉਕਪਾ ਰਿਹਾ ਕਮਰਸ਼ੀਅਲ। ਤੁਹਾਡੀ ਬੱਚੀ 11-12 ਸਾਲ ਦੀ 13 ਸਾਲ ਦੀ ਬੱਚੀ ਨੇ ਇੰਜ ਕਰਕੇ ਮੋਬਾਈਲ, ਬੱਚੀਆਂ ਦੇ ਕੋਲ ਹੈਗਾ 15 ਸਾਲ ਦੀ ਬੱਚੀ, ਉਹ ਫੜਿਆ ਹੋਵੇ YouTube ਤੇ ਜਿਹੜੇ ਥੰਬਨੇਲ ਲੱਗੇ ਨੇ, ਠੀਕ ਆ ਜੀ, ਥੱਲੇ ਕਮਰਸ਼ੀਅਲਾਂ ਇੰਜ ਕਰਕੇ ਆਉਂਦੀਆਂ ਨੇ। ਯਾਰ ਤੁਸੀਂ ਕਿਸ ਤਰ੍ਹਾਂ ਸੋਚ ਸਕਦੇ ਹੋ? ਤੁਸੀਂ ਤਬਾਹੀ ਬਰਬਾਦੀ ਫੇਰ ਦਿੱਤੀ ਬੱਚਿਆਂ ਦੀ। ਸਹੀ ਗੱਲ ਬਿਲਕੁਲ ਇਸ ਤਰ੍ਹਾਂ। ਬੱਚਿਆਂ ਦੀ ਬਰਬਾਦੀ ਫਿਰ ਗਈ ਹੈ ਭਾਣ। ਚਲੋ ਨਹੀਂ ਬੱਚਾ ਦੇਖੇਗਾ ਕਿ ਯਾਰ ਇਹ ਕੀ ਹੁੰਦਾ, ਇਹ ਕੀ ਆ, ਇਹ ਕੀ ਕਹਿ ਰਿਹਾ। ਉਹ ਪਿਓ ਨੂੰ ਪੁੱਛ ਲਵੇ ਪਾਪਾ ਇਹ ਕੀ ਹੈ, ਪਾਪਾ ਇਹ ਮੋਬਾਈਲ ਉਹਦੇ ਹੱਥ 'ਚ। ਸਹੀ ਗੱਲ। ਤੁਹਾਨੂੰ ਮੈਂ YouTube ਤੇ ਥੰਬਨੇਲ ਵਹਾਵਾਂ, ਤੁਸੀਂ ਸ਼ਰਮ ਨਾਲ ਪਾਗਲ ਹੋ ਜਾਓ ਸਿਆਣੇ ਬੈਣੇ। ਇਦਾਂ ਹੀ ਹੈ ਜੀ। ਨਕਾਬ ਕਰਕੇ ਔਰਤਾਂ ਬੈਠੀਆਂ ਨੇ ਤੇ ਗੱਲ ਜਿਹੜੀ ਉਹ ਕਰ ਰਹੀਆਂ ਨੇ ਤੁਹਾਡੀ ਹੋਸ਼ ਉੱਡ ਜਾਣ। ਤੇ ਉਹਦਾ ਤੇ ਮਤਲਬ ਬੱਚੇ, ਮੇਰੀ ਗੱਲ ਸੁਣੋ, ਬੱਚੇ ਇਹ ਨਹੀਂ ਹੈਗਾ ਕਿ ਵੀ ਉਦੋਂ ਬੱਚੇ ਜਿਹੜੇ ਨਾ ਉਹ 20 ਸਾਲ ਦੇ, ਹੁਣ ਸਾਡੇ ਜਿਹੜੇ ਮਾਂ ਪਿਓ ਨਾ ਉਹ ਕਹਿੰਦੇ ਅਸੀਂ ਤੇ 18-18 16-16 17 ਸਾਲ ਦੇ ਗਲੀਆਂ 'ਚ ਘੁੰਮਦੇ ਫਿਰਦੇ ਸਾਂ, ਸਾਨੂੰ ਤਾਂ ਪਤਾ ਹੀ ਨਹੀਂ ਸੀ। ਠੀਕ ਹੈ ਨਾ। ਮਾਮਲਾਤ ਦਾ ਨਹੀਂ ਪਤਾ ਹੁੰਦਾ, ਲਾਈਫ ਕੀ ਆ, ਲਾਈਫ ਦੇ ਮਤਲਬ ਕੀ ਨੇ ਸਿਸਟਮ, ਸ਼ਾਦੀ ਦੇ ਕੀ ਸਿਸਟਮ ਨੇ, ਲੜਕੀ ਲੜਕੇ ਦੇ ਕੀ ਸਿਸਟਮ, ਉਹਨਾਂ ਨੂੰ ਨਹੀਂ ਸੀ ਪਤਾ। ਅੱਜ ਤੇ 12-13 ਸਾਲ ਦੇ ਬੱਚੇ ਨੂੰ ਪਤਾ ਵਾ। ਸਰ ਉਹ ਤੇ ਉਹਨੂੰ ਔਰ ਉਹਦੀ ਬਹੁਤ ਵੱਡੀ ਵਜ੍ਹਾ ਸਰ ਹੈ, ਹਾਂਜੀ ਬਹੁਤ ਵੱਡੀ ਵਜ੍ਹਾ। ਤੁਹਾਡੀ ਗੱਲ ਠੀਕ ਆ ਪਾਇਨ, ਲੇਕਿਨ ਰਿਸ਼ਤਿਆਂ ਨੂੰ ਅੱਗੋਂ ਸ਼ਾਦੀ ਤੋਂ ਬਾਅਦ ਮਿਲਣਾ ਸਾਰੇ ਉਹ ਇੱਕ ਲਹਿਦਾ ਸੈਟਅਪ ਬਣ ਜਾਂਦਾ ਦੁੱਲੇ ਦਾ। ਉਹ 18 ਸਾਲ ਚ ਕਿੱਦਾਂ ਪੂਰੇ ਖਾਨਦਾਨ ਨੂੰ ਹੈਂਡਲ ਕਰਦੇ ਆ, ਮਿਲਣਾ ਵਰਤਣਾ ਲੈਣ ਦੇਣ। ਮੈਂ ਤੁਹਾਨੂੰ ਹਾਂਜੀ ਸਾਰਾ ਕੁਝ ਹੋ ਜਾਂਦਾ। 18-19 ਸਾਲ ਦੀ 20 ਸਾਲ ਦੀ ਉਮਰ 'ਚ ਤੁਸੀਂ ਬੱਚੇ ਦੀ ਸ਼ਾਦੀ ਕਰੋ, ਤੁਸੀਂ ਵੀ ਤਾਂ ਉਹਦੇ ਪਿੱਛੇ ਹੀ ਹੋ ਨਾ। ਜਿਨ੍ਹਾਂ ਨੂੰ ਕਰਨੀ ਉਹਨਾਂ ਨੂੰ ਵੀ ਤਾਂ ਪਤਾ ਨਾ ਵੀ ਸਾਡੇ ਬੱਚਾ ਹਲੇ ਛੋਟਾ। ਹਾਂਜੀ ਸਮਝ ਆ ਰਹੀ ਗੱਲ ਦੀ? ਅੱਛਾ ਲੇਕਿਨ ਇੱਕ ਮਿੰਟ ਯਾਰ, ਸੌਰੀ ਫॉर ਇੰਟਰਪਸ਼ਨ ਸਰ ਜੀ, ਇਹ ਜਿਹੜਾ ਤੁਸੀਂ ਮੋਬਾਈਲ ਦਾ ਦੱਸਿਆ ਐਪਲੀਕੇਸ਼ਨ ਆਉਂਦੀ ਹੈ ਇਹ ਉਹ, ਜੀ ਇਹਦਾ ਮਤਲਬ ਇਹ ਹਰਗਿਜ਼ ਨਹੀਂ ਕਿ ਬੱਚੇ ਦੀ ਸ਼ਾਦੀ ਕਰ ਦਿਓ, ਤੁਸੀਂ ਬੱਚੇ ਕੋਲੋਂ ਮੋਬਾਈਲ ਖੋਹ ਲਓ, ਉਹਨੂੰ ਮੋਬਾਈਲ ਹੀ ਨਾ ਲੈ ਕੇ ਦਿਓ। ਇਹ ਨਹੀਂ ਹੋ ਸਕਦਾ। ਕਿਉਂ ਨਹੀਂ ਹੋ ਸਕਦਾ? ਨਹੀਂ, ਤੂੰ ਖੋ ਕੇ ਦਿਖਾ ਬੱਚੇ ਆਪਣੇ ਕੋਲ। ਉਹ ਤਾਂ ਬੜਾ
ਦਿੱਤੀ ਹੈਗਾ ਸਿਰਫ ਗੇਮ ਡਿਲੀਟ ਕੀਤੀ ਇਹਨਾਂ ਨੇ। ਨਹੀਂ ਇੱਕ ਇਹਦਾ ਸੋਲੂਸ਼ਨ ਤੁਹਾਡੀ ਨਜ਼ਰ ਇੱਕ ਦੇ ਬੱਚੇ ਦਾ ਨਾਂ ਐਸਾ ਫੈਸਲ ਤੂੰ ਮੇਰੇ ਤੇ ਆਸਾਨ ਕਰ ਸਕਦਾ? ਨਹੀਂ ਉਸਤਾਦ ਜੀ, ਵੇਖਿਆ ਨਾ, ਇਹ ਹੀ ਗੱਲ ਆ। ਇਸੇ ਤੋਂ ਅੱਜ ਤੱਕ ਮੇਰੇ ਕੋਲ ਆ, ਮੈਂ ਸਾਰਿਆਂ ਨੂੰ ਕੰਪਰੋਮਾਈਜ਼ ਕਰ ਲੈਣਾ, ਇਹਦੇ ਨਾਲ ਮੈਂ ਇਸ ਤੋਂ ਨਹੀਂ ਕਰਦਾ। ਵਾਹ, ਯਾਨੀ ਬੇਅਦਬੀ ਜਿਹੜੀ ਹੈ ਉਹ ਮਕਸੂਦ ਹਾਸਲ। ਐਂਡ ਆ ਭੈਣ ਕਿ ਮੈਂ ਰਾਤ ਦਿਨੇ ਜਦੋਂ ਵੀ ਕਵਾਂ ਕਹਿ ਦੇਣਾ, ਕਹਿੰਦਾ ਰਾਤ ਆ, ਮੈਂ ਕਵਾਂ ਮੇਰਾ ਕਾਂ ਚਿੱਟਾ ਵਾ, ਕਹਿੰਦਾ ਨਹੀਂ ਕਾਲਾ ਵਾ। ਇਹ ਇਹਦੀ ਗੱਲ ਆ। ਹਾਂਜੀ ਉਸਤਾਦ ਜੀ ਦੱਸਦਾ ਆਸ਼ਿਕੀ ਇਹ ਹੀ ਗੱਲ, ਮੈਂ ਤੈਨੂੰ ਤਦੀ ਤੇ ਤੈਨੂੰ ਮੈਂ ਬਰਦਾਸ਼ਤ ਕਰਦਾ ਤੇਰੀਆਂ ਇਸ ਤਰ੍ਹਾਂ ਹਰਕਤਾਂ ਵੇ ਤੋਂ। ਆਕੜੇ ਨੂੰ ਫਲ ਲੱਗਦਾ ਹੀ ਵੀਰੇ। ਹਾਂ ਸਹੀ ਗੱਲ ਉਹਦੇ ਫਾਇਦੇ ਨਹੀਂ ਮਿਲ ਰਹੇ। ਅੱਛਾ ਮੈਂ ਉਸਤਾਦ ਜੀ ਵੈਸੇ ਇਸ ਹੱਕ ਚਾਹਾਂ ਕਿ ਜਿਹੜੀ ਤੁਸੀਂ ਗੱਲ ਕੀਤੀ ਮੋਬਾਈਲ ਦੀ, ਮੋਬਾਈਲ ਜਿਹੜਾ ਚਲੋ ਇਹ ਤੇ ਇੱਕ ਸਾਈਡ ਤੇ ਰਿਹਾ, ਇਹ ਤੇ ਹਰ ਬੰਦੇ ਲਈ ਇਸ ਟਾਈਮ ਜਿਹੜਾ ਇਸ਼ੂ ਹੈਗਾ ਦੁਨੀਆ ਦਾ। ਸ਼ਾਦੀ ਦੀ ਉਮਰ ਦੀ ਗੱਲ ਕਰਨ ਦੇ ਆਪਾਂ, ਸਾਨੂੰ ਤੁਹਾਨੂੰ ਇੱਕ ਚੀਜ਼ ਸੋਚਣੀ ਚਾਹੀਦੀ ਹੈ। ਮੇਰਾ ਬੇਟਾ ਨਾ, ਮੈਂ ਆਪਣੇ ਬੇਟੇ ਨੂੰ ਕਮ ਸੇ ਕਮ ਦੁਨੀਆ ਫਿਰਨ ਦਿਆਂ। ਸ਼ਾਦੀ ਤੋਂ ਬਾਅਦ ਪਤਾ ਕੀ, ਇੱਕ ਫੈਮਿਲੀ ਜਿੰਨੀ ਸਫੋਕੇਸ਼ਨ, ਜਿੰਨੀ ਟੈਨਸ਼ਨ, ਮਤਲਬ ਅੱਜ ਕੱਲ ਦੀਆਂ ਟਿਪੀਕਲ ਔਰਤਾਂ ਦੇ ਹੁੰਦੀਆਂ ਨਾ ਬੰਦਿਆਂ ਨੂੰ, ਉਸਤਾਦ ਜੀ ਬੰਦਾ ਆਪਣੀ ਉਮਰ ਤੋਂ ਜ਼ਿਆਦਾ ਬੁੱਢਾ ਹੋ ਜਾਂਦਾ। ਅੱਛਾ ਯਾਰ, ਕੀ ਕਹਿੰਦੇ ਨੇ, ਖਾਸਾਂ ਦੀ ਗੱਲ ਆਵਾਂ ਅੱਗੇ ਕਰਕੇ, ਬਸ ਮੇਰਾ ਤੇ ਉਹ ਹਿਸਾਬ ਹੁੰਦਾ। ਅੱਛਾ ਜੀ, ਮੈਂ ਤੁਹਾਨੂੰ ਗੱਲ ਉੱਥੇ ਤੁਹਾਡੇ ਡਿਲੀਵਰ ਕਰ ਹੀ ਨਹੀਂ ਪਾ ਰਿਹਾ ਜਿੱਥੇ ਮੈਂ ਕਹਿਣਾ ਚਾਹ ਰਿਹਾ ਕਿ ਗੱਲ ਉਮਰ ਦੀ ਨਹੀਂ, ਕਿ ਗੱਲ ਦੌਰ ਦੀ ਆ। ਅੱਜ ਦਾ ਬੱਚਾ 35 ਸਾਲ ਦਾ ਤੂੰ ਕਰ, ਜੇ ਉਹ ਕਿਸੇ ਜੋਗਾ ਵੀ ਰਹਿ ਜੇ ਤੇ ਗੱਲ ਕਰੀ, ਕਿੱਥੇ ਤੁਰਿਆ ਫਿਰਦਾ? ਹਾਂ ਇਹ ਆ ਕਿ ਤੁਸੀਂ 35 ਤੋਂ ਘਟਾ ਲਓ, 30 ਕਰ ਲਓ, 30 ਸਾਲ, 28-30 ਸਾਲ ਜਿਹੜੀ ਨਾ, 21-22 ਸਾਲ ਦੀ ਉਮਰ ਚ ਵਿਆਹ, ਹੱਦ 21-22 ਸਾਲ, ਅੱਛਾ ਉਸਤਾਦ ਜੀ ਨਹੀਂ ਤੇ 19-20 ਸਾਲ ਬੈਸਟ ਉਮਰ ਆ। ਓ ਯਾਰ ਇਦਾਂ ਤੇ ਉਹ ਮਲਿਆੜਮ ਦੀ 6 ਲੱਖ ਰੁਪਏ ਲੱਗਣਾ ਨਾ ਫਰੀ। ਮਲਿਆੜਮ ਦੀ ਇੱਕ ਕਹਾਵਤ ਹੈ ਕਿ ਇੰਡੀਆ ਪੂਰ ਇੰਡੀਆ ਛਾੜ ਇੰਡੀਆ ਸ਼ਾਦੀ ਇੰਡੀਆ ਪੁੰਡੀਆ ਤੇ ਬੰਡਾ ਕੜ ਚੁੰਡੀ ਦੇ ਪੜਾ ਦੇ ਘਰ ਲਿਆਂਦੀ ਹੈ ਦਿਵਰਾਣੀ। ਲੱਖ ਰੁਪਏ ਦੀ ਗੱਲ ਹੀ, ਲੱਖ ਰੁਪਏ ਇਹਦੇ ਦੀ ਚ ਗੱਲ। ਉਸਤਾਦ ਜੀ ਕਿੰਨੇ ਦੀ ਗੱਲ ਆ? ਲੱਖ ਰੁਪਏ ਦੀ ਲੈ ਤੂੰ 2000 ਦੇ। ਨਹੀਂ ਗੱਲ ਆ। ਉਸਤਾਦ ਜੀ ਪਤਾ ਕੀ ਗੱਲ, ਸ਼ਾਦੀ ਤੇ ਤੁਸੀਂ 5-7 ਲੱਖ ਰੁਪਏ ਖਰਚਾ ਕਰਨਾ, ਕਿੰਨਾ? 5-7 ਲੱਖ ਤੇਰੇ ਮੁੰਡੇ ਦੀ ਨਹੀਂ ਕਰਨੀ, ਉਹ ਤਾਂ ਫਰੀਦ ਸਾਬਰੀ ਦੇ ਮੁੰਡੇ ਦੀ ਹੋਣੀ ਹੈ। 20-25 ਲੱਖ। ਕੌੜੀਆਂ ਨਹੀਂ ਮੈਂ ਇਹਦੀ ਗੱਲ ਕਰ ਰਿਹਾ, ਅੱਛਾ। ਜਿਹੜਾ ਕਰਨਾ ਹੈ ਨਾ 5 ਲੱਖ ਸੱਤ ਕਿਹੜਾ 2.5 ਲੱਖ ਨੂੰ ਤੇ ਤੋਲਾ ਸੋਨਾ ਹੋ ਗਿਆ। ਚਲੋ 20 ਲੱਖ ਰੁਪਏ ਲੱਗ ਜਾਏਗਾ, 20 ਲੱਖ। ਹਾਂਜੀ 25-30 ਲੱਖ। ਇਹੀ ਉਹਨੂੰ 20 ਲੱਖ ਰੁਪਏ ਦਾ ਕੋਈ ਸ਼ੋਰੂਮ ਪਾ ਦਿਓ, ਕੋਈ ਬਿਜ਼ਨਸ ਕਰਾਓ। ਯਾਰ ਅਸੀਂ ਇਹਦਾ ਵਿਆਹ ਕਰ ਦੇਣਾ ਵਾ, ਆਹੋ ਇਹ ਭਾਵੇਂ ਬਾਅਦ ਚ ਸ਼ੋਰੂਮ ਪਾ ਲਵੇ, ਸਾਨੂੰ ਤੇ ਕੋਈ ਨਹੀਂ। ਦੁਕਾਨ ਪਾ ਲਾ। ਆਹੋ ਸ਼ੋਰੂਮ ਪਾ ਲਵੇ, ਬਾਅਦ ਵਿਆਹ ਤੋਂ ਬਾਅਦ ਵੀ ਤੇ ਪੈ ਹੀ ਸਕਦਾ। ਹਾਂ ਉਹਦੀ ਫੈਸਲ ਦਾ ਕਹਿਣ ਦਾ ਮਤਲਬ ਇਹ ਵਾ ਕਿ ਜਿਹੜਾ ਪੈਸਾ ਤੁਸੀਂ ਉਹਦੇ ਤੇ ਲਾਣਾ, ਯਾਨੀ 20 ਲੱਖ ਰੁਪਏ ਤੁਸੀਂ ਲਾਉਂਦੇ ਹੋ। ਇੱਕ ਮੈਂ ਵੈਸੇ ਇੱਥੇ ਉਸਤਾਦ ਜੀ ਇੱਕ ਹਦੀਸੇ ਪਾਕ ਕੋਟ ਕਰ ਸਕਣਾ। ਹਾਂ ਕਰੋ। नबी पाक सल्लल्लाहु अलैहि वसल्लम ने फरमाया कि सबसे बरकत वाला निकाह वो होता है जो कम खर्च में हो। ਇਸ ਤਰ੍ਹਾਂ ਹੀ ਠੀਕ ਹੈ, ਹੁਣ ਗੱਲ ਇਹ ਕਿ ਸਾਡੇ ਖਰਚੇ, ਸਾਡੇ ਸਿਲਸਿਲੇ, ਸਾਡਾ ਇੰਨਾ ਕੁਝ, ਜੇ ਅਸੀਂ ਪੂਰਾ ਆਪਣਾ ਸਿਸਟਮ ਵੇਖੀਏ, ਅਸੀਂ ਨਹੀਂ ਪੂਰੇ ਹੁੰਦੇ ਸਿਸਟਮ 'ਚ। ਮੈਂ ਕਦੋਂ ਕਹਿ ਰਿਹਾ ਵੀ ਤੁਸੀਂ ਇਦਾਂ ਕਰੋ? ਮੈਂ ਤੇ ਕਹਿ ਰਿਹਾ ਉਹਦਾ ਨਿਕਾਹ ਕਰ ਦਿਓ, ਚਲੋ ਸ਼ਾਦੀ ਛੱਡ ਦਿਓ। ਤੁਸੀਂ ਸਮਝ ਰਹੇ ਹੋ ਕਿ ਵੀ ਇਹ ਉਹ ਫਲਾਣਾ, ਮੈਂ ਵੀ ਇਹੀ ਗੱਲ ਕਰ ਰਿਹਾ। 18-19-20 ਸਾਲ ਦੀ ਉਮਰ 'ਚ ਬੱਚੇ ਦੀ ਸ਼ਾਦੀ ਕਰ ਦਿਓ। ਸ਼ਾਦੀ ਤੋਂ ਮੁਰਾਦ ਹੈ ਨਿਕਾਹ ਕਰ ਦਿਓ। ਅੱਛਾ ਨਿਕਾਹ 50 ਬੰਦੇ ਨੂੰ ਬੁਲਾ ਕੇ ਕਰ ਦਿਓ। ਠੀਕ ਹੈ। ਤੁਹਾਡੇ ਕੋਲ ਜੇ ਪੈਸੇ ਜਿੰਨੇ ਜ਼ਿਆਦਾ ਕਰ ਲਓ। ਅਗਰ ਤੁਸੀਂ ਕਰੋੜਾਪਤੀ ਹੋ ਤੇ ਤੁਸੀਂ ਕਾਹ ਤੋਂ 2000 ਚ ਕਰਨਾ? ਤੁਹਾਨੂੰ ਅੱਲਾ ਨੇ ਦਿੱਤਾ, ਤੁਸੀਂ ਲੋਕਾਂ ਨੂੰ ਖਵਾ ਦਿਓ, ਗਰੀਬਾਂ ਮਸਕੀਨਾਂ ਨੂੰ। ਅੱਛਾ, ਤੁਹਾਡੇ ਕੋਲ ਨਹੀਂ ਹੈਗਾ ਤੇ ਇਸ ਵਜ੍ਹਾ ਤੋਂ ਉਹਦੀ ਉਮਰ ਨਾ ਵਧਾਈ ਜੋ ਕਿ ਵੀ ਮੈਂ ਵੱਜ ਗੱਜ ਕੇ ਕਰਨਾ ਵਾ। ਹਾਂ ਇਹ ਗੱਲ ਜਿਹੜੀ ਤੁਹਾਡੀ ਕਿਸੇ ਹੱਦ ਤੱਕ ਬਿਹਤਰੀਨ ਗੱਲ। ਉਸਤਾਦ ਜੀ ਤੁਸੀਂ ਮੇਰੇ ਨਾਲ ਸੱਚੀ ਮੁਹੱਬਤ ਕਰਦੇ ਹੋ, ਮੇਰੀ ਕਸਮ ਖਾ ਕੇ ਕਹਿਣਾ, ਇਹਦੇ ਵਿਆਹ ਦੀ ਬੜੀ ਫਿਕਰ ਹੈ ਤੁਹਾਨੂੰ। ਵਜ੍ਹਾ ਦੱਸੋ ਮੈਨੂੰ ਕੀ? ਭਾਈ ਖਿਦਮਤ ਇੱਕ ਕਰਦਾ ਮਿੰਟ ਚੁੱਪ ਕਰ, ਚੁੱਪ ਕਰ। ਯਾਰ ਮੈਨੂੰ ਤੇ ਤੇਰੇ ਮੁੰਡੇ ਦੇ, ਅੱਛਾ ਯਾਰ ਇੱਕ ਗੱਲ ਸੁਣ ਫਰੀਦ, ਹਾਂਜੀ ਉਸਤਾਦ ਤੂੰ ਮੇਰੇ ਤੇ ਇੱਕ ਆਸਾਨ ਕਰ ਦੇ ਬਸ। ਹਾਂਜੀ ਉਸਤਾਦ ਜੀ ਹੁਕਮ ਕਰੋ। ਕਸਮ ਹੈ, ਮੈਂ ਸਹੀ ਕਹਿ ਰਿਹਾ ਫੈਸਲ, ਮੈਂ ਮਜ਼ਾਕ ਨਹੀਂ ਕਰ ਰਿਹਾ। ਉਹ ਚੇਂਜ ਨਹੀਂ ਹੋਣਾ। ਆਹੋ ਯਾਰ ਦੱਸੋ ਸਹੀ। ਤੂੰ ਸਿਰਫ ਮੁੰਡੇ ਦਾ ਨਾਂ ਚੇਂਜ ਕਰ, ਕਿ ਆਪਣੇ ਮੁੰਡੇ ਦਾ ਨਾਂ ਚੇਂਜ ਕਰ ਲੈ, ਇੱਕ ਬੰਦਾ ਤੇਰੀ ਮਿਹਰਬਾਨੀ ਹੈ। ਕੀ ਨਾਮ ਰੱਖਾਂ ਉਸਤਾਦ ਜੀ? ਕੋਈ ਨਾਂ ਰੱਖ ਦੇ। ਉਸਤਾਦ ਜੀ ਪਤਾ ਕੀ ਗੱਲ, ਹਾਂ। ਅੱਲਾਹ ਪਾਕ ਮੈਨੂੰ ਦੁਬਾਰਾ, ਯਾਨੀ ਕਿ ਅਗਰ ਮੇਰੇ ਬੇਟਾ ਹੋਵੇ, ਮੈਂ ਉਹਦਾ ਨਾਮ ਤੁਹਾਡੇ ਨਾਮ ਤੋਂ ਰੱਖਣਾ। ਯਾਰ ਉਹ ਪਹਿਲੇ ਦਾ ਤੂੰ ਮੇਰੇ ਨਾਂ ਤੋਂ ਰੱਖ ਦੇ, ਉਹਦਾ ਚੇਂਜ ਕਰਾ ਦੇ, ਪਿੱਛੋਂ ਵੀ ਚੇਂਜ ਕਰਾ ਦੇ, ਅਖਬਾਰਾਂ 'ਚ ਵੀ ਦੇ ਦੇ, ਰਸਾਲਿਆਂ 'ਚ, ਕਿਤਾਬਾਂ 'ਚ ਦੇ ਦੇ। ਨਹੀਂ ਉਸਤਾਦ ਜੀ ਸੌਰੀ, ਮੈਂ ਕਿਉਂ ਯਾਰ? ਫਿਰ ਤੂੰ ਉਹਦਾ ਨਾਂ ਨਹੀਂ ਦੁਬਾਰਾ ਮੇਰੇ ਸਾਹਮਣੇ ਲੈਣਾ। ਮੈਂ ਉਹ ਨਾਂ ਕਦੋਂ ਲਿਆ ਹੈ? ਬਸ ਠੀਕ ਹੈ, ਤੂੰ ਆਪਣੇ ਮੁੰਡੇ ਦਾ ਜ਼ਿਕਰ ਵੀ ਨਹੀਂ ਕਰਨਾ। ਉਸਤਾਦ ਜੀ ਗੱਲ ਹੈ ਨਹੀਂ, ਮੈਂ ਗੱਲ ਕਰ ਰਿਹਾ, ਮੈਂ ਸਭ ਤੋਂ ਵੱਡੀ ਗੱਲ ਹੈ ਪੈਸਾ। ਠੀਕ ਹੈ, ਇਹਦੇ ਕੋਲ ਹੈ ਨਹੀਂ ਕੁਝ, ਇਹਨੂੰ ਹਜੇ ਥੋੜਾ ਯਾਰ ਤੈਨੂੰ ਕਿੱਦਾਂ ਪਤਾ ਵਾ? ਇੱਕ ਮਿੰਟ ਮੇਰੀ ਗੱਲ ਸੁਣੋ ਉਸਤਾਦ ਜੀ, ਮੇਰੇ ਅੱਬੂ ਨਾ ਜਦੋਂ ਤੂੰ ਕਿਹੜਾ ਵਿਆਹ ਤੇ ਪਤਾ ਥੁੱਕ ਛੱਡਦਾ ਸੀ ਤੇ ਠੀਪੇ ਡੇਗਦੇ ਸੀ? ਮੇਰੀ ਗੱਲ ਸੁਣੋ ਅੱਬੂ ਹੋਣਗੇ। ਅਬਾਓ ਜਦਾਦ ਆਵੇ ਅੱਬੂ ਹੁਣ ਅੱਬੂ ਨੂੰ ਆਵੇ ਮਿੱਟੀ ਕੀ ਕਰਦਾ। ਨਹੀਂ ਸੁਣ ਮੈਂ ਕਹਿੰਦਾ ਤੂੰ ਵੇਖ ਤੇ ਲਾ ਨਾ ਇਹਨੂੰ। ਹਾਂਜੀ ਕੀ ਆਪਣਾ ਅੱਬੂ ਐਵੇਂ ਸਾਦਾ ਜਿਹਾ ਕਰ ਲਿਆ ਸਾਡੇ ਸਹੀ ਸਾਹਮਣੇ ਨਹੀਂ ਬੈਠਾ ਹੁੰਦਾ ਬਾਬਾ ਬਾਹਰ ਚੌਕੀ ਤੇ, ਉਹਦੇ ਚ ਤੇ ਇਹਦੇ ਅੱਬੂ ਚ ਕੋਈ ਫਰਕ ਨਹੀਂ ਸਾਡੇ ਉਹ ਤੇ ਬੜਾ ਵੱਡਾ ਬੰਦਾ ਏ। ਆ ਚਲੋ ਫਿਰ ਸਹੀ ਮੇਰੇ ਦਾਦਾ ਜੀ ਨਾ ਜਦੋਂ ਹਲ ਇੱਕ ਸਟੈਪ ਉੱਤੇ ਚਲਾ ਗਈ। ਇੱਥੇ ਆਏ ਸਨ ਨਾ, ਲਓ ਜੀ ਹੁਣ ਉਹ ਵੀ ਕੱਖ ਨਹੀਂ ਦੇ। ਨਹੀਂ ਯਾਰ ਮਜ਼ਾਕ ਨਹੀਂ। ਚਲੋ ਜੀ ਦਾਦਾ ਤੁਹਾਡਾ ਜੀ। ਸਾਜੀ ਉਹ ਜਦੋਂ ਹੁਣ ਕਹਿੰਦੇ ਨੇ ਕਿੱਥੇ ਆਏ ਸਨ ਨਾ,
ਵਲਾਇਤ 'ਚ, ਤੇ ਇਥੋਂ ਫੜ ਲਿਆ ਲੋਕਾਂ ਨੇ। ਫੜ ਨਹੀਂ ਲਿਆ। ਤੇ ਮੇਰੇ ਪੜਦਾਦਾ ਜੀ ਉਹਨਾਂ ਨੂੰ ਕਹਿੰਦੇ ਸੀਗੇ ਕਿ ਕਮਾ ਕੇ ਦਿਖਾਓ ਮੁਝੇ, ਆਏ ਤੇ ਅੱਗੋਂ ਕਹਿੰਦੇ ਸੀ ਨਹੀਂ ਹੁੰਦਾ। ਕਮਾ ਕੇ ਦਿਖਾਓ। ਤੇ ਮੇਰੇ ਨਹੀਂ ਉਹਨਾਂ ਨੇ ਕਿਹਾ ਸੀ ਕਮਾ ਕੇ ਦਿਖਾਓ। ਉਹਨਾਂ ਰੇੜੀ ਸੀ ਉਹ ਲਾਹੌਰ ਕਰਾਚੀ ਵਾਲੀ ਜਿਹੜੀ ਨਹੀਂ ਸੀ, ਉਹਦੇ ਤੇ ਬੱਚੇ ਪੈਂਦੇ ਸੀ, ਕਹਿੰਦਾ ਫਿਰ ਉਹ ਕਰਾਚੀ ਵਿੱਚ ਜਦੋਂ ਮੇਰੇ ਦਾਦਾ ਜੀ ਕਹਿੰਦੇ ਮੈਂ ਜਦੋਂ ਕਰਾਚੀ ਸੀ ਨਾ ਮੇਰੇ ਕੋਲ ਸਿਰਫ 2 ਟਗੇ ਹੁੰਦੇ ਸੀਗੇ ਤੇ 6 ਮਹੀਨੇ ਬਾਅਦ ਕਹਿੰਦੇ ਮੈਂ 20 ਕੇ 30 ਲੱਖ ਉਹ ਯਾਰ ਉਸ ਦੇਰ 'ਚ ਜਿੰਨੇ ਕੁ ਦੇ ਲੋਕ ਹੁੰਦੇ ਸੀ ਨਾ ਉਨੇ ਕੀ ਟਗੇ ਉਹਨਾਂ ਦੇ ਕੋਲ ਜਿੰਨੇ ਕ ਟਕੇ ਕਹਿੰਦਾ ਦਾਦਾ ਹੀ ਤੋਂ ਗੱਲ ਬਣੀ ਹੈ। 30 ਲੱਖ ਰੁਪਈਆ ਨਾ 30 ਲੱਖ ਰੁਪਈਆ ਦਾਦਾ ਜੀ ਕਮਾ ਕੇ ਲੈ ਕੇ ਗਏ ਸੀ। ਉਹਦੇ 'ਚ 5-5 ਹਜ਼ਾਰ ਵਾਲੇ ਨੋਟ ਹੈ ਸੀ। 5,000 ਵਾਲੇ ਵੀ ਹੈ ਸੀ ਉਸਤਾਦ ਉਹ ਕੱਲ ਸ਼ੁਰੂ ਹੁੰਦੇ ਆ ਸਾਰੀ ਰਾਤ ਕੋਈ ਫੇਕ ਨਾ ਕਰਿਆ ਦੰਦ ਕੱਢਦੇ ਆ ਤੁਸੀਂ, ਯਾਨੀ ਕਿ ਮਿੱਟੀ ਕਰ ਦਿੰਦੇ ਹੋ। ਉਦੋਂ ਕਿਦੋਂ ਹੁੰਦੇ ਸੀ 5,000? ਉਹ ਹੁੰਦੇ ਸੀ ਉਹ ਭਰਾਵਾ, ਉਹ ਬੰਦ ਹੋ ਗਏ ਸੀ। ਉਹ ਫਿਰ ਉਦੋਂ ਸਿਰਫ ਕੋਈ ਚੀਜ਼ ਦੇ ਕੇ ਚੀਜ਼ ਲਈਦੀ ਸੀ। ਹਾਂ ਸਹੀ ਗੱਲ। ਅਸ਼ਰਫੀਆਂ ਦੇ ਦੌਰ ਦੇ ਸੀ ਤੁਹਾਡੇ ਦਾਦਾ। ਹਾਂ ਸਹੀ ਗੱਲ ਆ। ਉਹ ਕਹਿੰਦੇ ਨੇ ਵੀ ਅਗਰ ਪਤਾ ਤੁਹਾਡੇ ਕੋਲ ਚੀਨੀ ਹੈ ਨਾ ਤੇ ਲੂਣ ਮੁੱਕਾ ਥੋੜੀ ਚੀਨੀ ਦੇ ਕੇ ਲੂਣ ਲੈ ਲਓ। ਇੰਜ ਤਾਂ ਅਸੀਂ ਪੈਸੇ ਤਾਂ ਹੁੰਦੇ ਨਹੀਂ ਸੀ ਜਦੋਂ ਦਾ ਤੇਰੇ ਪੜਦਾਦਾ ਵਾ। ਇਸ ਦੌਰ 'ਚ ਜਦੋਂ ਵਿਆਹ ਕਰਨਾ ਹੁੰਦਾ ਸੀ ਉਦੋਂ ਕੀ ਦਿੰਦੇ ਸੀ? ਕਣਕ। ਉਹ ਕਣਕ ਦਾ ਬੜਾ ਦੌਰ ਚੱਲਿਆ, ਕਣਕ ਦੇ ਕੇ ਚੀਜ਼ਾਂ ਲੈਣੀ। ਹਾਂਜੀ ਮਤਲਬ ਕਣਕ ਦੇ ਕੇ ਤੇ ਰਾਸ਼ਨ ਲੈ ਲੈਣਾ। ਹਾਂ ਪਹਾੜਾ ਜਿਹਨੂੰ ਕਹਿੰਦੇ ਨੇ, ਪਹਾੜਾ ਟੈਪ। ਹਾਂਜੀ ਆ ਜਿਹੜਾ ਏਦਾਂ ਹੀ ਕੀਤਾ ਵਾ ਇਹਦੇ ਪੜਦਾਦਾ ਉਹਦੇ ਪੜਦਾਦਿਆਂ ਨੇ ਏਦਾਂ ਹੀ। ਉਸਤਾਦ ਜੀ ਇੱਕ ਉਹਨਾਂ ਨੇ ਕਿਹਾ ਇੱਕ ਹੱਥ ਦੋ, ਇੱਕ ਹੱਥ ਲੋ। ਹਾਂ ਇੱਕ ਕਰ ਦੋ, ਇਹਨਾਂ ਨੇ 2-2 ਦੇ ਕੇ ਵੀ ਇੱਕ ਲਈ ਆ। ਉਸਤਾਦ ਜੀ ਯਕੀਨ ਕਰੋ ਸਾਡਾ ਆਪਣੇ 2 ਭੱਠੇ ਹੁੰਦੇ ਸੀਗੇ। ਆ ਲੈ ਉਹ ਬਹਿ ਗਏ ਫਿਰ ਉਹ ਫਿਰ ਬਹਿ ਗਏ। ਉਹ ਇਹਨਾਂ ਦੇ ਇਹ ਉੱਥੇ ਗਿਆ ਤੱਕਦਾ ਤੁਸੀਂ ਕਿਉਂ ਬੈਠੇ ਹੋ? ਕਹਿੰਦੇ ਜੀ ਥੱਕ ਗਏ ਸੀ। ਉਹ ਯਾਰ ਇੱਕ ਤੇ ਸ਼ਾਦੀ ਦੀ ਗੱਲ ਹੋਣ ਦੀ ਉਹ ਸ਼ਾਦੀ ਦੀ ਗੱਲ ਕਰਨੇ ਆ ਕਿ ਯਾਰ ਆ ਦੋਵੇਂ ਕਮਾਲ ਦੇ ਆ ਦੋਵੇਂ ਯਾਰ ਉਧਰ ਆ ਜਾਓ ਤੇ ਉਹ ਕਹਿੰਦਾ ਜੀ ਮੈਂ ਸ਼ਹਿਨਸ਼ਾਹ ਮੁਗਲੇ ਆਜ਼ਮ ਦਾ ਬੱਚਾ ਸੀ, ਮੇਰੀਆਂ ਜ਼ਮੀਨਾਂ ਜਾਇਦਾਦਾਂ ਖਾਨਦਾਨ ਬਹੁਤ ਵੱਡਾ ਸੀ। ਉਹਨਾਂ ਗੱਲ ਕਰ ਰਹੇ ਤੇ ਉਹਦੇ ਦਾਦਾ ਪੜਦਾਦਾ ਕਿਹੜੇ ਹਿਸਾਬ 'ਚ ਅਸੀਂ ਫਸ ਗਏ। ਤੁਹਾਨੂੰ ਫਖਰ ਕਰਨਾ ਚਾਹੀਦਾ ਵੀ ਤੁਹਾਡੇ ਨਾਲ ਵੱਡੇ ਉਹ ਲੋਕ ਬਸ ਕਰਦੇ ਫਖਰ। ਤੁਸੀਂ ਆ ਨਿੱਕੇ ਜੇ ਤੁਸੀਂ ਆ ਬੋਤਲਾਂ ਦਾ ਕੰਮ ਕਰਦੇ ਸੀ ਸੋਡੇ ਦਾ, ਉੱਥੋਂ ਤੁਸੀਂ ਇੱਥੇ ਸਜਾਜਾ ਨਹੀਂ ਬਣ ਗਏ। ਮੈਂ ਕਿਦੋਂ ਕਹਿੰਨੇ ਆ ਮੈਂ ਤੇ ਫਿਰ ਅਸੀਂ ਹੁਣ ਵੱਡੇ ਆਂ ਤੇ ਅਸੀਂ ਕਿੱਥੇ ਚਲ ਜਾਈਏ? ਇੱਕ 20 ਰੁਪਏ ਦਾ ਸੋਚ ਆਂਦਾ 2 ਲੱਤਾਂ ਵਾਲਾ, ਉਹ ਨਹੀਂ ਲਵਾਉਂਦੇ, ਤਾਰ ਤੁੰਨ ਕੇ ਵਿੱਚ ਤੀਲੀਆਂ ਤੁੰਨੀ ਭਾਣ 20 ਰੁਪਏ ਦਾ ਸੋਚ ਨਹੀਂ ਲਵਾਇਆ, 250 ਦੀਆਂ ਮਾਚਸਾਂ ਨੇ ਲਾ ਲਈਆਂ ਉਹਦੇ 'ਚ ਤੀਲੀਆਂ ਦੇ ਦੇਗੇ। ਯਾਰ ਵੇਖ ਨਾ ਕੈਸੀ ਗੱਲ ਆ। ਹੁਣ ਇਹਨਾਂ ਨੂੰ ਪਤਾ ਨਹੀਂ, ਮਾੜੇ ਬੰਦੇ ਦਾ ਮੈਂ ਗੁੱਸਾ ਹਰ ਚੌਥੇ ਦਿਨ ਨਵੀਂ ਇੱਟ ਲੈ ਉਹ ਇੱਟ ਲੈ ਆਈ ਉੱਥੋਂ ਯਾਰ ਪਹਿਲੀ ਗਵਾ ਉਹ ਟੂਟੀ ਤੇ ਰੱਖਣੀ ਹੁੰਦੀ। ਤੁਹਾਡੀ ਗੱਲ ਉਹਦੀ ਵੇਖੋ ਨਾ ਕਿ ਉਹਨੂੰ ਕੁਝ ਕਮਾ ਲੈਣ ਦੋ। ਚਲੋ ਮੈਂ ਅੱਜ 9 ਯਾਰ ਉਹ ਸਿੰਧੀ 'ਚ ਕਹਾਵਤ ਆ, ਸਿੰਧੀ 'ਚ ਕਹਾਵਤ ਹੈ ਕਿ ਮੁੰਜੋ धाड़ो मारो छोटो बराओ नहीं तो वड्डो बराओ शादियों मुंजो दाड़ो देसां दा राजा। ਲੱਖ ਰੁਪਏ ਦੀ ਗੱਲ ਕੀਤੀ ਫਰੀਦ, ਲੱਖ ਰੁਪਏ ਦੀ। ਕੀ ਬਾਤ ਹੈ। ਸਹੀ ਪਤਾ ਕਿ ਅੱਜ 9 ਤਰੀਕ ਹੈ, ਇਹਨੂੰ ਕੋ ਪਹਿਲੀ ਤੱਕ, ਠੀਕ ਹੈ ਨਾ, ਪਹਿਲੀ ਤੱਕ ਸਿਰਫ ਔਰ ਸਿਰਫ ਨਹੀਂ ਫਰੀਦ ਸਾਨੂੰ ਥੋੜਾ ਟਾਈਮ ਦੇ ਫੈਸਲਾ ਪਹਿਲੀ ਤੱਕ ਨਹੀਂ ਸੜਕੋ ਆਇਆ ਨਹੀਂ ਯਾਰ ਥੋੜਾ ਟਾਈਮ ਦੇ। ਸਾਜੀ ਮੇਰੀ ਗੱਲ ਸੁਣੋ, ਫੈਸਲਾ ਥੋੜਾ ਟਾਈਮ ਦੇ ਯਾਰ। ਨਹੀਂ ਇਹ ਠੀਕ ਆ ਲੇਕਿਨ ਪਤਾ ਕੀ ਗੱਲ ਹੈ ਥੋੜਾ ਯਾਰ ਅਸੀਂ ਇੰਤਜ਼ਾਮ ਵੀ ਕਰਨਾ ਵਾ ਪਰ ਤੂੰ ਤੇ ਮੈਨੂੰ ਪਤਾ ਚਲੋ ਠੀਕ ਆ ਲੇਕਿਨ ਅਸੀਂ ਬਹੁਤ ਇੰਤਜ਼ਾਮ ਮੋਰਾ ਟਾਈਮ ਦੇ ਦੇ। ਸਾਜੀ ਪਹਿਲੀ ਤੱਕ ਨਾ 15 ਲੱਖ ਰੁਪਈਆ ਕਰਕੇ ਵਿਖਾਵੇ ਮੈਨੂੰ। ਨਹੀਂ ਉਹ ਤੇ ਫਿਰ ਇਹਦੀ ਸ਼ਾਦੀ ਅਸੀਂ ਅੱਛਾ ਕਰਾਵਾਂਗੇ। ਜੇ 15 ਲੱਖ ਮੈਂ ਕਰ ਦਿਆਂ ਤੇ ਠੀਕ ਆ। ਕਾਤੋਂ ਕਾਹਦੇ ਤੋਂ ਤੁਸੀਂ ਤੇ ਮਹੀਨੇ ਤੁਸੀਂ ਕਾਹਤੋਂ ਕਰ ਰਹੇ? 2-3 ਵਾਰੀ ਕਰ ਦੇਣਾ ਮਹੀਨੇ 'ਚ। ਨਹੀਂ, ਜਿਹਦੇ ਨਾਲ ਸ਼ਾਦੀ ਕਰਾਉਣੀ ਹੋਣ ਤਾਂ ਨਾ 15 ਲੱਖ ਰੁਪਈਆ ਕਰ ਲਵੇ ਜਿਹੜਾ ਮੈਂ ਉਹਨੂੰ ਕਢਾਵਾਂ ਪਰ ਉਹਨੇ ਕੇਸ ਤੇ ਲੱਗਣਾ 15 ਲੱਖ। ਯਾਰ ਇਹ ਨਹੀਂ ਗੱਲ ਕਰਨੇ ਆ ਕਿ ਤੂੰ ਕਹਿ ਕਮਾਣਾ ਸਿੱਖੋ। ਕਮਾਣਾ ਕੀ? ਕਮਾਣਾ ਸਿੱਖੋ, ਦਿਲ 'ਚ business ਤਾਂ ਸਰਾਖ ਆ ਵੀ ਓਏ ਠਹਿਰ ਜਾ ਕਰਾਉਣਾ। ਓਏ ਠਹਿਰ ਇੱਕ ਮਿੰਟ ਨਾਦਰੇ ਇਹ ਅੱਜ ਦੇਖਣਾ ਜ਼ਰਾ ਕੀ ਕਿਹਾ ਜੀ ਉਹਨੂੰ ਤੁਸੀਂ? ਮੈਂ ਉਹਨੂੰ ਕਿਹਾ ਕਮਾਣਾ ਸਿੱਖੋ। ਕਮਾਣਾ ਸਿੱਖੋ। ਹਾਂਜੀ 20 ਸਾਲ ਜੀ। ਸਿਰਫ ਮਨਰਵਾ ਥੀਏਟਰ ਤੇ ਰਾਤ ਨੂੰ 11 ਵਜੇ ਗਿਆ 1 ਵਜੇ ਘਰ ਆ ਗਿਆ, ਸਾਰੀ ਦਿਹਾੜੀ ਕੋਈ ਕੰਮ ਨਹੀਂ ਕੀਤਾ, ਜਿੰਨੇ ਉੱਥੋਂ ਮਿਲਦੇ ਰਹੇ ਉਹਨਾਂ ਨਾਲ ਗੁਜ਼ਾਰਾ ਕਰਦਾ ਰਿਹਾ ਤੇ ਕਹਿੰਦਾ ਉਹਨੂੰ ਕਹਿੰਦਾ ਕਮਾਉਣਾ ਸਿੱਖੋ। ਤੁਹਾਨੂੰ ਇੱਕ ਗੱਲ ਕਰ ਲਾਂ। ਇੱਕ ਮਿੰਟ ਆ ਜਾਓ, ਇੱਕ ਮਿੰਟ। ਨਹੀਂ ਮੇਰੀ ਨਹੀਂ ਤੂੰ ਥੀਏਟਰ ਕਰਦਾ ਸੀ, ਤੂੰ ਰਾਤ ਨੂੰ 11 ਵਜੇ ਜਾਣਾ ਸੀ, 1-2 ਵਜੇ ਆ ਜਾਣਾ ਸੀ। ਹਾਂਜੀ 21 ਘੰਟੇ ਜਿਹੜੇ ਬਾਕੀ ਸੀ ਉਹਨਾਂ ਚੋਂ 10 ਘੰਟੇ ਸੌਂ ਕੇ ਬਾਕੀ 11 ਘੰਟੇ ਤੂੰ ਜ਼ਾਇਆ ਕੋ ਕੀਤੇ 20 ਸਾਲ। ਸਾਜੀ ਮੇਰੀ ਟ੍ਰਾਂਜੈਕਸ਼ਨ ਚੈੱਕ ਕਰੋ ਬੈਂਕ ਦੀ। ਓਏ ਠੀਕ ਹੈ ਨਾ, ਮੇਰੀ ਸਟੇਟਮੈਂਟ ਚੈੱਕ ਕਰੋ। ਫੈਸਲ 20 ਸਾਲ ਜੀ, 20 ਸਾਲ ਦੀ ਸਟੇਟਮੈਂਟ ਚੈੱਕ ਕਰ ਲਓ ਮੇਰੀ। ਠੀਕ ਹੈ ਨਾ, ਮੈਂ ਅਲਹਮਦੁਲਿਲਾ ਜਿੰਨੇ ਵੀ ਕਮਾਏ ਜੋ ਵੀ ਕਮਾਏ ਸਬਰ ਸ਼ੁਕਰ ਨਾਲ ਹੈਪੀ ਬੱਚੇ ਵੀ ਅੱਛਾ ਇੱਕ ਮਿੰਟ ਠਹਿਰ ਜਾ। ਅੱਛਾ ਠਹਿਰ ਜਾ। ਸਾਰਾ ਕੁਝ ਹੈਪੀ। ਅੱਛਾ ਠਹਿਰ ਜਾ। ਠੀਕ ਹੈ ਨਾ। ਉਹ ਯਾਰ ਉਹ ਤੇਰੇ ਹਿਸਾਬ ਨਾਲ ਹੈਪੀ ਆ। ਅਲਹਮਦੁਲਿਲਾ ਉਹ ਤੇਰੇ ਹਿਸਾਬ ਨਾਲ ਹੈਪੀ ਤੂੰ ਆਪਣੇ ਹਿਸਾਬ ਨਾਲ ਵੀ happy। ਨਹੀਂ ਆਪਣੇ ਹਿਸਾਬ ਨਾਲ ਹੈਪੀ ਹੋਣਾ ਜਦੋਂ ਉਹਨਾਂ ਨੂੰ ਪਤਾ ਇਸ ਤੋਂ ਬਾਅਦ ਮਿਲਣਾ ਹੀ ਨਹੀਂ ਤੇ ਇਹਦੇ 'ਚ ਹੈਪੀ ਰਹਿ ਲਓ। ਕੀ ਠਹਿਰ ਜਾ ਇੱਕ ਮਿੰਟ, ਤੂੰ ਜਦੋਂ ਥੀਏਟਰ ਕਰਦਾ ਰਿਹਾ ਤੂੰ ਨਾਲ ਕਿਹੜਾ ਕਾਰੋਬਾਰ ਕਰਦਾ ਸੀ? ਕਿਹੜਾ? ਸਹੀ ਸਹੀ ਦੱਸੀ ਹੁਣ ਤੈਨੂੰ ਮੇਰੀ ਕਸਮ ਹੀ, ਥੀਏਟਰ ਜਿੰਨੀ ਦੇਰ ਤੂੰ ਕੀਤਾ ਨਾਲ ਕਿਹੜਾ ਬਿਜ਼ਨਸ ਕੀਤਾ? ਔਰ ਮੈਂ ਹਾਂ ਕੋਈ ਵੀ ਨਹੀਂ
ਦੱਸੋ ਫੈਸਲ ਸਾਹਿਬ ਉਹ ਯਾਰ ਇੱਕ ਮਿੰਟ ਯਾਰ ਸਜਾਦ ਜੰਨੀ ਉਹ ਯਾਰ ਛੱਡ ਦੇ ਯਾਰ ਸਜਾਦ ਜੰਨੀ ਆਫੀਸ਼ੀਅਲ ਤੇ ਆ ਲੋਕ ਨਾ ਹੁੰਦੇ ਤੈਨੂੰ ਵੇਖਣ ਵਾਲੇ ਤੇ ਕਸਮਤ ਝਾਲ ਵਾਲੇ ਏਟੀਐਮ ਦੇ ਸਾਥ ਨਾਲ ਬਾਹਰ ਨਾਲ ਟਿੱਕੀ ਲਾਈ ਹੋਈ ਸੀ। ਤੇ ਤੇਰੇ ਕੋਲ ਸਾਰੇ ਲੋਕਾਂ ਮੇਰੀ ਗੱਲ ਸੁਣ ਲੈ। ਆਰਾਮ ਕਰੇ ਮਾਸ਼ਾਅੱਲਾ ਤੂੰ ਤੇ ਬਸ ਅੱਛਾ ਤੂੰ ਦੱਸ ਨਾ ਤੂੰ ਹੋਰ ਨਾਲ ਕਿਹੜਾ ਕੰਮ 20 ਸਾਲ ਕੀਤਾ ਜਾਂ ਨਹੀਂ ਕੀਤਾ ਦੱਸ ਦੇ ਕੀਤਾ ਬਸ ਉਸਤਾਦ। ਕਿਹੜਾ ਕੁੱਤੇ ਲੱਗ ਦਿੰਦਾ ਠਹਿਰ ਜਾ ਉਸਤਾਦ ਜੀ ਇਹ ਜਿਹੜੇ ਅਬਦੁੱਲਾਪੁਰ ਸਟੈਂਡ 5 ਨੰਬਰ ਅੱਡੇ ਦੇ ਹੋਟਲ ਹੁੰਦਾ ਸੀ ਸਾਡਾ, ਠੀਕ ਹੈ। ਉਸ ਤੋਂ ਬਾਅਦ ਮੇਰਾ ਜਿਹੜਾ ਘਰ ਹੈ ਉਹਦੇ ਘਰ ਦੇ ਬਾਹਰ ਸਾਡਾ ਆਪਣਾ ਹੋਟਲ ਹੁੰਦਾ ਸੀਗਾ, ਜਿਹਨੂੰ ਮਰਜ਼ੀ ਪੁੱਛ ਲਓ। ਭਾਈ ਨੇ 5 ਨੰਬਰ ਅੱਡਾ ਵੀ ਤੁਹਾਡਾ ਸੀਗਾ ਤੇ ਹੋਟਲ ਵੀ ਤੁਹਾਡਾ ਹੀ ਸੀ, ਪੂਰੀ ਗੱਲ ਦੱਸੋ। ਨਹੀਂ ਉਹ ਅਬਦੁੱਲਾਪੁਰ ਸਟੈਂਡ ਹੁੰਦਾ ਸੀ 5 ਨੰਬਰ ਸਟੈਂਡ, ਠੀਕ ਹੈ ਨਾ। ਯਾਰ ਇਹਨਾਂ ਦੀਆਂ ਸਿਰਫ ਸਬਜ਼ੀਆਂ ਹੁੰਦੀਆਂ ਸੀ। ਉਹਨੇ ਬੰਦੇ ਨੇ ਕਿਹਾ ਜੀ ਅੱਡਾ ਮੇਰਾ, ਸਬਜ਼ੀਆਂ ਤੁਹਾਡੀਆਂ, ਠੀਕ ਹੋ ਗਿਆ। ਤੇ ਇਹਨਾਂ ਨੇ ਬਾਹਰ ਹੋਟਲ ਪਾਇਆ ਸੀ। ਨਹੀਂ ਤੇ ਸਬਜ਼ੀ ਲੈ ਕੇ ਤੇ ਮੋੜ ਕਿਉਂ ਜਾਂਦੇ ਸੀ ਫਿਰ? ਨਹੀਂ ਸਹੀ ਨਿਕਲਦੀ ਸੀ, ਹੈ ਸਹੀ ਨਹੀਂ ਨਿਕਲਦੀ। ਕਿਸ ਟਾਈਮ ਬੰਦਾ ਕਹਿੰਦਾ ਗਲੀ ਨਿਕਲ ਆਈ ਹੈ ਤੇ ਅਗਲਾ ਪਹਿਲੋਂ ਵੇਖ ਕੇ ਲਾਈਏ। ਅੱਛਾ ਭਾਈ ਕਰੋ ਯਾਰ ਜਦੋਂ ਮਰਜ਼ੀ, ਸਾਨੂੰ ਕੀ ਇਤਰਾਜ਼ ਯਾਰ। ਨਹੀਂ, ਤੁਸੀਂ ਰੁਪਈਆ ਤੁਹਾਡਾ ਖਾਤਾ ਲੱਗਣਾ ਵਾ, ਜ਼ਿੰਦਗੀ ਕਿਸੇ ਦੀ ਖਰਾਬ ਹੋਣੀ ਆ, ਵੀ ਬਦਦੁਆਵਾਂ ਲੋਗੇ, ਸਾਡਾ ਕੀ ਜਾਣਾ ਯਾਰ ਤੂੰ ਨਾ ਸਲਾਮ। ਮੈਂ ਤੁਹਾਨੂੰ ਨਾਦਰੀਨ ਦੱਸਦਾ ਯਾਰ, ਮੇਰੀ ਗੱਲ ਸੁਣੋ। ਸੱਚੀ ਗੱਲ ਇਹ ਹੈ 20 ਸਾਲ 25 ਸਾਲ ਥੀਏਟਰ ਕੀਤਾ। ਆਹੋ ਜੋ ਥੀਏਟਰ ਤੋਂ ਲੱਭਦਾ ਸੀ ਉਹ ਲਿਆ ਕੇ ਬੀਵੀ ਸਬਰ ਸ਼ੁਕਰ ਵਾਲੀ ਮਿਲ ਗਈ, ਸਹੀ ਗੱਲ। ਬੱਚੇ ਸਬਰ ਸ਼ੁਕਰ ਵਾਲੇ ਮਿਲ ਗਏ, ਸ਼ੁਕਰ। ਤੇ ਉਹ ਇਸ ਚੱਕਰ 'ਚ ਆ ਵੀ ਮੈਂ ਉਹਨਾਂ ਨੂੰ ਰਾਜ਼ੀ ਰੱਖਿਆ। ਆਹੋ ਫਰੀਦ ਸਾਹਿਬ ਤੁਸੀਂ ਤੁਹਾਡੇ ਘਰ ਦਾ, ਤੁਹਾਡੇ ਨਿੱਕੇ ਨਿੱਕੇ ਬੱਚੇ ਨੇ, ਤੁਹਾਡੀ ਮਾਸ਼ਾਅੱਲਾ ਵਾਈਫ ਆ, ਠੀਕ ਆ, ਭੈਣ ਸਾਡੀ, ਤੁਸੀਂ ਲੈ ਕੇ ਆਉਂਦੇ ਹੋ ਰਾਤ ਨੂੰ 500 ਰੁਪਈਆ। ਬੱਚਿਆਂ ਦਾ ਤੇ ਬੀਵੀ ਦਾ ਵੀ ਦਿਲ ਕਰਦਾ ਸੀ ਆਈਸਕ੍ਰੀਮਾਂ ਖਾਈਏ, ਅਸੀਂ ਨਵੇਂ ਕੱਪੜੇ ਪਾਈਏ, ਈਦ ਤੇ ਅਸੀਂ ਵੀ 5-5 ਹਜ਼ਾਰ ਦੇ ਸੂਟ ਪਾਈਏ। ਉਹ ਤੁਹਾਨੂੰ ਨਹੀਂ ਕਹਿ ਰਹੇ, ਉਹ ਤੁਹਾਨੂੰ ਨਹੀਂ ਕਹਿ ਰਹੇ ਕਿ ਯਾਰ ਸਾਡੇ ਪਾਪਾ ਨੂੰ ਅਸੀਂ ਟੈਨਸ਼ਨ ਨਹੀਂ ਦੇਣੀ। ਬੁੱਢੀ ਤੁਹਾਡੀ ਅੱਛੀ ਆ, ਉਹ ਤੁਹਾਨੂੰ ਨਹੀਂ ਕਹਿ ਰਹੀ ਕਿ ਅੱਲਾ ਦੇ ਬੰਦਿਆ ਮੇਰਾ ਵੀ ਦਿਲ ਕਰਦਾ ਤੂੰ 500 ਤੋਂ 1000 ਤੋਂ 2000 ਕਮਾਵੇਂ ਤਾਂ ਕਿ ਮੈਂ ਵੀ ਇਦਾਂ ਕਰਨਾ, ਮੈਂ ਕੋਈ ਸੁਰਖੀ ਪਾਊਡਰ, ਕੋਈ ਮੇਕਅਪ, ਕੋਈ ਕੱਪੜੇ ਚੰਗੇ। ਉਹ ਤਾਂ ਨਹੀਂ ਕਹਿ ਰਹੀ। ਇਹਦਾ ਮਤਲਬ ਤੁਸੀਂ ਇਹ ਸਮਝ ਲਓ ਕਿ ਮੈਂ ਮੇਰਾ ਖਾਨਦਾਨ ਖੁਸ਼ ਰੱਖਿਆ। ਮੈਂ ਨਹੀਂ ਸਹੀ ਬੋਲ। ਹਾਂਜੀ ਤੁਸੀਂ ਖੁਸ਼ ਨਹੀਂ ਰੱਖਿਆ। ਤੁਸੀਂ ਜਿੱਥੇ ਰੱਖਿਆ ਉਹ ਉੱਥੇ ਰਹਿ ਰਹੇ ਆ, ਖੁਸ਼ ਨਹੀਂ ਰੱਖਿਆ ਤੁਸੀਂ। ਕੰਪਰੋਮਾਈਜ਼ ਕੀਤਾ ਜੀ ਸਹੀ। ਤੇ ਕੀ ਕਰੇ ਬੰਦਾ? ਕੀ ਮੈਂ ਨਹੀਂ ਕਿਉਂ 11 ਵਜੇ ਜਾਂਦਾ 1 ਵਜੇ ਵਾਪਸ ਆ ਜਾਂਦਾ ਸੀ। ਮੈਂ ਕੀ ਬਕਵਾਸ ਕਰਨੇ ਆ। ਆਹੋ ਇਹਦਾ ਥੀਏਟਰ 2 ਘੰਟੇ ਆ, ਸਾਰੀ ਦਿਹਾੜੀ ਰਿਹਰਸਲ ਦੇ 1 ਦਿਨ ਚਲਾ ਗਿਆ ਹਫਤੇ 'ਚ। ਇਹ ਸਵੇਰ 12-1 ਵਜੇ, 2 ਵਜੇ, 3 ਵਜੇ ਉੱਠਿਆ, 3 ਤੋਂ ਬਾਅਦ 4 5 6 7 8 9 10 11 9-8 ਘੰਟੇ ਬਾਅਦ ਨੇ ਥੀਏਟਰ ਜਾਣਾ। ਆਹੋ 1 ਵਜੇ ਵਾਪਸ ਆ ਕੇ 2 ਵਜੇ 3 ਵਜੇ ਸੌਂ ਜਾਏ, ਸਵੇਰੇ ਫਿਰ 12 ਵਜੇ ਉੱਠ ਪਵੇ। ਉਹ ਜਿਹੜੇ 20 ਸਾਲ ਇਹਨੇ 10 ਘੰਟੇ ਜ਼ਾਇਆ ਕੀਤੇ ਆ, ਆਹੋ ਉਹ ਕਿਉਂ ਕੀਤੇ ਆ? ਤੇ ਬੰਦਿਆਂ ਨਾ ਮਿਲਦਾ, ਦੋਸਤਾਂ ਯਾਰਾਂ ਨੂੰ ਮਿਲਣ ਜਾਣਾ ਤੇ ਇਹ ਉਹ ਸਮਝ ਆ ਟਾਈਮ ਗਈ? ਟੂਮ ਦੇਣਾ। ਸਮਝ ਆ ਗਈ ਭੈਣ? ਇਹ ਮੈਂ ਗੱਲ ਕਰ ਰਿਹਾ ਸੀ। ਤੁਸੀਂ ਵੀ ਸਮਝ ਗਏ ਨਾ ਗੱਲ ਨੂੰ? ਚਲੋ, ਠੀਕ। ਟੈਕਨੀਕਲ ਕਿ 24 ਘੰਟਿਆਂ 'ਚ 2 ਘੰਟੇ ਕੰਮ ਕਰਦਾ ਸੀ, ਬਾਕੀ ਇਹਦੇ ਕੋਲ 22 ਘੰਟੇ ਹੁੰਦੇ ਸੀ। 22 ਘੰਟਿਆਂ 'ਚੋਂ 12 ਘੰਟੇ ਨੀਂਦ ਕੱਢ ਦਿਓ, 12 ਘੰਟੇ ਜਿਹੜੀ ਬੱਚਾ ਸੌਂਦਾ ਉਹ ਵੀ ਕੱਢ ਦਿਓ, ਫਿਰ ਵੀ 10 ਘੰਟੇ, 10 ਘੰਟਿਆਂ 'ਚੋਂ 6 ਘੰਟੇ ਵੀ ਕਿਤੇ ਕੰਮ ਕਰ ਲੈਂਦਾ ਹੋਰ। ਅੱਜ 22 ਸਾਲ 22 ਸਾਲ ਨਾਜ਼ਰੀਨ, 22 ਸਾਲ ਚਲੋ ਠੀਕ ਹੈ। ਮੰਨਣ ਵਾਲੇ ਦਿਨ ਤੇ ਬੋਰਨ ਹੀ ਨਹੀਂ ਹੋਇਆ। उस्ताद जी ना वक्त से पहले ना जरूरत ਆ से ਕਿਤੇ ज्यादा। ਮੈਂ ਤੈਨੂੰ एक मिनट, जो ਮੇਰੇ ਕੀ ਗੱਲ ਕਰੀ, ਮੇਰੇ ਕੀ ਗੱਲ ਕਰੀ ਫੈਸਲ ਭਾਈ। ਠਹਿਰ ਜਾ। जो किस्मत में लिखा है वो ही होता है। ਮੈਂ ਦੰਦ ਕੱਢ ਰਿਹਾ ਆ ਬਕਵਾਸ ਮੇਰੇ ਕੇ ਕੀਤੀ ਤੇ। ਨਾ ਯਾਰ ਜੋ ਕਿਸਮਤ में लिखा ਪਹਿਲੇ ਮਿਹਨਤ ਕਰੋ, ਕੋਸ਼ਿਸ਼ ਕਰ, ਫੇਰ ਤੇਰੀ ਕਿਸਮਤ ਅੱਲਾ ਕੇ ਰੱਬ ਕਹਿੰਦਾ ਮੈਂ ਫੇਰ ਤੇਰੀ ਕਿਸਮਤ। ਘਰ ਬੈਠੇ ਉੱਤੋਂ ਛੱਪੜ ਪਾੜ ਕੇ ਨਹੀਂ ਡਿੱਗੀ ਜਾਣੇ। ਤੂੰ 2 ਘੰਟੇ ਕੰਮ ਕਰਦਾ ਮਾਮਾ, 22 ਘੰਟੇ ਤੂੰ ਘਰ ਬੈਠਾ ਰਹਿਣਾ, ਤੈਨੂੰ ਕੀ ਕਿਸਮਤ ਬਣੇ ਤੇਰੀ ਹੈ? ਕਿਸਮਤ ਇੱਕ ਮਿੰਟ ਉਸਤਾਦ। ਓਏ ਬਾਪ ਮਾਰ ਕੇ ਮੈਨੂੰ ਤੂੰ ਜਾਣਦਾ ਨਹੀਂ ਆ। ਇੱਥੇ ਇੱਕ ਇਹ ਡਰਾਮੇ ਡਰੂਮੇ ਮੇਲਾ ਨਹੀਂ ਡਰਾਮੇ- ਬੱਲੋ। ਓਏ ਭਾਈ ਮੇਰਾ ਚੁੱਪ। ਮੇਰਾ ਪਿਆਰ ਹੈ, ਤੂੰ ਲੜੋ ਨਾ ਤਾਂ ਮੇਰੇ ਗੱਲ ਕਰਦਾ ਪਿਆ ਬੜੀ ਗੱਲ ਕਰਦੇ। ਐ ਮੈਨੂੰ ਐਡਾ ਕਿ ठीक है ना। ਜੋ ਕਿਸਮਤ ਹੁੰਦਾ ਠੀਕ ਆ, ਹਾਂ। ਜੋ ਮੁਕੱਦਰ ਹੁੰਦੇ ਠੀਕ ਆ ਸਰ। ਫਿਰ ਤਾਂ ਜਾਨਵਰ ਹੋ ਜਾ। ਜਾਨਵਰ ਵੀ ਸਟਰਗਲ ਕਰਦੇ ਨੇ, ਆਪਣੇ ਰੋਟੀ ਵਾਸਤੇ ਨਿਕਲਦੇ ਨੇ ਕਿ ਮੈਂ ਕੋਈ ਚੀਜ਼ ਫੜਾਂ, ਮੈਂ ਕੋਈ ਫੜ ਕੇ ਖਾਵਾਂ। ਜਾਨਵਰ ਵੀ ਜਿਹੜਾ ਨਾ ਉਹਨੂੰ ਵੀ ਨਹੀਂ, ਉੱਤੋਂ ਵੀ ਇੰਜ ਕਰਕੇ ਸ਼ੇਰ ਬੈਠਾ ਵਾ ਤੇ ਉੱਤੋਂ ਹਿਰਨ ਵੱਜੀ ਉਹਦੇ ਆ ਕੇ ਤੇ ਉਹ ਖਾਣ ਲੱਗ ਪਿਆ। ਇੱਕ ਫੈਸਲਾ ਸਮਝ ਆ ਗਈ? ਜਾਨਵਰ ਨੂੰ ਵੀ ਮਿਹਨਤ ਕਰਨੀ ਪੈਂਦੀ ਹੈ, ਆਪਣੀ ਜਾਨ ਗਵਾਉਂਦੇ ਨੇ। ਸੁਣੋ ਮੇਰੀ ਗੱਲ ਸੁਣ, ਰਿਜ਼ਕ ਵਾਸਤੇ, ਰੋਟੀ ਵਾਸਤੇ। ਪਾਣੀ ਪੀਂਦੀ ਹਿਰਨ ਪਾਣੀ ਪੀਂਦੀ, ਆਪਣੀ ਜਾਨ ਜੋਖਾਂ 'ਚ ਜਾ ਕੇ ਪਾਣੀ ਪੀ ਰਹੀ ਹੁੰਦੀ। ਕਈ ਹਿਰਨਾਂ ਨੂੰ ਮਗਰਮੱਛ ਫੜ ਲੈਂਦੀ ਹੈ। ਸਹੀ ਗੱਲ। ਸ਼ੇਰ ਵੀ ਮਗਰ ਹੀ ਹੁੰਦੇ। ਕਿਉਂ? ਉਹ ਜੋ ਕਰ ਰਹੀ ਆ ਜਾਨ ਜੋਖਾਂ। ਹੁਣ ਕਿੱਥੇ, ਹੁਣ ਪਾਣੀ ਜਿੱਥੇ ਉਹ ਰਹਿ ਰਹੀ ਆ ਉੱਥੇ ਕਿੱਥੇ ਪਾਣੀ ਆਵੇ? ਉਹਨੂੰ ਜਾਣਾ ਪੈਂਦਾ ਖਤਰੇ 'ਚ, ਆਪਣੀ ਜਾਨ ਹਥੇਲੀ 'ਤੇ ਰੱਖ ਕੇ ਉਹਨਾਂ ਨੂੰ ਸ਼ੇਰਾਂ ਦੇ ਵਿੱਚੋਂ ਲੰਘਣਾ ਪੈਂਦਾ। ਠੀਕ ਹੈ, ਜਾਨਵਰਾਂ ਦੀ ਮਿਸਾਲ ਦੇ ਰਿਹਾ। ਖਾਣ ਲਈ ਉਹਨਾਂ ਨੂੰ ਪਤਾ ਨਹੀਂ ਕੀ ਲੜਾਈਆਂ ਕਰਨੀਆਂ। ਤੂੰ ਇਨਸਾਨ ਹੋ ਕੇ ਤੇ ਉਹ ਸਭ ਤੋਂ ਪਹਿਲੇ ਤੇ ਅੱਲਾ ਨੂੰ ਬਗੈਰ ਮਿਹਨਤ ਤੋਂ ਨਾ ਰੱਬ ਨੂੰ ਜਾਨਵਰਾਂ ਨੂੰ ਦੇਣਾ ਚਾਹੀਦਾ ਸੀ। ਨਾ ਉਹਨਾਂ ਨੂੰ ਅਕਲ ਦਿੱਤੀ, ਨਾ ਉਹਨਾਂ ਨੂੰ ਸੈਂਸ ਦਿੱਤੀ, ਨਾ ਉਹਨਾਂ ਨੂੰ ਫੀਲਿੰਗਸ ਦਿੱਤੀ ਇਨਸਾਨਾਂ ਟੈਪ, ਨਾ ਉਹਨਾਂ ਨੂੰ ਹੱਥ ਪੈਰ ਉਦਾਂ ਦੇ ਦਿੱਤੇ, ਚੀਜ਼ਾਂ ਫੜ ਲਓ, ਕੰਮ ਕਰ ਲਓ।
ਉਹਨਾਂ ਨੂੰ ਚਾਹੀਦਾ ਸੀ ਕਿ ਵੀ ਇਹਨਾਂ ਦੀ ਕਿਸਮਤ ਹੈ ਜਾਨਵਰ ਹੈ ਕਿ, ਲੇਕਿਨ ਅੱਲਾ ਨੇ ਜਾਨਵਰ ਵੀ ਪੈਦਾ ਕਰਕੇ ਕਿਹਾ ਕਿ ਤੂੰ ਆਪ ਸਟਰਗਲ ਕਰਕੇ ਆਪਣੀ ਖੁਰਾਕ ਲੱਭਣੀ ਹੈ, ਆਪ ਤੂੰ ਪਾਣੀ ਲੱਭਣਾ ਵਾ, ਔਰ ਆਪ ਤੂੰ ਦੁਨੀਆ 'ਚ ਜਾ ਕੇ ਸਟਰਗਲ ਕਰਨੀ, ਕਿਸੇ ਵੱਡੇ ਕੋ ਬਚਣਾ, ਛੋਟੇ ਕੋ ਬਚਣਾ। ਅੱਛਾ ਹੁਣ ਇਹ ਗੱਲ ਅੱਗੋਂ ਮਗਰਮੱਛ, ਹੁਣ ਮਗਰਮੱਛ ਦਾ ਵੀ ਜਿਹੜਾ ਲੰਗਰ ਆ ਉਹ ਉੱਥੇ ਆ ਰਿਹਾ ਹੈ, ਠੀਕ ਆ ਜੀ, ਉਹਦੇ ਚੋਂ ਉਧਰੋਂ ਉਹ ਜਾਨ ਜੋਖਾਂ ਤੇ ਪਾ ਕੇ ਆ ਰਹੇ, ਉਧਰੋਂ ਮਗਰਮੱਛ ਆ, ਉਹਨੂੰ ਵੀ ਰੱਬ ਨੇ ਦੇਣਾ ਖਾਣਾ, ਠੀਕ ਹੈ ਸਰ। ਸਟਰਗਲ ਤੋਂ ਬਗੈਰ ਕੁਛ ਨਹੀਂ ਹੈਗਾ, ਠੀਕ ਆ। ਮੇਰੀ ਗੱਲ ਸੁਣ, ਤੁਸੀਂ ਬਹੁਤ ਸਾਰੇ ਜਾਨਵਰ ਮਰ ਜਾਂਦੇ, ਮਤਲਬ ਲੰਗੜੇ ਸ਼ੰਗੜੇ ਹੋ ਗਏ ਨੇ, ਪੈ ਗਏ ਨੇ ਉੱਥੇ, ਹਿੱਲ ਨਹੀਂ ਸਕਦੇ, ਸ਼ਿਕਾਰ ਨਹੀਂ ਕਰ ਸਕਦੇ, ਉੱਥੇ ਪੈ ਮਰ ਜਾਂਦੇ। ਉਹਨਾਂ ਨੂੰ ਕਿਉਂ ਨਹੀਂ ਅੱਲਾ ਕਿਸਮਤ ਦਾ ਉਹਨਾਂ ਦੀ ਦੇ ਦਿੰਦਾ? ਕਿਸਮਤ ਉਦੋਂ ਕਹਿ ਜਦੋਂ ਤੂੰ ਮਿਹਨਤ ਕਰੇਗਾ, ਤੂੰ ਮਿਹਨਤ ਕਰ ਤੇ ਫਿਰ ਤੂੰ। ਕਿੱਡੀ ਬਕਵਾਸ ਗੱਲ ਆ ਫਰੀਦ ਸਾਹਿਬ, ਕਿੱਡੀ ਬਕਵਾਸ ਗੱਲ ਆ ਕਿ 2 ਘੰਟੇ ਤੂੰ ਕੰਮ ਕਰਕੇ 22 ਘੰਟੇ ਤੂੰ ਵਿਹਲਾ ਰਹਿ ਕੇ ਤੇ ਤੂੰ ਕੀ ਆਪਣੇ ਆਪ ਨੂੰ ਸੈਟੀਸਫਾਈ ਕਰ ਰਿਹਾ ਕਿ ਕਿਸ ਵਕਤ ਤੋਂ ਪਹਿਲੇ ਤੇ ਵਕਤ ਤੋਂ ਬਾਅਦ ਨਹੀਂ ਮਿਲਣਾ। ਕੈਸੀ ਗੱਲ ਹੈ? ਪਠਵਾਰੀ ਦੀ ਕਹਾਵਤ ਆ, ਕਹਿੰਦੇ ਕਿ ਮੀਕੀ ਪੁੱਛਣਾ ਕੀ ਨਾ हिन्ना बुनो किदा अपर जगत छो ते फिर जाके थिएटरों मारे काम करो। ਲੱਖ ਰੁਪਏ ਦੀ ਗੱਲ ਕੀਤੀ ਫਰੀਦ, ਲੱਖ ਰੁਪਏ ਦੀ ਅੱਜ ਤੋਂ ਬਾਅਦ ਮੇਰੇ ਤੂੰ ਅੱਗੇ ਵੀ ਇਹ ਗੱਲ ਕੀਤੀ ਸੀ, ਮੇਰੇ ਸਾਹਮਣੇ ਗੱਲ ਨਹੀਂ ਕਰਨੀ ਵਕਤ ਤੋਂ ਪਹਿਲੇ ਤੇ ਮੌਕੇ ਤੋਂ ਬਾਅਦ ਨਹੀਂ ਮਿਲਦਾ, ਕਿਸਮਤ ਜੋ ਕਿਸਮਤ ਬਣਾਣੀ ਪੈਂਦੀ ਹੈ ਯਾਰ। ਦੇਖ ਮੇਰੀ ਗੱਲ ਸੁਣ, ਇੱਕ ਮਿੰਟ ਗੱਲ ਸੁਣ। ਅੱਲਾ ਮੀਆਂ ਕਹਿੰਦਾ ਮੈਂ ਅਸ਼ਰਫੁਲ ਮਖਲੂਕਾਤ ਬਣਾਇਆ, ਠੀਕ ਹੈ। ਜਿੰਨੀਆਂ ਦੁਨੀਆ ਤੇ ਮੈਂ ਮਖਲੂਕਾਂ ਬਣਾਈਆਂ ਨੇ, ਚਰਿੰਦ ਪਰਿੰਦ ਸਾਰੇ, ਸਾਰਿਆਂ ਤੋਂ ਅਫਜ਼ਲ ਮਖਲੂਕ ਮੈਂ ਇਨਸਾਨ ਨੂੰ ਬੁਲਾਇਆ। ਬੇਸ਼ੱਕ। ਹੁਣ ਮੇਰੀ ਗੱਲ ਸੁਣ, ਹੁਣ ਸਿਆਲਕੋਟ 'ਚ ਇੱਕ ਵਾਕਿਆ ਹੋਇਆ, ਇੱਕ ਬੰਦਾ, ਇੱਕ ਛੋਟੀ ਮਾਸੂਮ ਬੱਚੀ ਨੇ ਉਹਨੇ ਜ਼ਿਆਦਤੀ ਕੀਤੀ। ਉਸ ਸ਼ਖਸ ਨੂੰ ਤੂੰ ਅਸ਼ਰਫੁਲ ਮਖਲੂਕਾਤ ਕਹਿਣ ਨੂੰ ਦਿਲ ਕਰੇਗਾ ਤੈਨੂੰ? ਨਹੀਂ। ਅਸ਼ਰਫੁਲ ਮਖਲੂਕਾਤ ਅੱਲਾ ਇਹ ਜਿਹੜਾ ਸਟਰਕਚਰ ਬਣਾਇਆ ਨਾ, ਇਹਨੂੰ ਕਹਿ ਰਿਹਾ। ਵਾਹ, ਠੀਕ ਹੈ। ਇਹਨੂੰ ਅਸ਼ਰਫ, ਬਹੁਤ ਸਾਰੇ ਲੋਕ ਸਮਝਦੇ, ਲਓ ਜੀ, ਮੈਨੂੰ ਇੱਕ ਬੰਦੇ ਨੇ ਕਿਹਾ ਯਾਰ ਇਹ ਅਸ਼ਰਫੁਲ ਮਖਲੂਕਾਤ ਨੇ। ਜਦੋਂ ਸਿਆਲਕੋਟ ਦਾ ਵਾਕਿਆ ਹੋਇਆ ਮੈਨੂੰ ਤਦ ਰੈਫਰੈਂਸ ਮਿਲ ਗਿਆ, ਇਹ ਅਸ਼ਰਫੁਲ ਮਖਲੂਕਾਤ ਨੇ। ਮੈਂ ਉਹਨੂੰ ਕਿਹਾ ਪਾਇਆ ਨਾ ਅਸ਼ਰਫੁਲ ਮਖਲੂਕਾਤ ਇਹ ਬੰਦਾ ਜਾਂ ਇਹਦੀ ਜੋ ਇਹਨੇ ਕੀਤਾ ਉਹ ਨਹੀਂ। ਅਸ਼ਰਫੁਲ ਮਖਲੂਕਾਤ ਅੱਲਾ ਨੇ ਕਿਹਾ ਮੈਂ ਇਹਦੀ ਤਖਲੀਕ ਕੀਤੀ ਹੈ ਨਾ, ਇਹ ਜਿਹੜੀ ਮੈਂ ਤਖਲੀਕ ਬਣਾਈ ਆ, ਔਰ ਇਹਦੇ ਅੰਦਰ ਜਿਹੜਾ ਮੈਂ ਸੌਫਟਵੇਅਰ ਇੰਸਟਾਲ ਕੀਤਾ, ਔਰ ਜਿਹੜੀ ਇਹ 'ਚ ਮੈਂ ਫੀਲਿੰਗ ਪਾਈ ਆ ਕਿ ਇੰਝ ਕਰਦਾ ਦੇਖਦਾ ਅਥਰੂ ਆ ਜਾਂਦੇ, ਇੰਝ ਕਰਦਾ ਹੱਸ ਪੈਂਦਾ, ਦਿਲ ਵਾਧਾ ਘਾਟਾ, ਜਿੰਨੀ ਫੀਲਿੰਗਸ ਨੇ ਇਨਸਾਨ ਦੀ, ਜਿੰਨੀ ਫੀਲਿੰਗਸ ਨੇ। ਜਾਨਵਰ ਤੇ ਆਪਣੇ ਆਪ ਦੂਜੇ ਨੂੰ ਵੀ ਖਾ ਜਾਂਦੇ ਆ, ਮਾਰ ਦਿੰਦੇ ਆ। ਸ਼ਰਮ ਹਜ਼ਾਰ ਰੱਖੀ ਆ, ਰਿਸ਼ਤਿਆਂ ਦੀ ਤਮੀਜ਼ ਰੱਖੀ ਆ, ਕਾਰੋਬਾਰ ਦਾ ਤਰੀਕਾ ਦੱਸਿਆ, ਇੱਕ ਦੂਜੇ ਦਾ ਸਾਥ, ਜੋ ਮੈਂ ਇਹਦੇ 'ਚ ਇੰਸਟਾਲ ਕੀਤਾ ਨਾ, ਇਹ ਅਸ਼ਰਫ, ਇਹ ਮੈਂ ਇਦਾਂ ਦਾ ਕਿਸੇ ਮਖਲੂਕ 'ਚ ਨਹੀਂ ਕੀਤਾ। ਬਿਲਕੁਲ। ਇਹਨੂੰ ਅੱਲਾ ਨੇ ਅਸ਼ਰਫੁਲ ਮਖਲੂਕਾਤ ਕਿਹਾ। ਉਸ ਕੱਲੇ ਇਨਸਾਨ, ਇਹ ਨਹੀਂ ਕਿਹਾ ਵੀ ਮੈਂ ਇਨਸਾਨ ਅਸ਼ਰਫ, ਅਗਲਾ ਅੱਲਾ ਨੇ ਕਿਹਾ ਮੇਰੀਆਂ ਤਖਲੀਕਾਂ ਦੇ ਵਿੱਚੋਂ ਇਹ ਤਖਲੀਕ, ਮੇਰੀ ਸਾਰੀਆਂ ਤਖਲੀਕਾਂ ਨੂੰ ਮੈਂ ਵੱਡੀ ਬਣਾਈ। ਔਰ ਉਹ ਹੁਣ ਇੱਕ ਬੰਦਾ ਆਪਣੀ ਮਾਂ ਦੇ ਨਾਲ ਜ਼ਿਆਦਤੀ ਕਰ ਲੈਂਦੇ, ਬਹੁਤ ਸਾਰੀਆਂ ਖਬਰਾਂ ਹੁੰਦੀਆਂ, ਪਿਓ ਧੀ ਨਾਲ ਕਰ ਲੈਂਦਾ, ਤੇ ਤੂੰ ਕਹੇਂਗਾ ਤੂੰ ਅਸ਼ਰਫੁਲ ਮਖਲੂਕਾਤ ਦੇ ਉੱਪਰ ਤੂੰ ਅਟੈਕ ਕਰੇਂਗਾ ਕਿ ਇੱਕ ਪਿਓ ਨੇ ਧੀ ਦੇ ਨਾਲ ਹੀ ਬਗੈਰਤੀ ਕਰ ਲਈ, ਉਹ ਕਿੱਥੇ ਦਾ ਅਸ਼ਰਫੁਲ ਮਖਲੂਕ? ਨਹੀਂ, ਉਹਦਾ ਸਟਰਕਚਰ, ਉਹਦੀ ਬਾਡੀ, ਉਹਦੀ ਇੰਸਟਾਲੇਸ਼ਨ, ਉਹਦੇ ਅੰਦਰ ਜਿਹੜਾ ਸੌਫਟਵੇਅਰ ਇੰਸਟਾਲ ਹੋਇਆ, ਉਹਦੇ ਹੱਥ ਪੈਰ, ਉਹਦੀ ਬਨਾਵਟ, ਇਹ ਅਸ਼ਰਫੁਲ ਮਖਲੂਕਾਤ। ਬਾਕੀ ਮਾਮਲਾ ਅਛਾਈ ਬੁਰਾਈ ਵਾਲੇ, ਤੇਰੀ ਸੋਚ, ਗੱਲਬਾਤ, ਉਹ ਨਹੀਂ। ਸਮਝ ਆ ਰਹੀ ਨਾ ਜੀ? ਇੰਨੀ ਪਾਵਰ ਦੇ ਕੇ, ਇੰਨੀ ਦਿਮਾਗ 'ਚ ਕਪੈਸਿਟੀ ਰੱਖ ਕੇ ਕੀ ਦੁਨੀਆ ਦੀਆਂ ਤਖਲੀਕਾਂ ਇਨਸਾਨ ਕਰ ਰਿਹਾ, ਤੇ ਫਿਰ ਅਸੀਂ ਕਿਉਂ ਕਹਿੰਦੇ ਆ ਸਾਰੀ ਦਿਹਾੜੀ ਮਿਹਨਤ ਤੁਸੀਂ ਕਰਦੇ ਹੋ? ਹੁਣ ਮੇਰੀ ਇੱਕ ਟੈਕਨੀਕਲ ਗੱਲ ਸੁਣ, ਇਹ ਜਿਹੜੀ ਇਹਨੇ ਕਿਸਮਤ ਵਾਲੀ ਗੱਲ ਕੀਤੀ। ਤੂੰ ਸੁਬਾਹ 8 ਵਜੇ ਘਰੋਂ ਨਿਕਲਦਾ, ਰਾਤ 6 ਵਜੇ ਤੱਕ ਤੂੰ ਕਈ ਚਲਾਉਣਾ, ਮਜ਼ਦੂਰੀ ਕਰਦਾ, ਆਪਣੇ ਹੱਥੀਂ ਤੂੰ ਮਿਹਨਤ ਕਰਕੇ ਆਉਣਾ ਆਪ, ਠੀਕ ਆ, ਤੇ ਰਾਤ ਨੂੰ ਜਿਹੜੀ ਤੈਨੂੰ 1000 ਰੁਪਏ ਦਿਹਾੜੀ ਮਿਲਦੀ ਆ, ਤੂੰ ਕਹਿੰਦਾ ਮੈਨੂੰ ਰੱਬ ਨੇ ਰਿਜ਼ਕ ਦਿੱਤਾ। ਕਿੱਦਾਂ ਦਿੱਤਾ ਰੱਬ ਨੇ? ਮਿਹਨਤ ਤੇ ਤੂੰ ਕਰਕੇ ਆਇਆ। ਚੱਲ ਇਹਦਾ ਜਵਾਬ ਦੇ। ਸਾਰੀ ਦਿਹਾੜੀ ਤੇ ਐ ਹੁਣ ਸੁਣਨਾ ਗੱਲ, ਸਾਰੀ ਦਿਹਾੜੀ ਤੇ ਤੂੰ ਖੱਪ ਕੇ ਆਇਆ, ਸੁਬਾਹ ਤੋਂ ਰਾਤ ਤੱਕ ਮਿਹਨਤ ਤੂੰ ਕਰਕੇ ਆਇਆ। ਜਿਹੜੇ ਉਸ ਮਿਹਨਤ ਦੇ ਤੈਨੂੰ ਪੈਸੇ ਮਿਲਦੇ ਆ, ਤੂੰ ਉਹਦਾ ਕ੍ਰੈਡਿਟ ਕਹਿੰਦਾ ਜੀ ਇਹ ਰੱਬ ਨੇ ਮੈਨੂੰ ਦਿੱਤੇ ਨੇ। ਕਿਸ ਤਰ੍ਹਾਂ, ਕਿਉਂ ਕਹਿੰਦੇ ਅਸੀਂ? ਚਲੋ ਦੱਸੋ, ਅੱਜ ਦੱਸੋ ਸਾਜੀ। ਉਹ ਬੰਦਾ ਜਦੋਂ ਉਹਦੀ ਵਜ੍ਹਾ ਇਹ ਵਾ ਕਿ ਜਿਹੜੀ ਤੁਸੀਂ ਗੱਲ ਕੀਤੀ ਨਾ ਕਿ ਉਹ ਅੱਲਾਹ ਤਾਲਾ ਦੀ ਦੇਣ ਵਾ, ਬਾਡੀ ਸਟਰਕਚਰ, ਸਾਰਾ ਕੁਝ, ਤਾਕਤ, ਹਿੰਮਤ, ਸਾਹ ਦਾ ਚੱਲਣਾ ਵੀ, ਇਹ ਅੱਲਾਹ ਦੀ ਦੇਣ ਆ, ਤੇ ਅਸੀਂ ਇਸ ਜੋਗੇ ਹੋਏ ਤੇ ਅਸੀਂ ਜਾ ਕੇ ਉਹ ਦਿਹਾੜੀ ਜੀ। ਗੁੱਡ। ਤੂੰ ਅਗਰ ਥੌੜੀ ਚਲਾ ਰਿਹਾ ਨਾ, ਆ ਜਿਹੜੀ ਥੌੜੀ ਦਾ ਹੱਥ ਨਾ, ਇਹ ਤੈਨੂੰ ਰੱਬ ਨੇ ਦਿੱਤਾ। ਹਾਂਜੀ, ਇਹ ਹੱਥ ਨਾ ਹੋਵੇ, ਤੂੰ ਮੈਨੂੰ ਕਮਾ ਕੇ ਦਿਖਾ। ਇਸ ਤੋਂ ਅੱਲਾ ਦਾ ਸ਼ੁਕਰ ਅਦਾ ਕਰਦੇ, ਯਾ ਅੱਲਾ ਤੂੰ ਸਾਨੂੰ ਜਾਨ ਦਿੱਤੀ, ਤੂੰ ਸਾਨੂੰ ਉਦਾਂ ਦਾ ਬਾਡੀ ਦਿੱਤੀ, ਸੋਚ ਉਦਾਂ ਦੀ ਦਿੱਤੀ ਕਿ ਮੈਨੂੰ ਯਾਰ, ਇੱਕ ਬਾਂਦਰ ਆ,
ਸਭ ਤੋਂ ਅਕਲਮੰਦ ਡਾਲਫਨ ਆ। ਡਾਲਫਨ ਬਹੁਤ ਅਕਲਮੰਦ ਹੁੰਦੀ ਹੈ, ਲੇਕਿਨ ਮੁਹਤਾਜ ਆ ਕਿਤੇ ਨਾ ਕਿਤੇ। ਇਨਸਾਨ ਜੋ ਸਿਖਾਉਂਦਾ ਉਹ ਕਰਦੀ, ਇਨਸਾਨ ਦੇ ਸਿਖਾਇਓ ਬਗੈਰ ਨਹੀਂ ਕਰਦੀ। ਤੇ ਇਨਸਾਨ ਉਹ ਮਖਲੂਕ ਆ ਪੈਦਾ ਕਰਕੇ ਬੱਚੇ ਨੂੰ ਕਿਸੇ ਜੰਗਲ 'ਚ ਛੱਡਿਆ, ਕੋਈ ਮਾਂ ਪਿਓ ਨਾਲ ਦਾ ਰੱਖ ਉੱਥੇ, ਸਿਰਫ ਉਹਦੀ ਮਤਲਬ ਕਿ ਨਾ ਹਿਡਨ ਤਰੀਕੇ ਨਾਲ ਪਰਵਰਿਸ਼ ਕਰੀ ਜਾ। ਉਹ ਜਦੋਂ ਵੱਡਾ ਹੋਏਗਾ ਆਪਣੀ ਜ਼ਿੰਦਗੀ ਦੇ ਸਾਰੇ ਅਸਬਾਬ ਉਹ ਆਪ ਪੈਦਾ ਕਰ ਲੇਗਾ। ਸਹੀ ਗੱਲ, ਵਾਹ ਬਿਲਕੁਲ ਇਸ ਤਰ੍ਹਾਂ ਹੀ ਹੈ, ਸਮਝ ਆ ਰਹੀ ਗੱਲ ਦੀ? ਬਿਲਕੁਲ ਸਹੀ। ਕੋਈ ਬੰਦਾ ਨਾ ਰੱਖ, ਉਹ ਆਪਣੀ ਜ਼ਿੰਦਗੀ ਦੇ ਅਸਬਾਬ ਆਪ ਪੈਦਾ ਕਰ ਲੇਗਾ ਕਿ ਮੈਂ ਆਹ ਖਾਣਾ ਵਾ, ਮੈਂ ਆਹ ਕਰਨਾ ਵਾ, ਮੈਂ ਆਹ ਸਾਰਾ ਕੁਝ ਕਰਨਾ। ਇਹ ਅਸ਼ਰਫੁਲ ਮਖਲੂਕਾਤ ਆ। ਸਮਝ ਆ ਰਹੀ ਗੱਲ ਦੀ? ਕਿਆ ਬਾਤ। ਤੇ ਤੁਸੀਂ ਸਾਰਾ ਦਿਨ ਕਮਾ ਕੇ ਰਾਤ ਨੂੰ ਆ ਕੇ, ਅਸੀਂ ਇਸ ਤੋਂ ਕਹਿੰਦੇ ਕਿ ਰੱਬ ਨੇ ਸਾਨੂੰ ਦਿੱਤਾ, ਸਟਰਗਲ ਕਰਕੇ ਹੱਥਾਂ ਨੂੰ ਛਾਲੇ ਪਵਾ ਲੈਣੇ, ਪੈਰਾਂ ਨੂੰ ਛਾਲੇ ਪਵਾ ਲੈਣੇ ਕੰਮ ਕਰਕੇ, ਲੇਕਿਨ ਕ੍ਰੈਡਿਟ ਅਸੀਂ ਦਿੰਦੇ ਕਿ ਯਾ ਅੱਲਾ ਤੂੰ ਆ ਸਾਨੂੰ ਤੂੰ ਰਿਜ਼ਕ ਦਿੱਤਾ। ਇਹਦੀ ਵਜ੍ਹਾ ਇਹ ਹੈ ਕਿ ਜਿਹੜੇ ਪਾਰਟਸ ਦੇ ਨਾਲ ਤੁਸੀਂ ਕੰਮ ਕਰਦੇ ਆਏ ਹੋ, ਇਹਦੇ 'ਚ ਜਿਹੜੀ ਤਾਕਤ ਸੀ ਇਹ ਤੁਹਾਨੂੰ ਰੱਬ ਨੇ ਦਿੱਤੀ ਕਿ ਅੱਲਾ ਫੜ ਨਿਕਲ ਕਮਾ ਤੇ ਫਿਰ ਮੈਂ ਤੈਨੂੰ ਵੇਖ ਦਿੰਦਾ। ਤੇ ਤੂੰ ਨਾ ਜਾਵੇਂ, ਹੱਡਾਂ ਪੈਰਾਂ ਦਾ ਵੀ ਸਹੀ ਹੋਵੇਂ ਤੇ ਜਾਵੇਂ ਵੀ ਨਾ, ਘਰ ਬੈਠਾ ਰਵੇਂ ਤੇ ਇੱਕ ਤੋਂ ਰਾਤ ਨੂੰ ਮਾੜਾ ਜਿਹਾ ਕੰਮ ਹੋਵੇ ਜਿਹੜਾ ਤੈਨੂੰ 500 ਰੁਪਇਆ ਦੇਈ ਜਾਵੇ ਰੋਜ਼ ਦਾ, ਤੇ ਬਾਕੀ 22 ਘੰਟੇ ਤੂੰ ਫਿਰੀ ਜਾਵੇਂ, ਠੀਕ ਆ। ਤੇ ਤੂੰ ਕਵੇਂ ਕਿ ਵਕਤ ਤੋਂ ਪਹਿਲੇ ਤੇ ਫਲਾਣੇ ਤੋਂ ਬਾਅਦ ਆ ਨਹੀਂ ਦਿੱਤਾ ਰੱਬ ਨੇ ਤੈਨੂੰ, ਗਲਤ ਬਾਤ, ਸਹੀ ਬਾਤ। ਆ ਨਹੀਂ ਦਿੱਤਾ। ਤੇ ਫਿਰ ਤੂੰ ਜੇ ਤੇਰਾ ਇੰਨਾ ਮਾਣ ਆ ਤੇ ਫਿਰ ਤੂੰ ਥੀਏਟਰ ਤੇ ਕੋ ਜਾਂਦਾ ਰਿਹਾ? ਫਿਰ ਤੂੰ ਡੀਕ ਬੈ ਕੇ ਕਿ ਰੱਬ ਮੈਨੂੰ ਕਿੱਧਰੋਂ ਦੇ ਦਿੰਦਾ? ਉਹ 2 ਘੰਟੇ ਕਿਉਂ ਜਾਂਦਾ ਰਿਹਾ ਤੂੰ? ਨਾ ਕਰਿਆ ਕਰੋ ਯਾਰ ਫੈਸਲਾ, ਇਦਾਂ ਦੀ ਗੱਲ ਨਹੀਂ ਤੂੰ ਮੁੜ ਕੇ ਕਰਨੀ। ਆ ਵਿੱਚ ਆ ਨਹੀਂ ਗੱਲ ਲਿਆਉਣੀ ਕਿਸਮਤ ਤੇ ਇਹ ਨਹੀਂ। ਮੈਂ ਨਾਜ਼ਰੀਨ ਮੈਂ ਤੁਹਾਨੂੰ ਦੱਸਦਾ, ਤੁਸੀਂ ਦੇਖੋ ਦਿੰਦਾ ਤੇ ਰੱਬ ਹੀ ਆ, ਵਸੀਲਾ ਹੁੰਦਾ ਨਾ। ਮੈਂ ਮਿਹਨਤ ਕਰਦੇ ਆ, ਵੀ ਮਿਹਨਤ ਕਰ ਰਿਹਾ। ਅਸੀਂ ਕਰਾਚੀ ਜਾਣਾ ਸੀ 2-3 ਸਾਲ ਪਹਿਲੇ, 2 ਸਾਲ ਪਹਿਲੇ ਅਸੀਂ ਕਰਾਚੀ ਗਏ ਸੀ ਜਦੋਂ ਪੂਰਾ ਵਲੋਗ ਬਣਾਇਆ ਸੀ। ਮੇਰਾ ਪ੍ਰੋਗਰਾਮ ਬਣਿਆ ਯਾਰ ਇਹਨੂੰ ਮੈਂ ਲੈ ਕੇ ਜਾਵਾਂ ਨਾਲ, ਫੈਸਲ ਨਾਲ ਜਾਵੇ। ਲੇਕਿਨ ਮੈਂ ਕਿਹਾ ਯਾਰ ਫੈਸਲ ਨੂੰ ਮੈਂ ਜਾਣਾ ਇਹਦੇ ਘਰ ਰਾਤ ਨੂੰ, ਤੇ ਇਹਨੂੰ ਇੱਕ ਕੰਮ ਕਰਨਾ ਪਏਗਾ, ਜਾਂ ਤੇ ਇਹ ਮੇਰੇ ਨਾਲ ਕਰ ਲਵੇ ਜਾਂ ਇਹ ਥੀਏਟਰ ਕਰ ਲਵੇ। ਅਗਰ ਇਹਨੇ ਥੀਏਟਰ ਕਰਨਾ ਇਹਨੂੰ ਮੈਂ ਨਹੀਂ ਨਾਲ ਰੱਖਣਾ। ਸਹੀ ਸਮਝ ਆ ਰਹੀ? ਉਹਦੀ ਵਜ੍ਹਾ ਇਹ ਸੀ, ਇਹ ਹੁਣ ਦੇਖਣਾ ਹੁਣ ਫੈਮਲੀਆਂ ਕਹਿ ਰਹੀਆਂ ਨੇ, ਚਾਚੂ ਆ ਮਾਮੂ ਆ ਬੱਚੇ ਦੇਖ ਰਹੇ ਨੇ। ਸਹੀ ਗੱਲ। ਇੱਕ ਮਿਸਾਲ ਇਹ ਥੀਏਟਰ ਵੀ ਕਰਦਾ ਹੁੰਦਾ, ਥੀਏਟਰ 'ਚ ਧੱਕੇ ਦੇ ਨਾਲ ਹੀ ਵਲਗਰ ਹੋ ਗੱਲ ਹੋ ਜਾਂਦਾ। ਜਾਂਦੀ ਹੈ। ਇਹ ਨਾ ਵੀ ਇਹ ਇੰਜ ਕਰਕੇ ਬਾਹਰ ਜਾਵੇ ਨਾ, ਤੇ ਅਸੀਂ ਕਿਹੜਾ ਵੀ ਇੰਜ ਕਰਨਾ ਕਿ ਫੈਸਲਾ ਆ ਗਿਆ ਤੇ ਅੱਖਾਂ ਖੋਲ ਲੈਣੀਆਂ, ਫੈਸਲ ਚਲਾ ਗਿਆ ਤੇ ਅੱਖਾਂ ਇੰਜ ਤਾਂ ਨਹੀਂ ਨਾ ਹੋਣਾ। ਸਹੀ ਗੱਲ। ਫੈਸਲ ਚਲਾ ਵੀ ਹੋ ਸਕਦਾ, ਤੂੰ ਬਾਅਦ 'ਚ ਵੀ 10 ਮਿੰਟ ਵੇਖਦਾ ਰਵੇਂ, ਇੱਦਾਂ ਹੀ ਹੋਣਾ ਨਾ। ਤੇ ਫੈਸਲ ਉਹ ਹੈ ਫੈਸਲ ਰਾਮੇ। ਤੇ ਫੈਸਲ ਰਾਮੇ ਨੂੰ ਇਹਨੇ ਨਹੀਂ ਕੀਤੀ, ਕਿਸੇ ਨੇ ਇਹਦੀ ਮਾਂ ਨੂੰ ਭੈਣ ਨੂੰ ਗੱਲ ਕਰਤੀ, ਇਸ ਤੋਂ ਬਾਅਦ ਕਿਸੇ ਹੋਰ ਕਰੈਕਟਰ ਨੇ ਕਰਤੀ। ਤੇ ਕੀ ਉਹ ਇਮੇਜ ਉੱਤੇ ਥੱਲੇ ਹੋਏਗਾ ਕਿ ਇਸ ਸ਼ੋਅ 'ਚ ਵੇਖ ਰਹੇ ਨੇ ਤੇ ਫੈਸਲ ਦਾ ਬਿਲਕੁਲ ਨਹੀਂ ਗੱਲ ਕਰ ਰਹੇ, ਉਸ ਸਟੇਜ 'ਚ ਵੇਖ ਰਹੇ ਨੇ ਤੇ ਬਿਲਕੁਲ ਨਹੀਂ ਹਟ ਰਹੇ। ਫਿਰ ਇਸ ਤੋਂ ਮੈਨੂੰ ਕਿਹਾ, ਮੈਂ ਕਿਹਾ ਫੈਸਲ ਸਾਹਿਬ ਤੁਸੀਂ, ਮੈਂ ਤੇ ਘਰ ਗਿਆ, ਘਰ ਜਾ ਕੇ ਇਹਨੂੰ ਮੈਂ ਉਹ ਚਾਲ ਚੌਂਕ 'ਚ ਲੈ ਗਿਆ, ਉੱਥੇ ਮੈਂ ਪੀਸ ਮੰਗਾਇਆ ਇਹਦੇ ਘਰ ਜਾ ਕੇ, ਤੇ ਮੈਂ ਆਪਣਾ ਮੰਗਾਇਆ ਪੀਸ, ਠੀਕ ਹੈ ਜੀ, ਆਪਣੇ ਪੈਸਿਆਂ ਨਾਲ। ਤੇ ਅੱਛਾ ਚੱਲ ਅੱਛਾ ਕੁਛ ਨਹੀਂ ਹੁੰਦਾ, ਜ਼ਲੀਲ ਕਰਦੇ ਰਹਿੰਦੇ। ਅੱਛਾ ਉਹ ਪੀਸ ਮੈਂ ਮੰਗਾ ਕੇ ਉਹਨੂੰ ਮੈਂ ਕਿਹਾ ਫੈਸਲ ਸਾਹਿਬ ਇਹ ਗੱਲ ਆ ਤੇ ਇਹ ਬਾਤ ਆ, ਅਸੀਂ ਚੱਲੇ ਸੁਬਾਹ ਕਰਾਚੀ, ਸਾਡੇ ਨਾਲ ਜੇ ਕਰਾਚੀ ਜਾਣਾ ਤੇ ਫਿਰ ਸਾਡੇ ਨਾਲ ਚਲਾ ਜਾ ਬਸ, ਫਿਰ ਕਰਾਚੀੋਂ ਵਾਪਸ ਆ ਕੇ ਵੀ ਤੂੰ ਸਾਡੇ ਨਾਲ ਆ, ਲੇਕਿਨ ਥੀਏਟਰ ਨਹੀਂ ਕਰਨਾ। ਕਿੰਨੇ ਪੈਸੇ ਲੈ ਰਿਹਾ ਤੂੰ? ਇਹਨੇ ਕਿਹਾ ਜੀ ਮੈਂ ਇੰਨੇ। ਮੈਂ ਕਿਹਾ ਇੰਨੇ ਤੈਨੂੰ ਮੈਂ ਦੇ ਦੇਣਾ, ਤੂੰ ਮੇਰੇ ਨਾਲ ਚੱਲ। ਹੁਣ ਫੈਸਲ ਰਾਮੇ ਉਹ ਕਰੈਕਟਰ ਆ ਕਿ ਬੁੱਢੀ ਕਿੰਨੇ ਸਾਲ ਰੁੱਸ ਕੇ ਮਾਪਿਆਂ ਨਾਲ ਰਹਿ ਰਹੀ ਆ ਕਿ ਥੀਏਟਰ ਛੱਡ ਦੇ, ਕਹਿੰਦਾ ਜਾ ਤੂੰ ਜਾਣਾ ਚੱਲ ਜਾ, ਬੱਚੇ ਜਾਣੇ ਚੱਲ ਜਾ, ਮੈਂ ਥੀਏਟਰ ਨਹੀਂ ਛੱਡਣਾ। ਉਹ ਕਰੈਕਟਰ ਆ। ਇਹਨੇ ਕਿਹਾ ਜੀ ਮੈਂ ਕਿਹਾ ਕੱਲ ਤੱਕ ਮੈਨੂੰ ਦੱਸ ਦੇ। ਖੈਰ ਇਹਨੇ ਹਿਸਾਬ ਕਿਤਾਬ ਲਾਇਆ, ਕੁਛ ਦੇਰ ਬਾਅਦ ਇਹਨੇ ਕਹਿ ਦਿੱਤਾ ਉਸਤਾਦ ਜੀ ਛੱਡਤਾ। ਵਾਹ ਵਾਹ। ਮੈਂ ਇਹਦੇ ਘਰ ਗਿਆ, ਉਹ ਭੈਣ ਮੇਰੀ ਜਿਹੜੀ ਬੁੱਢੀ ਇਹਦੀ, ਉਹਨੂੰ ਮੇਰੇ ਤੋਂ ਉਹ ਹੋਵੇ, ਉਹ ਜਿਹੜੀ ਨਹੀਂ ਹੁੰਦੀ ਇੱਕ ਜੈਲਸੀ, ਉਹ ਕਿਸ ਚੀਜ਼ ਦੀ ਭਲਾ ਕਿ ਮੇਰੀ ਗੱਲ ਕਿ ਮੈਂ ਇਹਦੀ ਬੁੱਢੀ ਆ, ਬੱਚਿਆਂ ਦੀ ਮਾਂ ਵਾ, ਇਹਨੇ ਮੇਰੀ ਨਹੀਂ ਮੰਨੀ। ਉਹਨੂੰ ਖੁਸ਼ੀ ਵੀ ਹੋਵੇ ਤੇ ਉਹਨੂੰ ਅੰਦਰੋਂ ਦੁੱਖ ਉਹਦਾ ਬਣਦਾ ਸੀ, ਉਹਦਾ ਹੋਣਾ ਚਾਹੀਦਾ ਸੀ ਕਿ ਯਾਰ ਅੱਜ ਤੱਕ ਮੇਰੇ ਘਰੋਂ ਲੜਾਈ ਮੁੱਕੀ ਨਹੀਂ, ਠੀਕ ਹੈ ਨਾ। ਉਹ ਮੇਰਾ ਬਣ ਗਿਆ। ਉਹ ਵਾਕਈ ਵੈਸੇ ਵੀ ਔਰਤ ਇੱਕ ਬੜਾ ਨਾਜ਼ੁਕ ਜੀ ਦਿਮਾਗ ਹੁੰਦਾ ਉਹਦਾ, ਉਹਦੇ ਬਹਿ ਗਈ ਦਿਮਾਗ 'ਚ ਕਿ ਵੀ ਉਸਤਾਦ ਨੇ ਕਿਹਾ ਤੇ ਇਹਨੇ ਛੱਡਤਾ। ਮੈਂ ਯਾਨੀ ਕਿ ਮੈਂ ਅੱਲਾ ਮਾਫੀ ਦੇਵੇ ਡਿਵੋਰਸ ਤੱਕ ਗੱਲ ਚਲੀ ਗਈ, ਤਲਾਕ ਤੱਕ ਗੱਲ ਚਲੀ ਗਈ ਹੈ। ਇਹਨੇ ਕਿਹਾ ਥੀਏਟਰ ਨਹੀਂ ਛੱਡਣਾ, ਬੁੱਢੀ ਛੱਡ ਦੂੰ, ਬੱਚੇ ਛੱਡ ਦੂੰ, ਥੀਏਟਰ ਨਹੀਂ ਛੱਡਣਾ। ਤੇ ਇਹ ਮੇਰੀ ਵੈਲਿਊ ਆ ਕਿ ਉਸਤਾਦ ਨੇ ਕਿਹਾ ਥੀਏਟਰ ਛੱਡ ਦੇ, ਅੱਧੀ ਜ਼ਮਾਨਾ ਤੇ ਤੂੰ ਕਹੇ ਛੱਡ ਦੇਣਾ। ਹੁਣ ਉਹ ਵੀ ਆਪਣੀ ਜਗ੍ਹਾ ਤੇ ਰਾਈਟ ਹੈ, ਠੀਕ ਹੈ। ਉਹ ਮੈਂ ਉਹਨੂੰ ਕਿਹਾ, ਮੈਂ ਕਿਹਾ ਮੇਰੀ ਗੱਲ ਸੁਣ, ਤੂੰ ਇਸ ਚੀਜ਼ 'ਚ ਖੁਸ਼ ਹੋ ਜਾ ਕੇ ਵੀ ਚੱਲ ਇਹਨੇ ਛੱਡ ਦਿੱਤਾ, ਸਹੀ ਗੱਲ, ਠੀਕ ਹੈ ਨਾ। ਲੇਕਿਨ ਉਹਦੇ ਅੰਦਰ ਗੱਲ ਹੈਗੀ ਹੈ, ਠੀਕ ਹੈ। ਅਸੀਂ ਕਰਾਚੀ ਚਲੇ ਗਏ, ਖੈਰ ਉੱਥੋਂ ਸਿਲਸਿਲਾ ਚੱਲ ਗਿਆ। ਹਾਂ ਬੜਾ ਮਜ਼ਾ ਆਇਆ। ਹਾਲੇ ਕਿ ਵਿੱਚ ਤਨਖਾਹ ਨਹੀਂ ਵਧਾਈ ਮੇਰੀ। ਨਹੀਂ ਠਹਿਰ ਜਾ, ਉਹ ਮੈਂ ਦੱਸਦਾ, ਠਹਿਰ ਜਾ। ਅੱਛਾ ਵਿੱਚ ਤਾਂ ਜੀ ਮੈਂ ਥੀਏਟਰ ਕਰ ਲਵਾਂ। ਮੈਨੂੰ ਕਈ ਵਾਰੀ ਇਹ ਵੀ ਫੀਲ ਹੋਇਆ ਕਿ ਯਾਰ ਮੈਂ ਇਹਨੂੰ ਜ਼ਬਰਦਸਤੀ ਕਰ ਰਿਹਾ, ਇਹਦਾ ਦਿਲ ਕਰ ਰਿਹਾ। ਤੇ ਮੈਂ ਇਹਨੂੰ ਇਹ ਵੀ ਕਿਹਾ, ਮੈਂ ਕਿਹਾ ਫੈਸਲ ਯਾਰ ਕਰ ਲਾ, ਠੀਕ ਹੈ ਜੀ ਕਰ ਲਾ। ਤੇ ਇਹਨੇ ਵੀ ਕਿਹਾ, ਤੇ ਫਿਰ ਇਹਨੇ ਬਾਅਦ ਮੈਂ ਹਾਂ ਨਹੀਂ ਮੈਂ ਨਹੀਂ ਕਰਨਾ।
ਫਿਰ ਮੇਰੇ ਹਾਲ 1-2 ਦਿਨ ਗਿਆ ਵੀ ਆ, ਇਹਦਾ ਨਹੀਂ ਉੱਥੇ ਮਾਹੌਲ ਬਣਿਆ ਜਾਂ ਇਹਨੂੰ ਨਹੀਂ ਰਚਿਆ, ਦਿਲ ਨਹੀਂ ਲੱਗਿਆ ਸਾਜੀ। ਦਿਲ ਨਹੀਂ ਲੱਗਿਆ, ਇਹਨੇ ਫੇਰ ਕਿਹਾ ਕਿ ਚਲੋ ਠੀਕ। ਉਹ ਸਿਗਟਾਂ ਵਾਲਾ ਹਿਸਾਬ। ਹਾਂਜੀ ਹੁਣ ਮੈਨੂੰ ਕਹਿਣ ਦੇ ਹੁਣ ਮੈਨੂੰ ਕਹਿ ਤੇ ਹੁਣ ਵੀ ਇਹਨੂੰ ਕਹਿ ਰਹੇ ਨੇ ਠੀਕ ਹੈ ਜੀ, ਅੱਛਾ ਉਹ ਨਹੀਂ ਇਹਨੇ ਕੀਤਾ। ਤੇ ਹੁਣ ਮਾਸ਼ਾਅੱਲਾ ਦੇਖੋ ਮੇਰੀ ਗੱਲ ਸੁਣੋ, ਹੁਣ ਵੀ ਉੱਥੋਂ ਲੈ ਕੇ ਆਇਆ ਮੈਂ, ਹੁਣ ਵੀ ਇੱਥੇ ਹੀ ਕਰ ਰਿਹਾ 2-3 ਵਜੇ ਜਿਹੜਾ ਆ ਰਹੇ ਨੇ ਇੱਥੋਂ ਹੀ, ਤੁਸੀਂ ਸਾਰੇ ਜਦੋਂ ਵੀ ਜਾ ਰਹੇ ਠੀਕ ਹੈ ਨਾ। ਅੱਛਾ ਲੇਕਿਨ ਇੱਥੇ ਇਹ ਆ ਕਿ ਵੀ ਅਸੀਂ ਧੱਕੇ ਨਾਲ ਉਹ ਵੀ ਕਰ ਲਈਦਾ, ਟੀਮ ਦਾ ਵੀ ਕਰ ਲਈਦਾ, ਆਪਣਾ ਵੀ ਕਰ ਲਈਦਾ, ਮੁਸ਼ਾਇਰਾ ਵੀ ਕਰ ਲਈਦਾ। ਮਕਸਦ ਗੱਲ ਕਰਨ ਦਾ, ਅਗਰ ਇਹਨੂੰ ਮੈਂ ਨਾ ਲੈ ਕੇ ਆਉਂਦਾ ਇਹਨੇ ਉੱਥੇ ਹੀ ਹੋਣਾ ਸੀ। ਸਹੀ ਠੀਕ ਆ, ਇਦਾਂ ਹੀ ਪਿੱਛੇ ਚਲੇ ਜਾਓ। ਅਗਰ ਇਹ ਪਹਿਲੇ ਆਪਣਾ ਨਾਲ ਕੋਈ ਕੰਮ ਕਰ ਲੈਂਦਾ ਇਹਨੇ ਫਿਰ ਕਿਤੇ ਹੋਰ ਹੋਣਾ ਸੀ, ਅਪਗ੍ਰੇਡ ਹੋ ਜਾਣਾ ਅਪਗ੍ਰੇਡ ਹੋ ਜਾਣਾ ਸੀ। ਤੇ ਲਿਹਾਜ਼ਾ ਗੇਮਾਂ ਚੱਕਰ ਸਾਰੇ ਇੱਕ ਤਕਦੀਰ ਦੇ, ਗੱਲਬਾਤ ਦੇ, ਰਿਜ਼ਕ ਜਿੱਥੋਂ ਜਿੱਥੋਂ ਆਉਣਾ। ਹੁਣ ਇਹ ਜਿੰਨੇ ਬੰਦੇ ਬੈਠੇ ਨੇ, ਫਰੀਦ ਸਾਹਿਬ ਇਹ ਗੱਲ ਸੁਣਨਾ ਜ਼ਰਾ, ਤੁਹਾਨੂੰ ਮਜ਼ੇ ਦੀ ਗੱਲ ਦੱਸਾਂ, ਇਹ ਜਿੰਨੇ ਲੋਕ ਬੈਠੇ ਨੇ ਤੁਹਾਨੂੰ ਪਤਾ ਹੈ ਕੌਣ ਨੇ? ਸਾਡੀ ਫੈਮਿਲੀ ਨਹੀਂ, ਮੈਂ ਤੁਹਾਨੂੰ ਇੱਕ ਪ੍ਰੋਫਿਟ ਕਮਾਈ, ਯਾਨੀ ਪ੍ਰੋਫਿਟ ਜਿਹੜੀ ਹੁੰਦੀ ਕਮਾਈ, ਉਸ ਹਿਸਾਬ ਨਾਲ ਰਿਜ਼ਕ ਦੇਣ ਦੇ ਹਿਸਾਬ ਨਾਲ, ਜਿੱਦਾਂ ਇੱਕ ਦੁਕਾਨਦਾਰ ਉਹਦੇ ਕੋਲ ਗਾਹਕ ਆਉਣਾ ਵਾ, 10 ਰੁਪਏ ਦੀ ਚੀਜ਼ ਲੈਣੀ, ਉਹਨੂੰ ਰੁਪਈਆ ਬਚਣਾ, ਬਚ ਜਾਣਾ। ਉਹ ਤੁਹਾਡੇ ਲਈ ਕਾਬਲੇ ਇhtਰਾਮ ਆ। ਗਾਹਕ ਤੁਹਾਡੀ ਕੋਸ਼ਿਸ਼ ਹੁੰਦੀ ਯਾਰ ਇਹ ਮੇਰੇ ਕੋਲ ਲੱਗਾ ਰਵੇ, ਠੀਕ ਹੈ ਨਾ। ਉਹਦੇ ਨਾਲ ਤੁਸੀਂ ਇਹ ਵੀ ਕਰ ਲੈਂਦੇ, ਚਲੋ ਭਾਵੇਂ ਤੁਸੀਂ ਆਇਆ ਗੱਲ ਮੈਂ ਇਹ 'ਚ ਇੰਨਾ ਕਰ ਦਿਆਂਗਾ, ਤੁਸੀਂ ਪੱਕੇ ਗਾਹਕ ਹੋ, ਕੋਈ ਨਹੀਂ, ਠੀਕ ਹੈ। ਇਹ ਕੌਣ ਲੋਕ ਨੇ ਭਲਾ? ਉਹ ਤੁਹਾਨੂੰ 10 ਰੁਪਏ ਦੇ ਕੇ ਰੁਪਈਆ ਕਮਾਈ ਦੇ ਕੇ ਜਾਂਦਾ। ਰਾਤ ਨੂੰ 1000 ਗਾਹਕ ਹੁੰਦਾ, ਤੁਸੀਂ 2000 ਰੁਪਈਆ ਕਮਾ ਲੈਂਦੇ ਹੋ, 10000 ਰੁਪਏ ਸੇਲ ਕਰਦੇ ਹੋ, ਤੁਹਾਨੂੰ ਪਤਾ ਲੱਗਦਾ ਕਿ ਮੈਨੂੰ 1800 ਬਚ ਗਏ, ਠੀਕ ਹੈ ਜੀ। ਤੁਹਾਨੂੰ ਵੀ ਸਾਰਿਆਂ ਨੂੰ ਪੈਸੇ ਆ ਰਹੇ। ਅੱਛਾ ਕੌਣ ਦੇ ਰਿਹਾ? YouTube ਦੇ ਰਿਹਾ? ਨਹੀਂ, ਇਹ ਲੋਕ ਸਾਡੇ ਗਾਹਕ ਨੇ। ਸਹੀ ਗੱਲ। ਔਰ ਇੰਨੇ ਕੁ ਪੱਕੇ ਗਾਹਕ ਨੇ ਕਿ ਐਸਤਾ ਯਾਨੀ ਇਹ ਉਹ ਲੋਕ ਹੋ ਗਏ ਨੇ, ਇਹ ਵੇਖਦੇ ਨੇ YouTube ਉੱਪਰ ਐਡ ਲਾਉਂਦਾ, ਇਹ ਲੋਕ ਵੇਖਦੇ ਨੇ ਤੇ ਇਹਨਾਂ ਦੇ ਵੇਖਣ ਦੇ, ਉਸ ਐਡ ਦੇ, YouTube ਦੇ ਥਰੂ ਸਾਨੂੰ ਪੈਸੇ ਮਿਲਦੇ ਨੇ। ਓਰੀਜਨਲ ਰੱਬ ਜਿਹੜਾ ਰਿਜ਼ਕ ਦੇ ਰਿਹਾ ਨਾ, ਉਹ ਅਸੀਂ ਆਪਣੀਆਂ ਪ੍ਰੋਡਕਟ ਇੱਕ ਸੇਲ ਕਰ ਰਹੇ, ਗੱਲਾਂ ਬਾਤਾਂ, ਮੁਸਕਰਾਹਟਾਂ, ਉਹ ਆਪਣਾ ਡਾਟਾ ਯੂਜ਼ ਕਰਕੇ ਦੇਖਦੇ ਨੇ, ਕਮਰਸ਼ੀਅਲਾਂ ਦੇਖਦੇ ਨੇ, ਵਾਚ ਟਾਈਮ ਪੂਰਾ ਕਰਾਉਂਦੇ ਨੇ, ਸਾਨੂੰ ਪੈਸੇ ਮਿਲਦੇ ਨੇ। YouTube ਨਹੀਂ ਦਿੰਦਾ ਸਾਨੂੰ ਪੈਸੇ, YouTube ਸਾਡੇ ਕੋਲ ਕਮਾਈ ਕਰਦਾ। YouTube ਸਾਡੇ ਕੋਲੋਂ 100 ਰੁਪਈਆ ਕਮਾ ਕੇ ਸਾਨੂੰ 30 ਰੁਪਈਏ ਦਿੰਦਾ, 70 ਉਹ ਵੀ ਰੱਖਦਾ, ਇਹ ਉਹਨੂੰ ਵੀ ਦੇ ਰਹੇ ਨੇ। ਵਾਹ ਵਾਹ, ਇਸ ਤਰ੍ਹਾਂ ਹੀ ਹੈ ਜੀ। ਠੀਕ ਹੈ ਜੀ, ਠੀਕ, ਬਿਲਕੁਲ। ਤੇ ਅਗਰ ਇਹ ਨਾ ਦੇਖਣ ਤੇ YouTube ਕਮਰਸ਼ੀਅਲ ਕਿੰਨੇ ਦੇਖਣੇ? ਕਿੱਥੇ ਦੇਖਣ? ਵਾਚ ਟਾਈਮ ਕਿੱਦਾਂ ਪੂਰਾ ਹੋਣਾ? YouTube ਸਾਨੂੰ ਦਊਗਾ? ਨਹੀਂ ਦਊਗਾ ਕਦੇ। ਲਿਹਾਜ਼ਾ ਸਾਡਾ ਜਿਹੜਾ ਮੇਨ ਇੱਕ ਸਾਡੇ ਤੇ ਇੱਕ ਗੱਲਬਾਤ ਹੈ ਨਾ, ਇੱਕ ਇਹਤਰਾਮ ਦੀ ਵਜ੍ਹਾ ਉਹ ਇਹ ਵੀ ਆ ਕਿ ਸਿਰਫ ਵੀਵਰਸ ਨਹੀਂ ਹੈਗੇ, ਬਿਲਕੁਲ ਸਿਰਫ ਇਹ ਉਹ ਕੋਈ ਗੈਰ ਜਾਂ ਲੋਕ ਨਹੀਂ ਹੈਗੇ। ਮੈਂ ਕਿਉਂ ਇੰਨੀ ਰਿਸਪੈਕਟ ਕਰਦਾ, ਕਿਉਂ ਇੰਨੀ ਗੱਲਬਾਤ ਕਰਦਾ ਕਿ ਭਾਵੇਂ ਮੈਨੂੰ ਪਤਾ ਹੈ ਕਿ ਭਾਵੇਂ ਜਿੰਨਾ ਪੈਸਾ ਮਹੀਨੇ ਦਾ ਸਾਨੂੰ ਆ ਰਿਹਾ ਉਹ ਇਹਨਾਂ ਲੋਕਾਂ ਦੇ ਵੇਖਣ ਦੀ ਵਜ੍ਹਾ ਤੋਂ, ਇਹਨਾਂ ਦੀ ਮੁਹੱਬਤ ਦੀ ਵਜ੍ਹਾ ਤੋਂ, ਇਹਨਾਂ ਦੇ ਵੇਖਣ ਤੋਂ ਆ ਰਿਹਾ। ਬਿਲਕੁਲ। ਤੇ ਕੋਈ ਵੀ ਬੰਦਾ, ਅੱਲਾ ਕਿਸੇ ਵੀ ਰਸਤੇ ਤੁਹਾਨੂੰ ਅਗਰ ਰਿਜ਼ਕ ਦਿੰਦਾ ਤੁਹਾਡੇ ਬੱਚੇ ਨੂੰ, ਮੇਰੇ ਥਰੂ ਤੁਹਾਨੂੰ ਦੇ ਰਿਹਾ, ਤੁਹਾਡੀ ਮੇਰੀ ਰਿਸਪੈਕਟ ਕਰਨਾ ਤੁਹਾਡਾ ਹੱਕ ਬਣਦਾ। ਦੇ ਰੱਬ ਹੀ ਰਿਹਾ, ਲੇਕਿਨ ਮੇਰੇ ਵਸੀਲੇ ਨਾਲ ਅੱਲਾ ਸਾਨੂੰ ਰਿਜ਼ਕ ਸਾਰਿਆਂ ਨੂੰ ਦੇ ਰਿਹਾ, ਲੇਕਿਨ ਉਹਨਾਂ ਦੇ ਵਸੀਲੇ ਦੇ ਨਾਲ ਦੇ ਰਿਹਾ, ਠੀਕ ਹੈ। ਤੇ ਸਾਡਾ ਉਹਨਾਂ ਦੀ ਰਿਸਪੈਕਟ ਕਰਨ ਦਾ ਹੱਕ ਬਣਦਾ। ਲੇਕਿਨ ਉਹ ਅੱਗੋਂ ਸਾਡੀ ਮੁਹੱਬਤ ਆ ਕਿ ਇੱਕ ਗਾਹਕ ਆ, ਉਸ ਗਾਹਕ ਦੇ ਨਾਲ ਤੁਹਾਡਾ ਇੰਨਾ ਪਿਆਰ ਪੈ ਗਿਆ ਕਿ ਤੁਸੀਂ ਧੀ ਪੁੱਤ ਵੀ ਵਿਆਹ ਲਿਆ ਕੇ ਦੂਜੇ ਨਾਲ। ਲੇਕਿਨ ਕੀ ਸੀ, ਉਹ 5 ਸਾਲ ਪਹਿਲੇ ਇੱਕ ਗਾਹਕ ਆਇਆ ਸੀ, ਇੱਕ ਬੰਦਾ ਚੀਨੀ ਲੈਣ, ਉਸ ਤੋਂ ਬਾਅਦ ਉਹ ਆ ਕੇ ਦੁਕਾਨ ਤੇ ਬਹਿਣ ਲੱਗ ਪਿਆ, ਉਸ ਤੋਂ ਬਾਅਦ ਆ ਕੇ ਉਹਨੇ ਨਾਲ ਦੁਕਾਨ ਵੀ ਬੰਦ ਕਰਾ ਦੇਣੀ, ਸਾਹਮਣੇ ਗਲੀ ਰਹਿੰਦਾ, ਫਿਰ ਉਹ ਯਾਰ ਵੀ ਬਣ ਗਿਆ, ਫਿਰ ਘਰ ਦੇ ਵੀ ਆਉਣ ਲੱਗ ਪਏ। ਦਿਲ ਕਰੇ ਐਸਾ ਧੀ ਪੁੱਤ ਵੀ ਵਿਆਹ ਲੈਣ, ਰਿਲੇਸ਼ਨ ਬਣ ਜਾਣ। ਦਿਲ ਕਰੇ ਐਸਾ ਉਹ ਕਹੇ ਯਾਰ ਮੇਰਾ ਹੀ ਘਰ ਆ, ਕੋਈ ਨਹੀਂ ਤੂੰ ਰਹਿਣ ਦੇ, ਇੰਨੇ ਦੀ ਆਈ ਇੰਨੇ ਦੀ ਦੇ ਦੇ, ਉਸੇ ਗਾਹਕ ਨੂੰ ਜਿਹੜਾ ਗਾਹਕ ਪਹਿਲੀ ਵਾਰੀ ਆਇਆ ਸੀ। ਇਹ ਸਾਡੇ ਕੋਲ ਆਏ ਨੇ, ਸਾਡਾ ਐਸਾ ਰਿਲੇਸ਼ਨ ਇੰਨਾ ਮਜ਼ਬੂਤ ਹੋ ਗਿਆ ਕਿ ਉਹ ਆਡੀਅנס ਆਰਟਿਸਟ ਵਾਲਾ ਵਿੱਚੋਂ ਖਤਮ ਹੋ ਗਿਆ। ਬਿਲਕੁਲ ਬਿਲਕੁਲ ਸਮਝ ਆ ਰਹੀ? ਮੈਂ ਅਗਰ ਇਹਨਾਂ ਨੂੰ ਕਹਿਣਾ ਨਾ ਕਿ ਭਾਈ ਤੁਸੀਂ ਵਾਚ ਟਾਈਮ ਪੂਰਾ ਕਰਨਾ, ਮੈਂ ਬਹੁਤ ਸਾਰੀਆਂ ਗੱਲਾਂ ਇਹਨਾਂ ਨੂੰ ਹੱਕ ਦੇ ਨਾਲ ਕਹਿਣਾ। ਵੀਵਰਸ ਨਹੀਂ ਸਮਝਦਾ, ਵੀਵਰਸ ਦੀ ਤੇ ਮਰਜ਼ੀ ਹੁੰਦੀ, ਦੇਖੇ ਨਾ ਦੇਖੇ, ਤੁਸੀਂ ਜ਼ਬਰਦਸਤੀ ਨਹੀਂ ਕਰ ਸਕਦੇ। ਅਸੀਂ ਇਹਨਾਂ ਨਾਲ ਜ਼ਬਰਦਸਤੀ ਵੀ ਕਰ ਦਈਦੀ ਹੈ। ਬਈ ਆ ਭਾਈ ਮੈਂ ਚੈਨਲ ਬਣਾਇਆ, ਮੈਨੂੰ ਰਾਤ ਤੱਕ ਇੰਨੇ ਵਿਊ ਚਾਹੀਦੇ, ਉਹ ਕਹਿੰਦੇ ਅੱਛਾ ਜੀ ਭਾਜੀ, ਠੀਕ ਹੈ ਜੀ, ਇਸ ਤਰ੍ਹਾਂ ਹੀ ਹੈ। ਸਾਡਾ ਰਿਲੇਸ਼ਨ ਉਤੋਂ ਅੱਗੇ ਨਿਕਲ ਗਿਆ ਕਿਤੇ, ਬਿਲਕੁਲ ਠੀਕ ਹੈ। ਸਾਨੂੰ ਪਤਾ ਹੀ ਨਹੀਂ ਕਿਹੜੇ ਕਿਹੜੇ ਘਰਾਂ ਦੇ ਵਿੱਚ ਅਸੀਂ ਮਾਮੂ ਆ, ਅਸੀਂ ਚਾਚੂ ਆ, ਅਸੀਂ ਯਾਰ ਆ, ਅਸੀਂ ਮਸ਼ੂਕਾਂ ਵਾ, ਕਿਹੜੇ ਘਰਾਂ 'ਚ ਸਾਨੂੰ ਪਤਾ ਹੀ ਨਹੀਂ। ਸਾਡੀ ਮਜਬੂਰੀ ਇਹ ਆ ਕਿ ਅਸੀਂ ਹਰ ਘਰ 'ਚ ਜਾਂ ਹਰ ਬੰਦੇ ਨੂੰ ਡੀਲ ਨਹੀਂ ਕਰ ਸਕਦੇ, ਕਿਉਂਕਿ ਮੁਮਕਿਨ ਨਹੀਂ ਹੈਗਾ, ਠੀਕ ਆ। ਲੇਕਿਨ ਇਹ ਜਿਹੀ ਇੱਕ ਰਿਲੇਸ਼ਨ ਹੈਗਾ ਨਾ, ਬਿਲਕੁਲ, ਤੇ ਇਹ ਰਿਲੇਸ਼ਨ ਇੰਨਾ ਪੁਖਤਾ ਵਾ ਯਾਰ, ਮੈਂ ਦੱਸ ਨਹੀਂ ਸਕਦਾ ਕਿ ਕੀ ਮੈਂ ਤੁਹਾਨੂੰ ਅੱਲਾ ਰੱਬ ਦਾ ਤੁਹਾਨੂੰ ਕਿੰਨਾ ਸ਼ੁਕਰ ਅਦਾ ਕਰਾਂ। ਰਾਤੀ ਜਿਹੜੀ ਵੀਡੀਓ ਅਸੀਂ ਅਪਲੋਡ ਕੀਤੀ ਹੈ ਨਾ, ਉਹਦੇ 6000 ਤੋਂ ਜ਼ਿਆਦਾ ਕਮੈਂਟਸ ਆਏ ਨੇ। 6000 ਕੱਲ ਵਾਲਾ ਨਾਮ ਚੇਂਜ ਅੱਛਾ, ਉਹ ਮੈਂ ਇੱਕ ਗੱਲ ਦੱਸਣ ਲੱਗਾ ਕਿ ਮੈਨੂੰ ਸਮਝ ਨਹੀਂ ਆਈ, 70 ਜਿਹੜੇ ਰੁਪਈਏ YouTube ਲੈਂਦਾ ਵਾ ਜੀ,
ਤੇ ਤੁਸੀਂ ਆ ਜਿਹੜੇ ਜਿੰਨੇ ਬੈਠੇ ਆ ਕੋਈ 10 ਜੀ ਇਕੱਠੇ ਹੋ ਤੇ YouTube ਦੇ ਬੂਹੇ ਦੇ ਅੱਗੇ ਚੱਲੀਏ ਕਿ ਸਾਨੂੰ ਇੱਕ ਮਿੰਟ ਮੈਂ ਇੱਥੇ ਹੀ ਆਪਾਂ ਸ਼ੁਰੂ ਕਰਨੀ, ਠੀਕ ਹੈ? ਇੱਕ ਸਕਿੰਟ ਸਿਰਫ। ਨਾਜ਼ਰੀਨ ਆਪਣਾ ਬਹੁਤ ਖਿਆਲ ਰੱਖਣਾ, ਲਵ ਯੂ, ਥੈਂਕ ਯੂ, ਕੱਲ ਫਿਰ ਮੁਲਾਕਾਤ ਹੋਏਗੀ। ਹਾਂ, ਉਹ 70 ਰੁਪਏ ਜਿਹੜੇ ਨੇ ਉਹ ਮਤਲਬ ਕਿ ਆਪਾਂ ਸਾਰੇ ਚਾਰ ਜੀ ਜਾ ਕੇ ਪਰਿਆ ਬਈਏ। ਕੀ ਨਾਂ ਉਹਦਾ? ਗੋਲਡਨਬਰਗ, ਕੀ ਨਾਂ ਉਹ ਭਾਈ ਦਾ? ਯੂਟਿਊਬਰ ਦਾ ਜਿਹੜਾ, ਉਹਨਾਂ ਦੇ ਘਰ ਉਸਤਾਦ ਜੀ ਜਾ ਕੇ ਪਰਿਆ ਬਹਿ ਕੇ ਚਾਰ ਬੰਦੇ ਵੀ 70% ਉਹ ਕਿਉਂ ਲੈਂਦਾ ਵਾ? ਉਹ ਕਿਉਂ ਮਤਲਬ ਯਾਰ ਇਹ ਕਿਹੜੀ ਗੱਲ? ਤੁਸੀਂ ਕੋਈ ਰਾਸ ਨਹੀਂ ਲਾਈ, ਉਹਨੇ ਰਾਸ ਲਾਈ ਆ, ਉਹਨੇ ਤੁਹਾਨੂੰ ਪਲੇਟਫਾਰਮ ਦਿੱਤਾ, ਉਹ ਤੁਹਾਨੂੰ ਕਮਰਸ਼ਲਾਂ ਉਹ ਲੈ ਕੇ ਦਿੰਦਾ। ਤੁਸੀਂ ਨਹੀਂ ਕੰਪਨੀਆਂ ਦੇ ਬੂਹੇ ਤੇ ਜਾਂਦੇ ਯਾਰ। ਮੈਂ ਕੰਪਨੀ ਵਾਲੇ 1300 ਆਪਾਂ ਨੇ YouTube ਬਣਾਈ, ਅਸੀਂ WTube ਬਣਾਉਂਦੇ ਆ। ਆਹੋ, ਆਪਣੀ ਟੂਬ ਬਣਾ ਲੈਂਦੇ ਆ। ਬੇਟਾ ਤੇਰੇ ਸਾਈਕਲ ਦੀ ਟੂਬ ਪਾਰਟੀ ਨੂੰ ਅੱਜ 6 ਮਹੀਨੇ ਹੋ ਗਏ, ਤੇਰੀ ਮੋਟਰਸਾਈਕਲ ਦੀ ਟੂਬ ਤੇ ਪੈਂਚਰਾਂ ਦੇ ਵਿੱਚ ਇੰਨੀ ਟੂਬ ਲੱਗੀ ਸਿਰਫ। ਲੋਕਾਂ ਦੀ ਟੂਬ ਤੇ ਪੈਂਚਰ ਲੱਗਦੇ, ਇਹਦੇ ਟੋਟਲ ਪੈਂਚਰਾਂ ਵਿੱਚੋਂ ਥੋੜੀ ਟੂਬ ਵੀ ਨਜ਼ਰ ਆਉਂਦੀ।